अस्सलाम वालेकुम सारे दोस्तों ਨੂੰ ਸਤਿ ਸ੍ਰੀ ਅਕਾਲ। ਮੈਂ ਨਾਸਰ ਢਿੱਲੋਂ। ਤੁਸੀਂ ਵੇਖ ਰਹੇ ਹੋ ਪੰਜਾਬੀ ਲਹਿਰ YouTube ਚੈਨਲ ਤੇ ਪੰਜਾਬੀ ਲਹਿਰ Facebook ਪੇਜ ਤੇ ਵੀ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਹੋ। ਸੈਸ਼ਨ ਕਰੀਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰ। ਕੱਲ ਅਸੀਂ ਕੀਤਾ ਸੀ ਚੁਬੱਚਾ ਰਾਮ ਰਾਏ ਲਾਹੌਰ ਤੇ ਉਹਦਾ ਇੱਕ ਪਾਰਟ, ਅੱਜ ਦਾ ਦੂਜਾ ਪਾਰਟ ਲੈ ਕੇ ਹਾਜ਼ਰ ਹੋਇਆ। ਸਾਡੇ ਨਾਲ ਡਾਕਟਰ ਦਲਵੀਰ ਪੰਨੂ ਹੁੰਦੇ ਨੇ ਰੋਜ਼ਾਨਾ ਇੱਕ ਚੈਪਟਰ ਕਰੀਦਾ ਇਸ ਕਿਤਾਬ ਦੇ ਆਥਰ ਡਾਕਟਰ ਦਲਵੀਰ ਪੰਨੂ ਨਾਲ। ਦੱਸਦਾ ਜਾਵਾਂ ਉਹਦੇ ਨਾਲ ਸਾਡੇ ਨਾਲ ਲਾਹੌਰ ਦੇ ਖੋਜੀ ਫੈਜ਼ਾਨ ਨਕਵੀ ਵੀ ਜੁਆਇਨ ਕਰਨਗੇ ਥੋੜ੍ਹੀ ਹੀ ਦੇਰ 'ਚ। ਸਤਿ ਸ਼੍ਰੀ ਅਕਾਲ ਜਿਹੜੇ ਲਾਈਵ ਸਾਡੇ ਨਾਲ ਜੁੜੇ ਨੇ, ਪਰਮਜੀਤ, ਹਰਮਿੰਦਰ ਸਿੰਘ, ਮਲਕੀਤ ਜੀ, ਲਵ ਨੇਚਰਸ, ਬਹੁਤ ਸ਼ੁਕਰੀਆ ਸਾਰਿਆਂ ਦਾ। ਡਾਕਟਰ ਸਾਹਿਬ ਸਾਰਿਆਂ ਨੂੰ ਪਹਿਲੋਂ ਵੈਲਕਮ ਕਹਿੰਦੇ ਤੁਹਾਨੂੰ ਜਨਾਬ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ। ਥੈਂਕ ਯੂ ਸੋ ਮਚ ਜੀ ਢਿੱਲੋਂ ਸਾਹਿਬ। ਕੱਲ ਵੀ ਦੋਸਤਾਂ ਦੇ ਬਹੁਤ ਮੈਸੇਜ ਆਏ, ਵਧੀਆ, ਮੈਂ ਕਮੈਂਟਸ ਬਾਅਦ ਵਿੱਚ ਨੋਟ ਕੀਤੇ। ਸੋ ਸਾਰਿਆਂ ਦਾ ਬਹੁਤ ਧੰਨਵਾਦ ਜਿਹੜੇ ਤੁਸੀਂ ਨਾਲ ਜੁੜਦੇ ਹੋ। ਇੱਕ ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਅੱਗੇ ਦੇ ਅੱਗੇ WhatsApp ਗਰੁੱਪ ਜਾਂ ਜਿਹੜਾ ਵੀ ਤੁਹਾਡਾ ਕੋਈ ਹੋਰ ਗਰੁੱਪ ਹੋਵੇ ਉਹਦੇ ਵਿੱਚ ਸ਼ੇਅਰ ਕਰਦੇ ਜਾਓ ਤਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਿਹੜਾ ਆਪਣਾ ਇਹ ਸੁਨੇਹਾ ਨੂੰ ਪਹੁੰਚਾ ਸਕੀਏ। ਡਾਕਟਰ ਸਾਹਿਬ ਕੱਲ ਗੱਲ ਹੋਣ ਰਹੀ ਸੀ ਆਪਣੀ ਚੁਬੱਚਾ ਰਾਮ ਰਾਏ ਦੀ ਲਾਹੌਰ, ਉਹਦੇ ਵਿੱਚ ਅਸੀਂ ਦਾਰਾ ਸ਼ਿਕੋ ਦੀ ਬੜੀ ਡਿਟੇਲ ਨਾਲ ਗੱਲ ਕੀਤੀ। ਜੀ ਚੁਬੱਚਾ ਰਾਮ ਰਾਏ ਤੋਂ ਆ ਮਨਸੂਬ ਤੋਂ ਰਾਮ ਰਾਏ ਦੀ ਗੱਲ ਥੋੜ੍ਹੀ ਹੋਈ ਸੀ। ਅੱਜ ਇਸ ਚੈਪਟਰ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਇਹਦੀ ਤੇ ਡਿਟੇਲ ਦੇ ਨਾਲ। ਤੁਸੀਂ ਕੱਲ ਗੱਲ ਸੁਣਾਈ ਸੀ ਗੁਰੂ ਹਰ ਰਾਏ ਦੀ ਰਾਏ ਜੀ ਦੀ, ਪਰ ਇਸ ਸਟੋਰੀ ਵਿੱਚ ਰਾਮ ਰਾਏ ਨਾਲ ਕੋਈ ਜ਼ਰੂਰਤ ਨਹੀਂ ਬਣਦੀ। ਆਪਾਂ ਦਾਰਾ ਸ਼ਿਕੋ ਦੀ ਵੀ ਗੱਲ ਕੀਤੀ ਸੀ ਤੇ ਆਪਾਂ ਗੱਲ ਚੁਬੱਚਾ ਰਾਮ ਰਾਏ ਤੇ ਕਰਨ ਡਿਆ ਲਾਹੌਰ ਦੇ ਵਿੱਚ ਜਿਹੜਾ। ਜੀ ਬਿਲਕੁਲ, ਅੱਜ ਹੁਣ ਰਾਮ ਰਾਏ ਦੇ ਨਾਲ ਗੱਲ ਜੁੜਨ ਲੱਗੀ ਹੈ। ਕੱਲ ਆਪਾਂ ਗੱਲ ਸ੍ਰੀ ਗੁਰੂ ਹਰਰਾਏ ਜੀ ਦੀ ਕੀਤੀ ਸੀ, ਜਿਹੜੇ ਸਿੱਖਾਂ ਦੇ 7ਵੇਂ ਗੁਰੂ ਨੇ। ਉਹਨਾਂ ਦਾ ਬੇਟੇ ਦਾ ਨਾਮ ਰਾਮ ਰਾਏ ਹੈ, ਜਿਹਦੀ ਜਗ੍ਹਾ ਲਾਹੌਰ ਦੇ ਵਿੱਚ ਜਿਹੜਾ ਚੈਪਟਰ ਆਪਾਂ 69 ਚੈਪਟਰ ਆਪਣੀ ਕਿਤਾਬ ਦੇ ਵਿੱਚੋਂ ਜਿਹੜਾ ਉਹਦੇ ਬਾਰੇ ਜਿਹੜੀ ਗੱਲਬਾਤ ਅੱਜ ਕਰ ਰਹੇ ਹਾਂ। ਹੁਣ ਆਪਾਂ ਗੱਲ ਜਿਹੜੀ ਹੈਗੀ ਉਹਨੂੰ ਰਾਮ ਰਾਏ ਦੇ ਨਾਲ ਜੋੜਦੇ ਹਾਂ, ਜਿਹਦੀ ਜਗ੍ਹਾ ਲਾਹੌਰ ਦੇ ਵਿੱਚ ਹੈ। ਸੋ ਜਦੋਂ ਆਪਾਂ ਕੱਲ ਦੀ ਡਿਸਕਸ਼ਨ ਕੀਤੀ ਉਹਦੇ ਵਿੱਚ ਆਪਾਂ ਦੇਖਿਆ ਬੜੀਆਂ ਪੁਰਾਣੀਆਂ ਕਿਤਾਬਾਂ ਦੇ ਵਿੱਚ ਕੀ ਮਤਲਬ ਇਸ ਗੱਲ ਦਾ ਅੰਦੇਸ਼ਾ ਪਾਇਆ ਜਾਂਦਾ ਕਿ ਗੁਰੂ ਜੀ ਨੇ ਜਿਹੜਾ ਸੀ ਕੀਰਤਪੁਰ ਜਾਣ ਤੋਂ ਪਹਿਲਾਂ ਕੀ ਦਾਰਾ ਸ਼ਿਕੋ ਨੂੰ ਕੋਈ ਹੈਲਪ ਕੀਤੀ ਦਰਿਆ ਦੇ ਕੰਢੇ ਤੇ ਕਿ ਨਹੀਂ ਕੀਤੀ। ਸੋ ਇਹੀ ਖਬਰ ਇਸ ਤਰ੍ਹਾਂ ਹੀ ਔਰੰਗਜ਼ੇਬ ਨੂੰ ਵੀ ਪਹੁੰਚੀ। ਜਿਹੜੇ ਲੋਕਾਂ ਨੇ ਦਾਰਾ ਸ਼ਿਕੋ ਨੂੰ ਮਦਦ ਕੀਤੀ ਸੀ, ਔਰੰਗਜ਼ੇਬ ਜਦੋਂ ਆਪਣੀ ਗੱਦੀ ਤੇ ਥੋੜਾ ਸਟੈਬਲਿਸ਼ ਹੋਇਆ, ਜਦੋਂ ਉਹਨੇ ਆਪਣਾ ਕਹਿ ਲਓ ਸੀ ਵੀ ਨਵਾਂ ਰਾਜ ਭਾਗ ਸੰਭਾਲਿਆ, ਉਹਨੇ ਉਹਨਾਂ ਲੋਕਾਂ ਨੂੰ ਬੁਲਾਉਣਾ ਸ਼ੁਰੂ ਕੀਤਾ ਚੈੱਕ ਕਰਨ ਦੇ ਲਈ ਵੀ ਤੁਸੀਂ ਦਾਰਾ ਸ਼ਿਕੋ ਦੀ ਕਿਉਂ ਮਦਦ ਕੀਤੀ, ਜਿਨ੍ਹਾਂ ਵਿੱਚ ਕਿ ਗੁਰੂ ਹਰਰਾਏ ਸਾਹਿਬ ਦਾ ਵੀ ਜਿਹੜਾ ਨਾਂ ਸੀ ਉਹ ਦਿੱਤਾ ਗਿਆ। ਸੋ ਦਾਰਾ ਦੀ ਤੁਹਾਨੂੰ ਮੈਂ ਜਿਵੇਂ ਕੱਲ ਹੀ ਗੱਲ ਕੀਤੀ ਸੀ, ਦਾਰਾ ਜਿਹੜਾ ਸੀ ਗੁਜਰਾਤ ਚੋਂ ਫੜਿਆ ਗਿਆ ਸੀ, ਮੁੜ ਕੇ ਉਹਨੂੰ ਦਿੱਲੀ 'ਚ ਮਾਰ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ about ਸਾਲ ਕੁ ਦੇ ਬਾਅਦ ਇਹ ਗੁਰੂ ਹਰਰਾਏ ਸਾਹਿਬ ਜੀ ਦੀ ਜਿਹੜੀ ਸੀ 1 ਸਾਲ ਦੇ ਬਾਅਦ ਜਿਹੜੀ ਕੰਪਲੇਂਟ ਹੈ ਉਹ ਜਾਂਦੀ ਹੈ ਔਰੰਗਜ਼ੇਬ ਦੇ ਕੋਲ। ਉਹਦੇ ਵਿੱਚ ਮੈਂ ਤੁਹਾਨੂੰ ਕੁਝ ਪੁਰਾਣੀ ਕਿਤਾਬ ਦੇ ਵਿੱਚੋਂ ਇੱਕ ਕਵਿਤਾ ਦੇ ਰੂਪ ਜਿਹੜੀ ਲਾਈਨਾਂ ਹੈਗੀਆਂ ਮੈਂ ਆਪਣੀ ਕਿਤਾਬ 'ਚੋਂ ਲਿਖੀਆਂ, ਉਹ ਤੁਹਾਨੂੰ ਸੁਣਾਉਣਾ। ਉਹ 'ਚ ਲਿਖਿਆ, दारा जब पयो था लचारा और बीमार भारा, इन्हीं दुआई के बचाई जान ताहो को। मतलब ਜਦੋਂ ਦਾਰਾ ਹੈਲਪਲੈਸ ਸੀਗਾ, ਬਿਮਾਰ ਸੀਗਾ, ਤਾਂ ਉਹ ਸ਼੍ਰੀ ਗੁਰੂ ਹਰਰਾਏ ਜੀ ਦੀ ਜਿਹੜੀ ਦਵਾਈ ਦੇ ਨਾਲ ਹੀ ਜਿਹੜਾ ਸੀ ਉਹ ਠੀਕ ਹੋਇਆ ਸੀ। ਫੇਰ ਜਦ ਭਾਗਿਓ ਪਿੱਛੇ ਲਸ਼ਕਰ ਲਾਗਿਓ, ਵੀ ਜਦੋਂ ਉਹ ਭੱਜ ਰਿਹਾ ਸੀ ਦਾਰਾ ਤੇ ਉਹਦੇ ਪਿੱਛੇ ਲਸ਼ਕਰ ਲੱਗਾ ਹੋਇਆ ਸੀ ਔਰੰਗਜ਼ੇਬ ਦਾ। ਯਾਹੀ ਨੇ ਮਦਦ ਦੀਨ ਰੋਕ ਲੀਨ ਰਾਹ ਕੋ, ਉੱਥੇ ਫਿਰ ਗੁਰੂ ਹਰਰਾਏ ਸਾਹਿਬ ਨੇ ਹੀ ਰਾਹ ਰੋਕ ਕੇ ਜਿਹੜੀ ਪਿੱਛੇ ਔਰੰਗਜ਼ੇਬ ਦੀ ਆਰਮੀ ਹੈ ਉਹਦੇ ਵਿੱਚ ਇਹਨਾਂ ਦੀ ਜਿਹੜੀ ਹੈਲਪ ਕੀਤੀ ਸੀ। ਭਾਵੇਂ ਆਪਾਂ ਕੱਲ ਢਿੱਲੋਂ ਸਾਹਿਬ ਇਸ ਚੀਜ਼ ਨੂੰ ਡਿਸਕਸ ਕਰਕੇ ਹਟੇ ਹਾਂ ਕਿ ਸਿੱਖ ਹਿਸਟਰੀ ਦੇ ਹਵਾਲਿਆਂ ਨਾਲ ਇਹ ਜਿਹੜਾ ਮੈਂ ਤੁਹਾਨੂੰ ਕਵਿਤਾਵਾਂ ਸੁਣਾ ਰਿਹਾ, ਪਰ ਜਿਹੜੀ ਆਪਾਂ ਖਾਫੀ ਖਾਨ ਦੀ ਬੁੱਕ ਹੈਗੀ ਆ ਜਾਂ ਜਿਹੜੀ ਸੁਜਨ ਰਾਏ ਦੀ ਭੰਡਾਰੀ ਹੈਗੀ ਉਹਦੇ ਵਿੱਚ ਬੜਾ ਕਲੀਅਰ ਹੈਗਾ ਕਿ ਗੁਰੂ ਸਾਹਿਬ ਨੇ ਕੋਈ ਮਿਲਟਰੀ ਅਸਿਸਟੈਂਟ ਨਹੀਂ ਦਿੱਤੀ ਸੀ। ਪਰ ਮੈਂ ਤੁਹਾਨੂੰ ਜੋ ਸਿੱਖ ਟ੍ਰੈਡੀਸ਼ਨ 'ਚ ਪਾਇਆ ਜਾਂਦਾ, ਜਿੱਥੋਂ ਗੱਲਾਂ ਸ਼ੁਰੂ ਹੋਈਆਂ ਇਹ ਸੂਰਜ ਪ੍ਰਕਾਸ਼ ਗ੍ਰੰਥ, ਉਹਦੇ ਵਿੱਚੋਂ ਇਹ ਲਾਈਆਂ ਜਿਹੜੀ ਤੁਹਾਨੂੰ ਸੁਣਾ ਰਿਹਾ। दारा को प्यारा भारा समझियो उदारा उन, मन में ना तारा डर जरा पर शाह को। मतलब उन्होंने गुरु हरराए साहब ने यह जी कविता ਦੇ ਵਿੱਚ ਦੱਸਿਆ ਕਿ ਉਹਨਾਂ ਨੇ ਦਾਰਾ ਨੂੰ ਇੱਕ ਭਰਾ ਸਮਝ ਕੇ ਉਹਦੀ ਜਿਹੜੀ ਭਲਾਈ ਕੀਤੀ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਜਿਹੜਾ ਸੀ ਰਾਜੇ ਤੋਂ ਜਿਹੜਾ ਸੀ ਉਹ ਡਰ ਨਹੀਂ ਸੀ। ਸੋ ਹੁਣ ਇਹ ਖਬਰ ਜਦੋਂ ਜਿਸ ਤਰ੍ਹਾਂ ਇਸ ਕਵੀ ਨੇ ਬਿਆਨ ਕੀਤਾ ਹੈ, ਔਰੰਗਜ਼ੇਬ ਨੂੰ ਪਤਾ ਲੱਗੀ ਕਿ ਗੁਰੂ ਹਰਰਾਏ ਸਾਹਿਬ ਨੇ ਇਹ ਜਿਹੜੀ ਸੀ ਦਾਰਾ ਦੀ ਜਿਹੜੀ ਜਰਨੀ ਸੀਗੀ, ਰਿਬੈਲੀਅਸ ਜਰਨੀ ਸੀ, ਉਹਦੇ ਵਿੱਚ ਮਦਦ ਕੀਤੀ ਸੀ। ਉਹਨਾਂ ਨੇ ਜਿਹੜਾ ਸੀ ਉਹਨੂੰ ਆਪਣੇ ਕੋਲ ਜਿਹੜਾ ਸੀ ਉਹ ਬੁਲਾਵਾ ਭੇਜ ਲਿਆ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਇਹ ਦੱਸੋ ਔਰੰਗਜ਼ੇਬ ਨੇ ਗੁਰੂ ਹਰਰਾਏ ਨੂੰ ਬੁਲਾਵਾ ਭੇਜਿਆ, ਸਮਨ ਭੇਜਿਆ,
ਜੀ ਉਹਨਾਂ ਦਾ ਕੁਝ ਪਤਾ ਲੱਗਦਾ ਕਿ ਕੌਣ ਲੈ ਕੇ ਗਿਆ ਤੇ ਕਿਸ ਈਅਰ ਦੀ ਗੱਲ, ਕਿਸ ਸਾਲ ਦੀ ਗੱਲ ਹੈ। ਸਮਨ ਜਦੋਂ ਲੈ ਗਿਆ ਜਾਂ ਸੁਨਾਹ ਜਦੋਂ ਗਿਆ, ਉਹਨੂੰ ਕੋ ਸਰਕਾਰੀ ਜਿਹੜਾ ਹੁੰਦਾ ਉਹਨੂੰ ਸਮਨ ਕਹਿੰਦੇ, ਵੈਸੇ ਤਾਂ ਆਪਾਂ ਸੁਨਾਹ ਕਰਦੇ ਜੀ। ਹਾਂਜੀ, ਉਹ ਜਿਹੜਾ ਸਮਨ ਹੈਗਾ ਉਹ ਡਿਟੇਲ ਆਪਾਂ ਨੂੰ ਲੱਭਣੀ ਜ਼ਰੂਰੀ ਸੀਗੀ। ਸੋ ਰਿਸਰਚ ਦੇ ਵਿੱਚ ਮੈਂ ਲੱਭਿਆ ਕਿ ਉਹ ਜਿਹੜਾ ਸਮਨ ਹੈ ਉਹਦੀ ਡਿਊਟੀ ਲਾਈ ਗਈ ਸੀ ਜਿਹੜਾ ਅੰਬਰ ਦਾ ਰਾਜਾ ਹੈ ਜੈ ਸਿੰਘ, ਜਿਹੜਾ ਹੁਣ ਅੰਬਰ ਜੈਪੁਰ ਹੈਗਾ। ਸੋ ਜਿਹੜਾ ਰਾਜਾ ਜੈ ਸਿੰਘ ਸੀ ਉਹਨੇ ਆਪਣਾ ਜਿਹੜਾ ਅੱਗੇ ਸੀ ਬੰਦਾ ਹਰੀਚੰਦ, ਉਹਨੂੰ ਭੇਜਿਆ ਜਿਹੜਾ ਕਿ ਇਹ ਸੰਮਨ ਲੈ ਕੇ, ਸ਼ਾਹੀ ਸੰਮਨ ਲੈ ਕੇ ਕੀਰਤਪੁਰ ਪਹੁੰਚਿਆ ਸੀ ਵਿਸਾਖੀ ਵਾਲੇ ਦਿਨ 1661 ਦੇ ਵਿੱਚ। ਉਸ ਵੇਲੇ ਫਿਰ ਗੁਰੂ ਸਾਹਿਬ ਨੇ ਜਿਹੜੇ ਸੀ ਉਹ ਸੰਮਨ ਰਿਸੀਵ ਕੀਤੇ। ਸੋ 1661 ਦੀ ਵਿਸਾਖੀ ਵਾਲੇ ਦਿਨ ਹਰੀਚੰਦ ਦੇ ਥਰੂ ਰਾਜਾ ਜੈ ਸਿੰਘ ਨੇ ਜਿਹੜਾ ਸੀ ਸੰਮਨ, ਰਾਜੇ ਦੇ ਜਿਹੜੇ ਸੰਮਨ ਸੀਗੇ ਔਰੰਗਜ਼ੇਬ ਦੇ, ਉਹ ਸ਼੍ਰੀ ਗੁਰੂ ਹਰਿਰਾਏ ਜੀ ਕੋਲ ਜਿਹੜੇ ਸੀ ਕੀਰਤਪੁਰ ਸਾਹਿਬ ਭੇਜੇ ਸੀ। ਜੀ ਡਾਕਟਰ ਸਾਹਿਬ। ਸੌਰੀ, ਵਿੱਚ ਕਾਲ ਆ ਗਈ ਸੀ। ਨੋ ਪ੍ਰੋਬਲਮ ਜੀ ਡਾਕਟਰ ਸਾਹਿਬ, ਕੋਈ ਗੱਲ ਨਹੀਂ। ਠੀਕ ਹੈ। ਗੁਰੂ ਹਰਿਰਾਏ ਔਰੰਗਜ਼ੇਬ ਨੂੰ ਮਿਲਣ ਚਲੇ ਗਏ ਸੀ ਉਦੋਂ? ਨਹੀਂ, ਉਹ ਖੁਦ ਨਹੀਂ ਗਏ। ਇਹ ਇਤਿਹਾਸ ਦੇ ਵਿੱਚ ਪਤਾ ਲੱਗਦਾ ਹੈ ਕਿ ਜਦੋਂ ਉਹਨਾਂ ਨੂੰ ਸੰਮਨ ਮਿਲੇ ਗੁਰੂ ਹਰਿਰਾਏ ਸਾਹਿਬ ਜੀ ਖੁਦ ਨਹੀਂ ਗਏ, ਪਰ ਉਹਨਾਂ ਨੇ ਆਪਣਾ ਜਿਹੜਾ ਬੇਟਾ ਸੀ ਰਾਮ ਰਾਏ, ਹੁਣ ਜਿਹੜਾ ਤੁਹਾਡਾ ਕੁਐਸਚਨ ਤੁਸੀਂ 2 ਦਿਨ ਪਹਿਲਾਂ ਪੁੱਛਿਆ ਸੀ, ਇੱਥੇ ਆ ਕੇ ਕੜੀ ਜੁੜਦੀ ਹੈ। ਗੁਰੂ ਹਰਿਰਾਏ ਸਾਹਿਬ ਨੇ ਆਪਣਾ ਜਿਹੜਾ ਬੇਟਾ ਰਾਮ ਰਾਏ ਸੀ ਉਹਨੂੰ ਫਿਰ ਔਰੰਗਜ਼ੇਬ ਨੂੰ ਜਿਹੜਾ ਮਿਲਣ ਦੇ ਲਈ ਭੇਜਿਆ। ਉਹਨੂੰ ਭੇਜਿਆ ਜੀ। ਉਦੋਂ ਆਪ ਨਹੀਂ ਗਏ, ਫਿਰ ਆਪਣੇ ਪੁੱਤਰ ਨੂੰ ਭੇਜਿਆ ਸੀ ਰਾਮ ਰਾਏ, ਆਪਣੇ ਪੁੱਤਰ ਨੂੰ ਭੇਜਿਆ ਆਪਣੀ ਜਗ੍ਹਾ ਰਿਪਰੈਜ਼ੈਂਟ। ਉਹ ਜਿਹੜਾ ਰਾਮ ਰਾਏ ਸੀ ਉਹਨੇ ਜਿਹੜਾ ਸੀਗਾ ਗੁਰੂ ਸਾਹਿਬ ਨੂੰ ਰਿਪਰੈਜ਼ੈਂਟ ਕੀਤਾ। ਉਮਰ ਕਿੰਨੀ ਕੁ ਸੀ ਉਦੋਂ ਰਾਮ ਰਾਏ ਦੀ? ਉਮਰ ਉਸ ਵੇਲੇ ਛੋਟੀ ਦੱਸੀ ਜਾਂਦੀ ਹੈ ਕਿਤਾਬਾਂ ਦੇ ਮੁਤਾਬਕ, ਅਬਾਊਟ 15 ਸਾਲ ਦੀ ਜਿਹੜੀ ਉਮਰ ਸੀ, ਟੀਨੇਜਰ ਸੀ ਰਾਮ ਰਾਏ। ਉਹਨੂੰ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਬੜੀ ਇਹ ਖਾਸ ਹਦਾਇਤ ਕੀਤੀ ਕਿ ਜੋ ਮਰਜ਼ੀ ਹੋ ਜਾਵੇ, ਤੂੰ ਜਿਹੜਾ ਆਪਣੇ ਸਿੱਖੀ ਸਿਧਾਂਤ ਹੈਗੇ ਆ, ਗੁਰੂ ਨਾਨਕ ਦੇਵ ਜੀ ਦੀ ਜਿਹੜੀ ਫਿਲਾਸਫੀ ਹੈਗੀ ਆ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਉਣਿਆਈ ਨਹੀਂ ਆਉਣ ਦੇਣੀ। ਵੀ ਮਤਲਬ ਤੇਰੇ ਤੇ ਜਿਹੜਾ ਅਸੀਂ ਕਹਿ ਲਓ ਵੀ ਇੰਨਾ ਵਿਸ਼ਵਾਸ ਜਾਂ ਭਰੋਸਾ ਕਰਕੇ ਪੂਰੀ ਕੌਮ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਜਿਹੜਾ ਤੂੰ ਉੱਥੇ ਜਾ ਰਿਹਾ ਆ। ਤੇ ਈਵਨ ਇਸ ਮੌਕੇ ਤੇ ਉਹਨਾਂ ਨੇ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜਿਹੜੀ ਸੀਗੀ ਉਹ ਵੀ ਨਾਲ ਜਿਹੜੀ ਸੀ ਯੰਗ ਰਾਮ ਰਾਏ ਨੂੰ ਨਾਲ ਦਿੱਤੀ, ਜਿਹੜੀ ਕਿ ਨਾਲ ਇਹਨਾਂ ਦੇ ਸੀਗੇ ਭਾਈ ਗੁਰਦਾਸ, ਜਿਹੜੇ ਭਾਈ ਬਹਿਲੋ ਦੀ ਫੈਮਿਲੀ ਚੋਂ ਸੀਗੇ, ਉਹ ਵੀ ਨਾਲ ਗਏ, ਜਿਹੜੇ ਕਿ ਰਾਹ 'ਚ ਜਾਂਦੇ ਹੋਏ ਉਹਦੇ ਵਿੱਚੋਂ ਹੋਲੀ ਬੀੜ ਦੇ ਵਿੱਚੋਂ, ਪਵਿੱਤਰ ਬੀੜ ਦੇ ਵਿੱਚੋਂ ਜਿਹੜਾ ਸੀ ਨਾਲ ਨਾਲ ਪਾਠ ਕਰਦੇ ਗਏ ਤੇ ਰਾਮ ਰਾਏ ਨੂੰ ਇਹ ਤਾਕੀਦ ਕਰਦੇ ਗਏ ਵੀ ਜਿਹੜੀ ਇਹ ਗੁਰੂ ਦੀ ਸਿੱਖਿਆ ਹੈਗੀ ਆ, ਜਿਹੜੀ ਇਸ ਬਾਣੀ ਦੇ ਵਿੱਚ ਲਿਖਿਆ ਹੈਗਾ, ਤੂੰ ਇਹਦੇ ਉੱਪਰ ਜਿਹੜਾ ਉਤਰਨਾ ਹੈਗਾ। ਅੱਛਾ, ਗੁਰਦਾਸ ਜੀ ਤੋਂ ਇਲਾਵਾ ਉਹਨਾਂ ਤੋਂ ਇਲਾਵਾ ਵੀ ਕੋਈ ਨਾਲ ਸੀ? ਹਾਂਜੀ, ਭਾਈ ਗੁਰਦਾਸ ਜੀ ਤੋਂ ਇਲਾਵਾ ਦੀਵਾਨ ਦਰਗਾ ਮਲ, ਇਹਨਾਂ ਦਾ ਨਾਮ ਜਿਹੜਾ ਜ਼ਿਆਦਾ ਜ਼ਿਕਰ ਆਉਂਦਾ ਹੈ ਬਾਰ-ਬਾਰ ਕਿ ਉਹ ਰਾਮ ਰਾਏ ਜੀ ਦੇ ਜਿਹੜਾ ਨਾਲ ਸੀ। ਇੱਥੇ ਮੈਂ ਇਹ ਦੱਸ ਦਵਾਂ ਵੀ ਇਹ ਜਿਹੜੀ ਬੀੜ ਆ, ਇਹਦੀ ਮੈਨੂੰ ਰਿਸਰਚ ਕਰਨ ਦੇ ਪਤਾ ਲੱਗਾ ਵੀ ਜਿਹੜੀ ਬੀੜ 7ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਨੇ ਰਾਮ ਰਾਏ ਦੇ ਕੋਲ ਭੇਜੀ ਸੀਗੀ, ਇਹਦੇ ਉੱਪਰ ਉਹਨਾਂ ਦੇ ਜਿਹੜਾ ਸੀ ਉਹਨਾਂ ਦਾ ਨਿਸ਼ਾਨ ਵੀ ਹੈ, ਸਿਗਨੇਚਰ, ਔਰ ਉਹਦੀ ਜਿਹੜੀ ਡੇਟ ਹੈਗੀ ਆ ਉਹ 29 ਮਾਰਚ 1659 ਬਣਦੀ ਹੈ। 1716 ਵਰਖੇ ਮਾਹ ਵਿਸਾਖ ਵਧੀ ਇੱਕ ਦੇ ਦਿਨ ਗ੍ਰੰਥ ਲਿਖਾ। ਆ ਜਿਹੜੀ ਲਾਈਨ ਹੈਗੀ ਹੈ ਇਦਾਂ ਉੱਥੇ ਜਿਹੜੀ ਲਿਖੀ ਹੋਈ ਹੈ 7ਵੇਂ ਪਾਤਸ਼ਾਹ ਵੱਲੋਂ। ਤੇ ਇਹ ਜਿਹੜਾ ਗ੍ਰੰਥ ਹੈ, ਇਹ ਜਿਹੜੀ ਬੀੜ ਹੈ, ਇਹ ਮੁੜ ਕੇ ਹੁਣ ਇਸ ਵੇਲੇ ਦੇਹਰਾਦੂਨ ਜਿਹੜਾ ਰਾਮ ਰਾਈਆਂ ਦਾ ਡੇਰਾ ਹੈਗਾ ਉੱਥੇ ਪਈ ਵੀ ਹੈ। ਠੀਕ। ਅੱਛਾ ਡਾਕਟਰ ਸਾਹਿਬ, ਫਿਰ ਮੁਲਾਕਾਤ ਹੋਈ, ਉਹਦੇ ਬਾਰੇ ਕੁਝ ਡਿਟੇਲ ਦੱਸੋ। ਔਰੰਗਜ਼ੇਬ ਨਾਲ ਜਿਹੜੀ ਮੁਲਾਕਾਤ ਰਾਮ ਰਾਏ ਦੀ? ਰਾਮ ਰਾਏ ਦੀ ਜਦੋਂ ਔਰੰਗਜ਼ੇਬ ਦੇ ਨਾਲ ਮੁਲਾਕਾਤ ਹੋਣੀ, ਦੇਖੋ ਜਿਹੜਾ ਔਰੰਗਜ਼ੇਬ ਹੈ ਉਹ ਖੁਦ ਬੜਾ ਵੱਡਾ ਥਿਓਲੋਜੀਨ ਹੈ, ਮਤਲਬ ਉਹਨੂੰ ਧਰਮ ਦਾ ਪੜ੍ਹਨ ਦਾ ਬਹੁਤ ਇੰਟਰਸਟ ਹੈਗਾ, ਬਹੁਤ ਹੀ ਹਾਈਲੀ ਐਕਸਪੀਰੀਅੰਸਡ ਉਹ ਇੱਕ ਫਿਲਾਸਫਰ ਹੈ। ਕੱਲਾ ਰਾਜਾ ਹੀ ਨਹੀਂ ਹੈ, ਉਹਨੂੰ ਖੁਦ ਵੀ ਪੜ੍ਹਾਈ ਲਿਖਾਈ ਦਾ ਬਹੁਤ ਸ਼ੌਂਕ ਹੈਗਾ। ਸੋ ਉੱਥੇ ਜਦੋਂ ਗੱਲਾਂ ਬਾਤਾਂ ਹੋਈਆਂ ਰਾਮ ਰਾਏ ਦੇ ਨਾਲ, ਦੀਵਾਨ ਦਰਗਾਹ ਮਲ ਨਾਲ ਸੀ, ਭਾਈ ਗੁਰਦਾਸ ਨਾਲ ਸੀ, ਇਹ ਯਮੁਨਾ ਦੇ ਕੰਢੇ ਤੇ ਕਹਿ ਲਓ ਵੀ ਕੈਂਪ ਲੱਗਿਆ ਜਿੱਥੇ ਜਾ ਕੇ ਇਹ ਗੱਲਬਾਤ ਹੋਈ ਹੈ। ਉੱਥੇ ਰਾਮ ਰਾਏ ਨੇ ਪਹਿਲਾਂ ਕੁਝ ਦਿਨਾਂ ਦੇ ਵਿੱਚ ਕਾਫੀ ਔਰੰਗਜ਼ੇਬ ਨੂੰ ਵਧੀਆ ਗੱਲਾਂ ਕਰਕੇ ਪ੍ਰਭਾਵਿਤ ਕੀਤਾ, ਪਰ ਉਸ ਵੇਲੇ ਕਿਹਾ ਜਾਂਦਾ ਵੀ ਇੱਕ ਕਿਸੇ ਨੇ ਸ਼ਰਾਰਤ ਵਜੋਂ ਇੱਕ ਕਿਸੇ ਜਿਹੜਾ ਹੋਰ ਕੋਈ ਵਜ਼ੀਰ ਸੀਗਾ ਦਰਬਾਰ ਦੇ ਵਿੱਚ, ਉਹਨੇ ਔਰੰਗਜ਼ੇਬ ਨੂੰ ਇੱਕ ਜਿਹੜੀ ਗੁਰਬਾਣੀ ਦੇ ਵਿੱਚ ਤੁਕ ਹੈਗੀ ਉਹਦੇ ਵੱਲ ਇਸ਼ਾਰਾ ਕੀਤਾ ਵੀ ਇਹਦਾ ਮਤਲਬ ਪੁੱਛ। ਤੇ ਜਦੋਂ ਉਹ ਜਿਹੜੀ ਤੁਕ ਸੀਗੀ ਉਹ ਤੁਕ ਪੜ੍ਹਨ ਲੱਗਿਆ, ਜਿਹੜਾ ਰਾਮ ਰਾਏ ਹੈ ਉਹ ਘਬਰਾ ਗਿਆ। ਉਹਨੇ ਆਪਣੇ ਵੱਲੋਂ ਥੋੜੀ ਜਿਹੀ ਕਹ ਲਓ ਵੀ ਜ਼ਿਆਦਾ ਹੀ ਵੈਂਟ ਬਿਯੋਂਡ, ਜਿਹੜਾ ਵੀ ਉਹਨੂੰ ਉਹ ਗੱਲ ਤੋਂ ਜਿਹੜਾ ਮਤਲਬ ਸੀ ਉਹ ਥੋੜਾ ਜਿਹਾ ਓਵਰ ਸਟੈਪ ਕਰ ਗਿਆ। ਮਤਲਬ ਮੈਂ ਤੁਹਾਨੂੰ ਉਹ ਜਿਹੜੀ ਲਾਈਨ ਹੈ ਢਿੱਲੋਂ ਸਾਹਿਬ ਸੁਣਾ ਦੇਣਾ, ਜਿੱਥੋਂ ਜਾ ਕੇ ਇਸ ਗੱਲ ਦਾ ਜਿਹੜੀ ਸ਼ੁਰੂਆਤ ਹੁੰਦੀ ਹੈ ਵੀ ਉਹਨੇ ਲਾਈਨ ਬਦਲੀ ਔਰੰਗਜ਼ੇਬ ਨੂੰ ਖੁਸ਼ ਕਰਨ ਦੇ ਲਈ। ਇਹ ਲਾਈਨ ਹੈਗੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈਗੀ ਹੈ
अंग नंबर 466 के ऊपर मिट्टी मुसलमान की पेड़े पई घुमियार घड़ बना इत्ता किए जल्दी करे पुकार। मतलब ਵੀ ਜਿਹੜੀ ਇਹ ਮਿੱਟੀ ਹੈ ਜਿਹਦੇ ਨਾਲ ਮੁਸਲਮਾਨ ਦੀ ਜਿਹੜੀ ਹੈਗੀ ਆਪਣੀ ਮਰਨ ਤੋਂ ਬਾਅਦ ਜਿੱਥੇ ਦਫਨ ਹੁੰਨੇ ਆਪਾਂ, ਜਿਹੜੀ ਇਹੀ ਮੁੜ ਕੇ ਜਿਹੜਾ ਉੱਥੇ ਕਦੀ ਕਦੀ ਜਿਹੜਾ ਘੁਮਾਰ ਹੈਗਾ ਉਹਦੇ ਭਾਂਡਿਆਂ ਵਿੱਚ ਵੀ ਵਰਤੀ ਹੋ ਜਾਂਦੀ ਹੈ। ਤੇ ਮਤਲਬ ਇਹ ਇੱਕ ਤਰ੍ਹਾਂ ਦਾ ਜਿਹੜਾ ਗੁਰੂ ਸਾਹਿਬ ਦਾ ਸੁਨੇਹਾ ਸੀ ਉਹਦੇ ਵਿੱਚ ਉਹ ਕਿਸੇ ਧਰਮ ਦੇ ਵਿਰੁੱਧ ਨਹੀਂ ਸੀ, ਉਹ ਮੁਸਲਮਾਨ ਦੇ ਵਿਰੁੱਧ ਨਹੀਂ ਸੀ, ਉਹ ਵੈਸੇ ਹੀ ਜਿੱਦਾਂ ਜਿੰਨੀਆਂ ਵੀ ਇਹ ਰੀਤੀ ਰਿਵਾਜ ਹੈਗੇ ਆ, ਭਾਵੇਂ ਉਹ ਦਫਨ ਕਰਨ ਦੇ ਹੋਣ ਭਾਵੇਂ ਉਹ ਸੰਸਕਾਰ ਕਰਨ ਦੇ ਹੋਣ, ਉਹ ਇਹ ਸ਼ੋਅ ਕਰਨਾ ਚਾਹੁੰਦੇ ਸੀ ਵੀ ਇਹਦੇ ਵਿੱਚ ਇਹ ਰੱਬ ਦੇ ਨਾਲ ਇਹਨਾਂ ਦਾ ਕੋਈ ਜਿਹੜੀ ਮਿਸਟਰੀ ਹੈਗੀ ਆ, ਤਾਂ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ ਕਿ ਮੁੜ ਕੇ ਉਹਨਾਂ ਭਾਂਡਿਆਂ ਦਾ ਕੀ ਬਣਦਾ, ਅੱਗੇ ਮਿੱਟੀ ਦਾ ਕੀ ਬਣਦਾ। ਇਹ ਜਿਹੜੀ ਚੀਜ਼ ਹੈਗੀ ਆ, ਇਹ ਰੱਬ ਨੇ ਆਪਣੇ ਕੋਲ ਜਿਹੜੀ ਮਤਲਬ ਉਹਦੀ ਇੱਕ ਮਿਸਟਰੀ ਹੈਗੀ ਆ, ਉਹਦੇ ਜਿਹੜੇ ਅਸੂਲ ਹੈਗੇ ਆ, ਜੋ ਰੱਬ ਦੇ ਅਸੂਲ ਹੈਗੇ ਜਿਹਨਾਂ ਨੂੰ ਜਿਹੜੇ ਇਨਸਾਨ ਹੈਗਾ ਉਹ ਨਹੀਂ ਜਾਣ ਸਕਦਾ। ਸੋ ਇਹਨਾਂ ਚੀਜ਼ਾਂ ਦੇ ਉੱਤੇ ਮਤਲਬ ਜਿਹੜਾ ਹੈਗਾ ਉਹ ਜਿਹੜਾ ਰਾਮ ਰਾਏ ਸੀ ਉਹਨੂੰ ਇਸ ਚੀਜ਼ ਦੀ ਵਰੀ ਕਰਨ ਦੀ ਲੋੜ ਨਹੀਂ ਸੀ, ਕਿਉਂਕਿ ਗੁਰੂ ਸਾਹਿਬ ਦਾ ਮਤਲਬ ਜਿਹੜਾ ਸੀ ਫਿਲਾਸਫੀਕਲ ਮਤਲਬ ਸੀ। ਪਰ ਉਹਨੂੰ ਲੱਗਿਆ ਰਾਮ ਰਾਏ ਨੂੰ ਵੀ ਜੇ ਮੈਂ ਮੁਸਲਮਾਨ ਕਿਹਾ ਤੇ ਕਿਤੇ ਔਰੰਗਜ਼ੇਬ ਜਿਹੜਾ ਗੁੱਸੇ ਨਾ ਹੋ ਜਾਵੇ, ਕਿਉਂਕਿ ਏਦਾਂ ਨਾ ਗੱਲ ਹੋਵੇ ਵੀ ਇਹ ਮੁਸਲਮਾਨ ਦੇ ਬਾਰੇ ਕੁਝ ਕਿਹਾ ਗਿਆ। ਤਾਂ ਉਹਨੇ ਕੀ ਕੀਤਾ, ਮੁਸਲਮਾਨ ਦੀ ਬਜਾਏ ਉਹਨੇ ਜਿਹੜਾ ਸੀ ਵਰਡ ਬੇਈਮਾਨ ਕਰਤਾ। ਉਹਨੇ ਕਹਿਤਾ ਮਿੱਟੀ ਮੁਸਲਮਾਨ ਕੀ ਪੀੜੀ ਪਈ ਘੁਮਿਆਰ ਪਰਾਈ ਪਈ ਘੁਮਿਆਰ, ਉਹਦੇ ਵਿੱਚ ਉਹਨੇ ਜਾ ਕੇ ਮਿੱਟੀ ਮੁਸਲਮਾਨ ਕੀ ਦੀ ਬਜਾਏ ਮਿੱਟੀ ਬੇਈਮਾਨ ਕੀ ਦੀ ਕਹਿਤਾ। ਮਤਲਬ ਉਹਨੇ ਜਿਹੜਾ ਅੱਖਰ ਸੀ ਉਹਨੂੰ ਚੇਂਜ ਕਰ ਦਿੱਤਾ, ਜਿੱਤੋਂ ਕਿ ਕਿਹਾ ਜਾਂਦਾ ਕਿ ਔਰੰਗਜ਼ੇਬ ਬੜਾ ਖੁਸ਼ ਹੋ ਗਿਆ ਤੇ ਉਹਦਾ ਜਿਹੜਾ ਸੀ ਵਧੀਆ ਮਾਨ ਸਨਮਾਨ ਕੀਤਾ ਗਿਆ, ਔਰ ਰਾਮ ਰਾਏ ਨੂੰ ਕਾਫੀ ਦਿਨ ਉੱਥੇ ਕਹਿ ਲਓ ਵੀ ਐਜ਼ ਅ ਸਟੇਟ ਗੈਸਟ ਰੱਖਿਆ ਗਿਆ, ਔਰ ਉਹਦੀ ਕਾਫੀ ਵਡਿਆਈ ਹੋਈ ਰਾਇਲ ਦਰਬਾਰ ਦੇ ਵਿੱਚ। ਉਹਨੂੰ ਕਾਫੀ ਵੱਡੇ ਰਾਜਸੀ ਜਿਹੜੇ ਸੀ ਉਹ ਤੋਹਫੇ ਵਗੈਰਾ ਵੀ ਦਿੱਤੇ ਗਏ। ਜੀ ਢਿੱਲੋਂ ਸਾਹਿਬ। ਅੱਛਾ, ਫਿਰ ਜਦੋਂ ਪਤਾ ਲੱਗਾ ਗੁਰੂ ਹਰਿਰਾਏ ਨੂੰ, ਫਿਰ ਉਹਨਾਂ ਦਾ ਕੀ ਰਿਐਕਸ਼ਨ ਸੀ? ਜਦੋਂ ਗੁਰੂ ਹਰਿਰਾਏ ਸਾਹਿਬ ਨੂੰ ਇਸ ਚੀਜ਼ ਦਾ ਪਤਾ ਲੱਗਾ ਵੀ ਜਿਹੜੇ ਨਾਲ ਸਾਥੀ ਗਏ ਹੋਏ ਸੀਗੇ, ਉਹਨਾਂ ਨੇ ਜਦੋਂ ਇਹ ਖਬਰ ਦਿੱਤੀ ਗੁਰੂ ਹਰਿਰਾਏ ਜੀ ਪਾਤਸ਼ਾਹ ਨੂੰ ਕਿ ਰਾਮ ਰਾਏ ਨੇ ਇਦਾਂ ਜਿਹੜਾ ਇੱਕ ਅੱਖਰ ਜਿਹੜਾ ਹੈਗਾ ਬਦਲਿਆ ਹੈਗਾ ਔਰੰਗਜ਼ੇਬ ਤੋਂ ਡਰਦੇ ਆ, ਤੇ ਉਹ ਤੋਂ ਆਫ ਕੋਰਸ ਗੁਰੂ ਹਰਿਰਾਏ ਜੀ ਕਾਫੀ ਗੁੱਸੇ ਹੋਏ। ਮਤਲਬ ਉਹਨਾਂ ਨੇ ਇਸ ਚੀਜ਼ ਨੂੰ ਬਹੁਤ ਇਹਦਾ ਸੀਰੀਅਸ ਨੋਟਿਸ ਲਿਆ। ਉਹ ਭਾਵੇਂ ਉਹਨਾਂ ਦਾ ਬੇਟਾ ਸੀ, ਪਰ ਉਹਨਾਂ ਨੇ ਕਿਹਾ ਵੀ ਨਹੀਂ, ਇਹ ਜਿਹੜਾ ਓਫੈਂਸ ਹੈਗਾ, ਇਹ ਜਿਹੜੀ ਗੁਸਤਾਖੀ ਹੈਗੀ ਹੈ, ਇਹ ਮਾਫੀ ਕਰਨ ਦੇ ਲਾਇਕ ਨਹੀਂ ਹੈਗੀ। ਤੇ ਉਹਨਾਂ ਨੇ ਜਿਹੜਾ ਸੀ ਰਾਮ ਰਾਏ ਨੂੰ ਕਿਹਾ ਜਾਂਦਾ ਵੀ ਇਸ ਵੇਲੇ ਉਹ ਹੁਕਮ ਦੇਤਾ ਗੁੱਸੇ 'ਚ ਵੀ ਹੁਣ ਉਹਨੂੰ ਜਾ ਕੇ ਸੁਨੇਹਾ ਦੇ ਦਿਓ ਵੀ ਜਿੱਧਰ ਨੂੰ ਉਹਦਾ ਮੂੰਹ ਹੈਗਾ ਉਹ ਉਧਰ ਨੂੰ ਹੀ ਜਿਹੜਾ ਸੀ ਉਹ ਕੂਚ ਕਰ ਜਾਵੇ, ਮਤਲਬ ਇੱਧਰ ਮੇਰੇ ਕੋਲ ਨਾ ਆਵੇ। ਤੇ ਕਿਹਾ ਜਾਂਦਾ ਕਿਤਾਬਾਂ ਦੇ ਮੁਤਾਬਕ ਵੀ ਉਸ ਵੇਲੇ ਜਦੋਂ ਫਿਰ ਉਹਨੂੰ ਇਹ ਖਬਰ ਪਤਾ ਲੱਗੀ ਰਾਮ ਰਾਏ ਨੂੰ ਵੀ ਮੇਰੇ ਫਾਦਰ ਨੇ ਮੈਨੂੰ ਇਹ ਜਿਹੜਾ ਹੁਕਮ ਦੇ ਦਿੱਤਾ ਹੈ ਗੁਰੂ ਹਰਿਰਾਏ ਸਾਹਿਬ ਨੇ, ਉਹ ਉਸ ਵੇਲੇ ਜਿੱਧਰ ਨੂੰ ਉਹਦਾ ਮੂੰਹ ਸੀ ਉਧਰ ਨੂੰ ਤੁਰ ਪਿਆ। ਤੇ ਪਹਿਲਾਂ ਉਹ ਕਰਤਾਰਪੁਰ ਪਹੁੰਚਿਆ ਜਿੱਥੇ ਉਹਨਾਂ ਦੇ ਰਿਲੇਟਿਵ ਸੀਗੇ ਆਪਣੇ ਧੀਰਮਲ ਹੋਣੀ, ਉਹਨਾਂ ਨੇ ਉਹਦਾ ਸਵਾਗਤ ਕੀਤਾ। ਉਸ ਤੋਂ ਅੱਗੇ ਫਿਰ ਮਾਝੇ 'ਚ ਹੁੰਦਾ ਹੋਇਆ ਲਾਹੌਰ ਪਹੁੰਚ ਗਿਆ। ਮਾਝੇ 'ਚ ਵੀ ਉਹਦਾ ਸਿੱਖਾਂ ਨੇ ਬਹੁਤਾ ਸਾਥ ਨਹੀਂ ਦਿੱਤਾ, ਪਰ ਜਦੋਂ ਲਾਹੌਰ ਪਹੁੰਚਿਆ ਸਾਈਂ ਮੀਆਂ ਮੀਰ ਦੇ ਘਰ ਦੇ ਕੋਲ ਉਸ ਜਗ੍ਹਾ ਤੇ ਉੱਥੇ ਗੁਰੂ ਹਰਿਰਾਏ ਸਾਹਿਬ ਦਾ ਸੁਨੇਹਾ ਪਹਿਲਾਂ ਹੀ ਪਹੁੰਚ ਚੁੱਕਾ ਸੀ ਕਿ ਕੋਈ ਵੀ ਰਾਮ ਰਾਏ ਨੂੰ ਪੈਸੇ ਟੱਕੀ ਦੀ ਜਿਹੜੀ ਉਹ ਹੈਲਪ ਨਾ ਕਰੇ। ਜਿਹੜੇ ਲਾਹੌਰ ਦੇ ਹੁਣ ਜਿਹੜੇ ਸਿੱਖ ਸੰਗਤ ਸੀਗੀ ਉਹ ਬੜੇ ਹੈਰਾਨ ਹੋਏ ਵੀ ਹੁਣ ਗੁਰੂ ਹਰਿਰਾਏ ਸਾਹਿਬ ਦਾ ਵੀ ਇਹ ਹੁਕਮ ਹੈ ਵੀ ਇਹਦੀ ਕਿਸੇ ਤਰ੍ਹਾਂ ਦੀ ਕੋਈ ਮਨੀ ਵੱਲੋਂ ਕੋਈ ਪੈਸੇ ਵੱਲੋਂ ਹੈਲਪ ਨਾ ਕੀਤੀ ਜਾਵੇ। ਉਹਨਾਂ ਨੇ ਇੱਕ ਜਿਹੜਾ ਸੀ ਇੱਕ ਤਰਕੀਬ ਬਣਾਈ ਆਪਸ ਵਿੱਚ। ਉਹ ਕਹਿੰਦੇ ਵੀ ਗੁਰੂ ਸਾਹਿਬ ਨੇ ਪੈਸੇ ਦੀ ਗੱਲ ਕੀਤੀ ਹੈ, ਪਰ ਉਹਨਾਂ ਨੇ ਕੋਈ ਸੋਨੇ ਜਾਂ ਚਾਂਦੀ ਦੀ ਗੱਲ ਨਹੀਂ ਕੀਤੀ। ਏਦਾਂ ਚੰਗਾ ਨਹੀਂ ਲੱਗਦਾ ਵੀ ਜੇ ਅਸੀਂ ਖਾਲੀ ਹੱਥੀ ਜਾ ਕੇ ਰਾਮ ਰਾਏ ਨੂੰ ਮਿਲੀਏ। ਤੇ ਲਾਹੌਰ ਦੇ ਕੁਝ ਸਿੱਖ ਸੀਗੇ ਜਿਨ੍ਹਾਂ 'ਚ ਨਾਮ ਆਉਂਦਾ ਭਾਈ ਹੀਰਾ, ਭਾਈ ਕਿਸ਼ਨਾ, ਭਾਈ ਤਿਲਾਰੀ ਤੇ ਹੋਰ ਲਾਹੌਰ ਦੀ ਕਾਫੀ ਸੰਗਤ ਸੀਗੀ ਜਿਹੜੀ ਕਿ ਇਹ ਜਿਹੜਾ ਸੀਗੀ ਸੋਨਾ ਤੇ ਚਾਂਦੀ ਵਗੈਰਾ ਲਾ ਕੇ ਜਾ ਕੇ ਰਾਮ ਰਾਏ ਨੂੰ ਜਾ ਕੇ ਮਿਲੀ, ਤੇ ਉਹਦਾ ਜਿਹੜਾ ਸੀ ਖੂਬ ਉਹਨਾਂ ਨੇ ਸਵਾਗਤ ਕੀਤਾ। ਜੀ ਰੋਲ ਸਾਹਿਬ। ਤੇ ਕਿੱਥੇ ਲਾਇਆ ਫਿਰ ਡੇਰਾ ਇਹਨਾਂ ਲਾਹੌਰ ਆ ਕੇ? ਕਿੱਥੇ ਲਾਹੌਰ ਆ ਕੇ ਇਹਨੇ ਜਿੱਥੇ ਹੁਣ ਜਗ੍ਹਾ ਗੁਰਦੁਆਰਾ ਜਿੱਦਾਂ ਮੁੜ ਕੇ ਦਾ ਨਾਮ ਚਬੱਚਾ ਸਾਹਿਬ ਰੱਖਿਆ ਗਿਆ, ਇਹ ਜਗ੍ਹਾ ਉਹੀ ਸੀ ਢਿੱਲੋਂ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਵੀ ਜਦੋਂ ਲਾਹੌਰ ਵਿਜ਼ਿਟ ਕੀਤਾ ਸੀਗਾ, ਜਿਹੜੀ ਜਗ੍ਹਾ ਠਹਿਰੇ ਸੀਗੇ। ਜਿਹੜੀ ਪੁਰਾਣੀ ਕਿਤਾਬ 'ਚੋਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ, ਗਿਆਨੀ ਜਵਾਹਰ ਸਿੰਘ ਜੀ ਕਿਤਾਬ ਹੈ, ਉਹਦੇ ਵਿੱਚੋਂ ਮੈਂ ਤੁਹਾਨੂੰ ਇੱਕ ਲਾਈਨ ਹੋਰ ਸੁਣਾ ਦਿੰਦਾ। ਰਾਮ ਰਾਏ ਕੋ ਜੋ ਸਥਾਨ ਇਹ ਗੁਰੂ ਨਾਨਕ ਤਾਹ ਟਿਕੇ ਸੁਖਦਾਈ, ਤਾਂ ਕੇ ਨਿਕਟ ਕਸਾਏਪੁਰ ਅਬ ਦੂਰ ਭਇਓ ਤਿਉ ਤੁਰ ਰੁਲਾਈ, ਜਨਮ ਪੈ ਕੁਲ ਤਹਿ ਵਿਖੈ ਮੀਆਂ ਮੀਰ ਕੋ ਸੰਤ ਮਿਲੇ ਸੁਖਦਾਈ। ਤੇ ਮਤਲਬ ਰਾਮ ਰਾਏ ਉਸ ਜਗ੍ਹਾ ਤੇ ਜਾ ਕੇ ਰੁਕਿਆ ਜਿਹੜੀ ਕਿ ਕਸਾਬਪੁਰਾ ਦੇ ਬਿਲਕੁਲ ਨੇੜੇ ਹੈਗਾ, ਕਸਾਈਪੁਰਾ ਜਿੱਥੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਠਹਿਰੇ ਉਹਦੇ ਬਹੁਤ ਨੇੜੇ ਹੈਗਾ। ਤੇ ਉੱਥੇ ਸਾਈਂ ਮੀਆਂ ਮੀਰ ਵੀ ਸੀ ਜਿਹੜਾ ਉਹ ਉੱਥੇ ਆ ਕੇ ਮਿਲਣ ਰਾਮ ਰਾਏ ਨੂੰ ਆਏ ਉਸ ਜਗ੍ਹਾ ਦੇ ਉੱਪਰ। ਉਹ ਸੇਮ ਉਹੀ ਜਗ੍ਹਾ? ਹਾਂਜੀ, ਉਸੇ ਜਗ੍ਹਾ ਦੇ ਉੱਪਰ ਜਿੱਥੇ ਜਾ ਕੇ ਠਹਿਰੇ ਸੀ ਜਿਹੜਾ ਹੈ ਚਬੱਚਾ ਰਾਮ ਰਾਏ ਹੈ। ਇੱਥੇ ਜਾ ਕੇ ਫਿਰ ਜਿਹੜੇ ਸਾਈਂ ਮੀਆਂ ਮੀਰ ਸੀ, ਈਵਨ ਕੁਝ ਹੋਰ
ਜਿਹੜੇ ਇਸ ਵੇਲੇ ਲਾਹੌਰ ਦੇ ਹੋਰ ਫਕੀਰ ਸੀ ਜਿਨ੍ਹਾਂ 'ਚ ਸ਼ਾਹ ਹੁਸੈਨ ਦਾ ਨਾਮ ਵੀ ਆਉਂਦਾ, ਇਹ ਵੀ ਆ ਕੇ ਇੱਥੇ ਮਿਲਣ ਆਏ ਆ। ਮੈਂ ਤੁਹਾਨੂੰ ਉਹ 'ਚੋਂ ਇੱਕ ਲਾਈਨ ਹੋਰ ਸੁਣਾ ਦੇਣਾ। ਪੀਰ ਫਕੀਰ ਲਾਹੌਰੀ ਭੂਰ ਆਏ ਅਜ਼ਮਤ ਪਿਖੀ ਪਿਖਾਈ, ਗੁਰਸੁਤ ਪਾਈ ਫਤਿਹ ਜ਼ਰੂਰ, ਸ਼ਾਹ ਹੁਸੈਨ ਮੀਰ ਮੀਆਂ ਲੌ ਲੱਗੇ ਕਲਾਮ ਖਿਆਲ ਮਿਲੀ ਗਾਨ। ਵੀ ਮਤਲਬ ਸ਼ਾਹ ਹੁਸੈਨ ਸਾਈ ਮੀਆਂ ਮੀਰ ਇਹ ਸਾਰੇ ਆਏ ਤੇ ਇੱਥੇ ਆ ਕੇ ਮਿਲ ਕੇ ਗਾਉਣ ਲੱਗੇ। ਜਿਹੜੇ ਸੀ ਇਹ ਬੜੇ ਪਹੁੰਚੇ ਹੋਏ ਪੀਰ ਫਕੀਰ ਲਾਹੌਰ ਦੇ, ਇਹ ਆ ਕੇ ਜਿਹੜੇ ਸੀ ਇਹਨਾਂ ਨੇ ਆ ਕੇ ਉੱਥੇ ਜਿਹੜਾ ਸੀ ਇਕੱਠ ਦੇ ਵਿੱਚ ਜਿਹੜੇ ਸੀ ਸੰਗਤ ਦੇ ਵਿੱਚ ਸ਼ਾਮਲ ਹੋਏ ਜੀ। ਜੇ ਬੁੱਲੇ ਸ਼ਾਹ ਦੇ ਪੀਰ ਜਿਹੜੇ ਉਹਨਾਂ ਦੀ ਸ਼ਾਹ ਹੁਸੈਨ ਉਹ ਸਨ ਇਹ ਜੀ ਹਾਂਜੀ, ਉਹਨਾਂ ਦੇ ਜਿਹੜੇ ਨਾਲ ਦੇ ਸੀ। ਯੈਸ ਯੈਸ। ਅੱਛਾ ਡਾਕਟਰ ਸਾਹਿਬ, ਲਾਹੌਰ ਵਿਜ਼ਿਟ ਵਿੱਚ ਰਾਮ ਰਾਏ ਦੀ ਲਾਹੌਰ ਵਿੱਚ ਕੋਈ ਖਾਸ ਗੱਲ ਇਹ ਹੋਈ ਹੋਵੇ ਤੁਹਾਨੂੰ ਇੰਟਰਸਟਿੰਗ ਜਿਹੜੀ ਲੱਗੀ ਹੋਵੇ ਪੁਰਾਣੀਆਂ ਕਿਤਾਬਾਂ 'ਚ? ਹਾਂਜੀ, ਇੱਥੇ ਮੈਨੂੰ ਜਿਹੜੀ ਰਾਮ ਰਾਏ ਦੀ ਇਹ ਵਿਜ਼ਿਟ ਹੈਗੀ ਲਾਹੌਰ ਦੀ, ਉਹਦੇ ਵਿੱਚ ਇਸ ਕਿਤਾਬ ਦੇ ਵਿੱਚ ਬੜੀ ਇੱਕ ਇੰਟਰਸਟਿੰਗ ਚੀਜ਼ ਪਤਾ ਜਿਹੜੀ ਲੱਗਦੀ ਹੈ। ਭਾਈ ਬੰਨੂ ਪ੍ਰਕਾਸ਼ ਕਿਤਾਬ ਹੈਗੀ, ਜਿਹੜੀ ਪੁਰਾਤਨ ਕਿਤਾਬ ਹੈ, ਉਹਦੇ ਵਿੱਚ ਉਹ ਲਿਖਦੇ ਆ, ਰਾਮ ਰਾਏ ਫਿਰ ਕੀਨਾ ਪਤ ਮਿਲਾਇਕ ਹੈ, ਰਾਖੀ बीच किताब निहारो जायक है, गुरु बाबे तुम दई सु अब निहारी है, हो दर्शन को तकदार तू होए ਵਿਚਾਰੀ ਹੈ। ਕਿ ਮਤਲਬ ਰਾਮ ਰਾਏ ਨੇ ਉਹ ਜਿਹੜਾ ਹੋਲੀ ਸਕ੍ਰਿਪਚਰ ਸੀ, ਮਤਲਬ ਲਾਹੌਰ ਦੇ ਵਿੱਚ ਉਹਨੂੰ ਇੱਕ ਗ੍ਰੰਥ ਦਿਖਾਇਆ ਗਿਆ ਕਿ ਉਹ ਇੰਨਾ ਮਤਲਬ ਨਾਯਾਬ ਚੀਜ਼ ਸੀਗੀ ਕਿ ਰਾਮ ਰਾਏ ਨੇ ਉਹਦੇ ਜਿਹੜੇ ਸੀ ਪੱਤਰੇ ਉਹ ਜੋੜ ਕੇ ਨਾਲ ਮਿਲਾ ਕੇ ਚੰਗੀ ਤਰ੍ਹਾਂ ਚੈੱਕ ਕੀਤਾ ਤੇ ਉਹਨਾਂ ਨੇ ਸਾਈਂ ਮੀਆਂ ਮੀਰ ਜੀ ਨੂੰ ਇਹ ਕਿਹਾ ਕਿ ਮਤਲਬ ਮੈਂ ਇਸ ਚੀਜ਼ ਦਾ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਮੈਂ ਇਸ ਜਿਹੜੀ ਬੀੜ ਹੈਗੀ ਆ ਇਹਦੇ ਦਰਸ਼ਨ ਕੀਤੇ ਆ। ਸੋ ਉੱਥੇ ਕੋਈ ਇਹੋ ਜਿਹੀ ਪੁਰਾਤਨ ਪੋਥੀ ਵੀ ਰਾਮ ਰਾਏ ਨੂੰ ਜਿਹੜੀ ਸੀ ਇਹਨਾਂ ਵੱਲੋਂ ਸਾਈਂ ਮੀਆਂ ਮੀਰ ਜੀ ਵੱਲੋਂ ਸੀ ਉਹਦੇ ਦਰਸ਼ਨ ਕਰਵਾਏ ਗਏ, ਜਿਹੜੀ ਕਿ ਕਿਹਾ ਗਿਆ ਕਿ ਇਹ ਸਾਨੂੰ ਗੁਰੂ ਬਾਬਾ ਨੇ ਦਿੱਤੀ ਸੀ। ਹੁਣ ਗੁਰੂ ਬਾਬਾ ਵਰਡ ਜਨਰਲੀ ਜਿਹੜੀ ਹੈਗੀ ਆ ਇਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਲਈ ਯੂਜ਼ ਕੀਤਾ ਜਾਂਦਾ। ਸੋ ਇਹ ਬੜੀ ਇੰਟਰਸਟਿੰਗ ਚੀਜ਼ ਮੈਨੂੰ ਮਿਲੀ ਹੈ ਕਿ ਕੋਈ ਇੱਥੇ ਪੁਰਾਤਨ ਇਹੋ ਜਿਹਾ ਇਤਿਹਾਸ ਦੇ ਲਈ ਇੰਪੋਰਟੈਂਟ ਜਿਹੜਾ ਗ੍ਰੰਥ ਬੀੜ ਕੋਈ ਪੋਥੀ ਸੀਗੀ ਜਿਹੜੀ ਕਿ ਰਾਮ ਰਾਏ ਨੇ ਉਸ ਵੇਲੇ ਜਾ ਕੇ ਪੜ੍ਹੀ ਔਰ ਚੈੱਕ ਕੀਤੀ ਔਰ ਜਿਹੜੀ ਮੁੜ ਕੇ ਕਿਤਾਬਾਂ ਦੇ ਵਿੱਚ ਇਹ ਦਰਜ ਹੋਈ ਹੈ। ਜਦੋਂ ਡਾਕਟਰ ਸਾਹਿਬ ਪਤਾ ਲੱਗਾ ਫਿਰ ਗੁਰੂ ਹਰ ਰਾਏ ਨੂੰ ਕਿ ਲਾਹੌਰ ਵਾਲਿਆ ਵਧੀਆ ਜੀ ਆਦਰ ਮਾਣ ਕੀਤਾ ਉਹਨਾਂ ਦਾ ਜੀ, ਫਿਰ ਉਹਨਾਂ ਦਾ ਕੀ ਰਿਐਕਸ਼ਨ ਸੀ ਉਸ ਵੇਲੇ? ਉਸ ਵੇਲੇ ਜੀ ਦੇਖੋ, ਜਦੋਂ ਗੁਰੂ ਹਰਰਾਏ ਪਾਤਸ਼ਾਹ ਨੂੰ ਇਸ ਚੀਜ਼ ਦਾ ਪਤਾ ਲੱਗਾ, ਆਫ ਕੋਰਸ ਉਹ ਹੋਰ ਬਹੁਤ ਜ਼ਿਆਦਾ ਗੁੱਸੇ ਹੋਏ ਵੀ ਮੈਂ ਤਾਂ ਇਹ ਲਾਹੌਰ ਦੇ ਲੋਕਾਂ ਨੂੰ ਕਿਹਾ ਸੀ ਵੀ ਇਹਨੂੰ ਕਹ ਲਓ ਭਈ ਕਿਸੇ ਤਰ੍ਹਾਂ ਦਾ ਕੋਈ ਵੈਲਕਮ ਨਹੀਂ ਕਰਨਾ, ਵੀ ਇਹ ਜਿਹੜੀ ਲਾਹੌਰ ਦੀ ਸੰਗਤ ਆ ਇਹਨਾਂ ਨੇ ਮੇਰਾ ਪੁਆਇੰਟ ਨਹੀਂ ਸਮਝਿਆ, ਜੋ ਮੈਂ ਕਹਿਣਾ ਚਾਹੁੰਦਾ ਸੀ ਉਹਨੂੰ ਸੀਰੀਅਸ ਨਹੀਂ ਲਿਆ ਤੇ ਉਹਨਾਂ ਨੇ ਉਸ ਵੇਲੇ ਫਿਰ ਬੜਾ ਸਖਤ ਆਰਡਰ ਕੀਤਾ ਵੀ ਜਿਹੜੇ ਲਾਹੌਰ ਦੇ ਸਿੱਖ ਹੈਗੇ ਆ ਵੀ ਇਹਨਾਂ ਨੂੰ ਸਖਤ ਇਹ ਨਿਰਦੇਸ਼ ਹੈ ਵੀ ਹੁਣ ਜਿਹੜੀ ਰਾਮ ਰਾਏ ਹੈ ਇਹਨੂੰ ਕਿਸੇ ਤਰ੍ਹਾਂ ਦੀ ਲਾਹੌਰ ਦੇ ਵਿੱਚ ਜਿਹੜੀ ਸਪੋਰਟ ਨਹੀਂ ਕੀਤੀ ਜਾਵੇ। ਤੇ ਇਹ ਜਿਹੜਾ ਮੈਸੇਜ ਹੁਣ ਆਇਆ ਉਸ ਤੋਂ ਬਾਅਦ ਕਿਹਾ ਜਾਂਦਾ ਵੀ ਜਿਹੜਾ ਕੋਈ ਵੀ ਲਾਹੌਰ ਦਾ ਸਿੱਖ ਸੀਗਾ ਉਹਨੇ ਰਾਮ ਰਾਏ ਨੂੰ ਸਪੋਰਟ ਨਹੀਂ ਕੀਤੀ। ਰਾਮ ਰਾਏ ਕੋ ਮਾਨੇ ਸਿੱਖ ਨਾ ਕੋਏ, ਸ਼ਕਤੀ ਯੁੱਤ ਅਰ ਗੁੱਤ ਸਖਤ ਲਖ ਕੌਰ ਤੋ ਵੀ ਮਾਨਿਓ ਸਿੱਖ ਸੋਏ। ਕਿ ਮਤਲਬ ਉਸ ਤੋਂ ਬਾਅਦ ਕੋਈ ਵੀ ਜਿਹੜਾ ਸਿੱਖ ਸੀ ਉਹਨੇ ਰਾਮ ਰਾਏ ਨੂੰ ਫੋਲੋ ਨਹੀਂ ਕੀਤਾ। ਗੁਰੂ ਦੇ ਬੇਟੇ ਨੇ ਆਪਣਾ ਇਨਫਲੂਐਂਸ ਟਰਾਈ ਤਾਂ ਦੀ ਕੋਸ਼ਿਸ਼ ਕੀਤੀ ਮਤਲਬ ਰਾਮ ਰਾਏ ਨੇ, ਪਰ ਕੋਈ ਵੀ ਜਿਹੜੇ ਸਿੱਖ ਸੀਗੇ ਉਹਨਾਂ ਨੇ ਗੁਰੂ ਹਰਰਾਏ ਸਾਹਿਬ ਜੀ ਦੇ ਇਸ ਫਾਈਨਲ ਨੋਟਿਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਇਹਨੂੰ ਲਾਹੌਰ ਦੇ ਵਿੱਚ ਕੋਈ ਸਪੋਰਟ ਨਹੀਂ ਦਿੱਤੀ, ਨਹੀਂ ਹੈਲਪ ਕੀਤੀ। ਫਿਰ ਉਸ ਤੋਂ ਬਾਅਦ ਰਾਮ ਰਾਏ ਡੇਰਾ ਫਿਰ ਉੱਥੇ ਲਾਹੌਰ ਹੀ ਲਾ ਰਿਹਾ ਜਿੱਥੇ ਚੁਬੱਚਾ ਸਾਹਿਬ ਜਗ੍ਹਾ? ਨਹੀਂ ਜੀ, ਉਸ ਤੋਂ ਬਾਅਦ ਜਿਹੜਾ ਰਾਮ ਰਾਏ ਹੈ ਉਹ ਸਿੱਧਾ ਲਾਹੌਰ ਛੱਡ ਕੇ ਮੁੜ ਕੇ ਕਿਹਾ ਜਾਂਦਾ ਵੀ ਉਹ ਗੜਵਾਲ ਚਲਾ ਗਿਆ, ਜਿਹੜਾ ਮਤਲਬ ਹੁਣ ਇੰਡੀਆ ਵਿੱਚ ਹੈਗਾ, ਉੱਤਰ ਪ੍ਰਦੇਸ਼ ਦੇ ਵਿੱਚ। ਉੱਥੇ ਜਾ ਕੇ ਫਿਰ ਔਰੰਗਜ਼ੇਬ ਨੇ ਉਹਨੂੰ ਬਹੁਤ ਵੱਡੀ ਜ਼ਗੀਰ ਦਿੱਤੀ। ਔਰੰਗਜ਼ੇਬ ਦੇ ਨਾਲ ਜਿਹਦੀ ਕਾਫੀ ਵਧੀਆ ਦੋਸਤੀ ਹੋ ਗਈ। ਉੱਥੇ ਫਿਰ ਮੈਂ ਤੁਹਾਨੂੰ ਕਿਤਾਬ ਦੇ ਵਿੱਚੋਂ ਜਿਹੜੀ ਮੈਂ ਆਪਣੀ ਕਿਤਾਬ ਦੇ ਵਿੱਚ ਇਹ ਜਿੰਨੀਆਂ ਵੀ ਤੁਹਾਨੂੰ ਸਾਰੀਆਂ ਗੱਲਾਂ ਮੈਂ ਦੱਸ ਰਿਹਾ ਇਹ ਮੈਂ ਇਸ ਆਪਣੀ ਕਿਤਾਬ ਦੇ ਵਿੱਚੋਂ ਫਿਲੋਸੋਫੀ ਕੋਟ ਕਰਕੇ ਦੱਸ ਰਿਹਾ, ਕਿਹੜੇ ਪੰਨੇ ਤੋਂ ਕਿਹੜੀ ਪੁਰਾਣੀ ਕਿਤਾਬ ਚ ਲਈਆਂ ਹੋਈਆਂ ਇਹ ਮੈਂ ਸਾਰੀਆਂ ਆਪਣੀ ਇਸ ਕਿਤਾਬ ਦੇ ਵਿੱਚ ਜਿਹੜੀਆਂ ਦਰਜ ਕੀਤੀਆਂ ਹੋਈਆਂ, ਜਿਹਦੇ ਵਿੱਚੋਂ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਪੁਰਾਣੀਆਂ ਕਿਤਾਬਾਂ ਚ। ਨਾਲ ਮੈਂ ਇੰਗਲਿਸ਼ ਚ ਟ੍ਰਾਂਸਲੇਸ਼ਨ ਕੀਤਾ ਹੋਇਆ ਕਿਤਾਬ ਦੇ ਵਿੱਚ, ਤਾਂ ਕਿ ਜਦੋਂ ਪਾਕਿਸਤਾਨ ਦੇ ਹਿਸਟੋਰੀਅਨ ਉਹਨੂੰ ਪੜ੍ਹਨ ਉਹਨਾਂ ਨੂੰ ਨਾਲ ਜਿਹੜੀ ਹੈਗੀ ਹੈ ਇੰਗਲਿਸ਼ ਪਤਾ ਲੱਗ ਜਾਵੇ ਕਿ ਪੁਰਾਤਨ ਸਾਡੇ ਇਤਿਹਾਸ ਦੇ ਵਿੱਚ ਕੀ ਲਿਖਿਆ ਹੋਇਆ ਤੇ ਅਗਲੀਆਂ ਜਿਹੜੀਆਂ ਤੰਦਾਂ ਹੈਗੀਆਂ ਮੁਗਲ ਇਤਿਹਾਸ ਨਾਲ ਜੁੜੀਆਂ ਜਾ ਸਕਣ। ਉਹਦੇ ਵਿੱਚ ਲਿਖਿਆ ਕੇਤਕ ਸਾਲ ਲਾਹੌਰ ਰਹਿ ਫਿਰ ਕੇ ਦੇਸ ਦੁਆ ਮੁਜਾਰ। ਕਿ ਜਿਹੜਾ ਲਾਹੌਰ ਦੇ ਵਿੱਚ ਰਾਮ ਰਾਏ ਕਾਫੀ ਦੇਰ ਰਿਹਾ, ਮੁੜ ਕੇ ਉਹ ਦੁਆਬਾ ਤੇ ਮਾਝਾ ਇਲਾਕੇ ਵਿੱਚ ਘੁੰਮਿਆ। ਹੇਤ ਇਸਨਾਨ ਗੰਗ ਕੋ ਜਬ ਪੁਨ ਰਸਤੇ ਗਏ ਪਹਾੜ। ਫਿਰ ਉਹ ਗੰਗਾ ਪਹੁੰਚਿਆ ਜਿੱਥੇ ਉਹਨੇ ਇਸ਼ਨਾਨ ਕੀਤਾ ਤੇ ਮੁੜ ਕੇ ਉਹ ਪਹਾੜਾਂ ਚ ਹੁੰਦਾ ਹੋਇਆ ਪਹਾੜੀ ਰਸਤੇ ਵੱਲੋਂ ਨਿਕਲ ਗਿਆ।
पिख रमणीक नीक थल ठहरो जो अब देहरादून कहाए। फिर वो एक ਇਹੋ ਜਿਹੀ ਸੋਹਣੀ ਜਗ੍ਹਾ ਤੇ ਪਹੁੰਚ ਗਿਆ ਜਿਹਦਾ ਹੁਣ ਨਾਮ ਦੇਹਰਾਦੂਨ ਹੈ, ਜਿੱਥੇ ਜਾ ਕੇ ਉਹਨੇ ਡੇਰਾ ਕੀਤਾ। ਅਜ਼ਮਤ ਪਿਖ ਗੜਵਾਲ ਵਾਲੀ ਨਰਿਪ ਗਾਮ ਜਗੀਰ ਦੇਉ ਇਕਲਾਏ। ਮਤਲਬ ਜਿਹੜਾ ਗੜਵਾਲ ਦਾ ਰਾਜਾ ਸੀ ਉਹਨੇ ਉਹਦਾ ਬਹੁਤ ਜਿਹੜਾ ਸੀ ਮਾਣ ਸਤਿਕਾਰ ਕੀਤਾ ਰਾਮ ਰਾਏ ਦਾ, ਤੇ ਉਹਨੂੰ ਜਿਹੜੀ ਸੀ ਇੱਕ ਪਿੰਡ ਦੀ ਜਿਹੜੀ ਜਗੀਰ ਸੀ ਉਹ ਇਨਾਮ ਦੇ ਵਿੱਚ ਦਿੱਤੀ। ਜੀ ਢਿੱਲੋਂ ਸਾਹਿਬ। ਸੋ ਜਿਹੜਾ ਇਹ ਰਾਮ ਰਾਏ ਹੈ ਇਹ ਲਾਹੌਰ ਨਹੀਂ ਠਹਿਰਿਆ, ਇਹ ਗੜਵਾਲ ਚਲਾ ਗਿਆ, ਉਸ ਇਲਾਕੇ ਦੇ ਵਿੱਚ ਜਿਹੜਾ ਪਹਾੜਾਂ ਦੇ ਵਿੱਚ ਜਿੱਥੇ ਹੁਣ ਦੇਹਰਾਦੂਨ ਸ਼ਹਿਰ ਹੈ, ਜਿੱਥੇ ਕਿ ਔਰੰਗਜ਼ੇਬ ਨੇ ਇਹਨੂੰ ਜਗੀਰ ਦਿੱਤੀ ਸੀਗੀ। ਤੇ ਇਸ ਵੇਲੇ ਇਨ ਦਾ ਮੇਨ ਟਾਈਮ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣਾ ਜਿਹੜਾ ਛੋਟਾ ਬੇਟਾ ਸੀ ਗੁਰੂ ਹਰਕ੍ਰਿਸ਼ਨ ਉਹਨੂੰ ਜਿਹੜਾ ਸੀ ਆਪਣੀ ਗੁਰਗੱਦੀ ਅੱਗੇ ਦਿੱਤੀ। ਸੋ 7ਵੇਂ ਗੁਰੂ ਹਰਿਰਾਏ ਸਾਹਿਬ ਤੇ ਉਹਨਾਂ ਤੋਂ ਬਾਅਦ ਜਿਹੜੇ 8ਵੇਂ ਸਿੱਖ ਗੁਰੂ ਨੇ ਗੁਰੂ ਹਰਕ੍ਰਿਸ਼ਨ ਜੀ ਨੇ, ਜਿਹੜੇ ਕਿ ਰਾਮ ਰਾਏ ਦੇ ਬ੍ਰਦਰ ਸੀਗੇ। ਤੇ ਉਸ ਵੇਲੇ ਉਹਨਾਂ ਨੇ ਆਪਣੇ ਜਿਹੜੇ ਹੋਰ ਸਿੱਖ ਸੰਗਤ ਸੀ ਉਹਨਾਂ ਨੂੰ ਵੀ ਇਸ ਗੱਲ ਦੇ ਲਈ ਆਗਾਹ ਕੀਤਾ ਗੁਰੂ ਹਰਿਰਾਏ ਸਾਹਿਬ ਨੇ 7ਵੇਂ ਪਾਤਸ਼ਾਹੀ ਨੇ, ਵੀ ਕੋਈ ਵੀ ਮਸੰਦ ਰਾਮ ਰਾਏ ਦੇ ਆਖੇ ਲੱਗ ਕੇ ਕਿਸੇ ਤਰ੍ਹਾਂ ਦਾ ਗੁਰੂ ਹਰਕ੍ਰਿਸ਼ਨ ਜੀ ਨੂੰ ਜਿਹੜੇ ਛੋਟੇ ਬੇਟੇ ਨੂੰ ਕਿਸੇ ਤਰ੍ਹਾਂ ਜਿਹੜਾ ਨੁਕਸਾਨ ਨਾ ਪਹੁੰਚਾਏ, ਕਿਉਂਕਿ ਉਸ ਵੇਲੇ ਪਤਾ ਲੱਗ ਚੁੱਕਾ ਸੀ ਕਿ ਜਿਹੜਾ ਔਰੰਗਜ਼ੇਬ ਹੈਗਾ ਇਹ ਰਾਮ ਰਾਏ ਦੀ ਕਾਫੀ ਸਪੋਰਟ ਕਰ ਰਿਹਾ, ਵੀ ਕਹਿ ਲਓ ਉਹਨੇ ਰਾਮ ਰਾਏ ਨੂੰ ਆਪਣੇ ਹੱਥਾਂ ਵਿੱਚ ਕਾਫੀ ਲਿਆ ਹੋਇਆ ਸੀ, ਕਿਉਂਕਿ ਰਾਮ ਰਾਏ ਬਹੁਤ ਯੰਗ ਟੀਨੇਜਰ ਸੀ ਤੇ ਉਹਦੀ ਵੀ ਆਪਣੀ ਫੋਲੋਇੰਗ ਸੀਗੀ। ਤਾਂ ਕਿ ਕਿਹਾ ਜਾਂਦਾ ਸਿੱਖ ਇਤਿਹਾਸ ਦੇ ਵਿੱਚ ਇਹਦਾ ਇੱਕ ਕਾਰਨ ਇਹ ਸੀ ਕਿ ਔਰੰਗਜ਼ੇਬ ਜਦੋਂ ਕਦੇ ਉਹਨੂੰ ਲੋੜ ਪਵੇ ਇਸ ਜਿਹੜਾ ਸੀ ਆਪਣੇ ਕੰਮ ਦੇ ਲਈ, ਆਪਣੇ ਕਿਸੇ ਜਿਹੜੀ ਵੀ ਕੋਈ ਉਹਦਾ ਮੰਤਵ ਹੋਵੇ ਉਹਦੇ ਲਈ ਰਾਮ ਰਾਏ ਨੂੰ ਯੂਜ਼ ਕਰ ਸਕੇ। ਮੁੜ ਕੇ ਇੱਥੇ ਗੜਵਾਲ ਦੇ ਵਿੱਚ ਜਿਹੜਾ ਡੇਰਾ ਸੀ ਇਹਦਾ, ਜਿਹਨੂੰ ਹੁਣ ਦੇਹਰਾਦੂਨ ਕਹਿੰਦੇ ਆ, ਇੱਥੇ ਫਿਰ ਇਹ ਸਤੰਬਰ 4 1687 ਨੂੰ ਇਹਦੀ ਜਿਹੜੀ ਸੀ ਮੌਤ ਹੋ ਗਈ ਸੀ, ਜਿੱਥੇ ਮੁੜ ਕੇ ਔਰੰਗਜ਼ੇਬ ਨੇ ਇਹਦੀ ਯਾਦ ਦੇ ਵਿੱਚ ਬਹੁਤ ਵਧੀਆ ਇੱਕ ਮੋਨੂਮੈਂਟ ਵੀ ਬਣਾਇਆ ਹੋਇਆ ਜਿਹੜਾ ਹਾਲੇ ਵੀ ਉੱਥੇ ਹੈਗਾ, ਬਹੁਤ ਖੂਬਸੂਰਤ ਹੈ। ਪਿਛਲੇ ਚੈਪਟਰ 'ਚ ਹੁੰਦੇ ਵੀ ਜਦੋਂ ਦਾਰਾ ਸ਼ਿਕੋ ਨਿਕਲਿਆ ਸੀ ਦਿੱਲੀ ਤੋਂ ਆਪਣੀ ਫੌਜ ਦੇ ਨਾਲ, ਤੇ ਉਹਦੇ ਵਿੱਚ ਵੀ ਕੰਟਰੋਵਰਸੀ ਕਮੈਂਟਸ ਦੇ ਵਿੱਚ ਵੀ ਉਹ ਪਾਈ ਜਾਂਦੀ ਸੀ। ਇਹਦੇ ਦੇਹਰਾਦੂਨ ਜਾਣ ਦੇ ਵਿੱਚ ਜੀ ਜਾਂ ਉਹਨਾਂ ਤਾਰੀਖਾਂ ਦੇ ਵਿੱਚ ਜਾਂ ਉਹਨੂੰ ਜੀ ਹੈਲੋ ਪੁੱਛਣਾ ਚਾਹ ਰਿਹਾ ਸੀ ਇਹਦੇ 'ਚ ਵੀ ਕੰਟਰੋਵਰਸੀ ਪਾਈ ਜਾਂਦੀ। ਜੀ ਬਿਲਕੁਲ ਜੀ, ਸਿੱਖ ਇਤਿਹਾਸ ਦੇ ਵਿੱਚ ਲਗਭਗ ਸਾਰੀਆਂ ਜਿਹੜੀਆਂ ਮੈਂ ਇਹ ਕਿਤਾਬ ਦੇ ਵਿੱਚ ਨੋਟ ਕੀਤਾ ਕਿ ਅਕਸਰ ਇਹੋ ਜਿਹੇ ਜਿਹੜੇ ਅਕਾਊਂਟ ਹੈਗੇ ਇਹਨਾਂ 'ਚ ਜ਼ਰੂਰ ਕੋਈ ਨਾ ਕੋਈ ਕੰਟਰੋਵਰਸੀ ਹੁੰਦੀ ਹੈ। ਸੋ ਹੁਣ ਇਹ ਜਿਹੜੀ ਆਪਾਂ ਗੱਲ ਮੈਂ ਤੁਹਾਨੂੰ ਸੁਣਾ ਕੇ ਹਟਿਆ ਜਿਹੜੀ ਕਿ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਸੀਗੀ ਜ਼ਿਆਦਾਤਰ, ਕਿ ਰਾਮ ਰਾਏ ਜੀ ਜਦੋਂ ਉੱਥੋਂ ਲਾਹੌਰ ਤੋਂ ਉਹਨਾਂ ਨੂੰ ਸੁਨੇਹਾ ਮਿਲਿਆ ਉਹ ਸਿੱਧੇ ਜੀ ਸੀ ਜਿਹੜੇ ਗੜਵਾਲ ਦੇਹਰਾਦੂਨ ਚਲੇ ਗਏ। ਪਰ ਜਿਹੜੀਆਂ ਇੱਕ ਭੱਟਵਈਆਂ ਵੀ ਹੁਣ ਇੱਕ ਸਰੋਤ ਹੈਗੇ ਆ ਜਿਹੜੇ ਕਿ ਕਾਫੀ ਅੱਜ ਕੱਲ ਇਤਿਹਾਸਕਾਰਾਂ ਵੱਲੋਂ ਵਰਤੇ ਜਾਂਦੇ ਆ। ਉਹਨਾਂ 'ਚ ਭੱਟਵਈ ਆਉਂਦੀ ਆ ਤਲੌਂਦਾ ਜੀਨ ਦੀ, ਜਿਹਦਾ ਖਾਤਾ ਹੈਗਾ ਜਲਾਨੇ ਪੁਰਾਣੋ, ਉਹ ਗੁਰੂ ਕੀ ਸਾਖੀਆਂ ਕਿਤਾਬ ਦੇ ਵਿੱਚ ਜਿਹੜੀ ਅੰਕਿਤ ਹੈਗੀ ਆ। ਬਹੁਤ ਪੁਰਾਣੀਆਂ ਭੱਟਵਈਆਂ ਜਿਹੜੇ ਭੱਟ ਲੋਕ ਸੀ ਇਹ ਰਾਇਲ ਫੈਮਿਲੀਜ਼ ਦੇ ਨਾਲ ਹੁੰਦੇ, ਉਹ ਜਿਹੜੇ ਅਕਾਊਂਟ ਸੀ ਇਹਨਾਂ ਦੇ ਫੈਮਿਲੀ ਅਕਾਊਂਟਸ ਉਹ ਲਿਖਦੇ ਸੀਗੇ। ਉਹਦੇ ਵਿੱਚ ਜਿਹੜੀ ਸੀਗੀ ਸਟੋਰੀ ਇਹ ਅਲੱਗ ਤਰ੍ਹਾਂ ਦੇ ਨਾਲ ਲਿਖੀ ਹੋਈ ਹੈ ਜਿਹੜੀ ਵੀ ਤੁਹਾਨੂੰ ਸੁਣਾਉਣਾ। ਉਹ 'ਚ ਲਿਖਿਆ ਵੀ ਜਿਹੜੇ ਦੀਵਾਨ ਦਰਗਾ ਮੱਲ ਸੀ ਤੇ ਨਾਲ ਉਹਨਾਂ ਦੇ 5 ਸਿੱਖ ਹੋਰ ਸੀਗੇ, ਭਾਈ ਦਰਿਆ, ਭਾਈ ਗੁਰਦਾਸ, ਭਾਈ ਕਲਿਆਣਾ, ਭਾਈ ਅਰਾਮ ਤੇ ਭਾਈ ਨਾਨੂ ਰਾਮ। ਇਹ ਰਾਮ ਰਾਏ ਕੋਲ ਲਾਹੌਰ ਪਹੁੰਚੇ ਗੁਰੂ ਹਰਿਰਾਏ ਜੀ ਦੇ ਕਹਿਣ ਤੇ ਇਹਨਾਂ ਸਿੱਖਾਂ ਦੇ ਨਾਲ ਰਾਮ ਰਾਏ ਲਾਹੌਰ ਛੱਡ ਕੇ ਕੀਰਤਪੁਰ ਆ ਗਏ। ਇਹ ਕਦੋਂ ਪਹੁੰਚੇ ਉਹਨਾਂ ਨੇ ਲਿਖਿਆ ਇਸ ਭੱਟਵਈਆਂ ਦੇ ਵਿੱਚ ਲਿਖਿਆ 1718 ਜੇਠ ਮਾਸ ਬਦੀ ਇਕਾਦਸੀ, ਜਿਹੜਾ ਮਤਲਬ ਬਣਦਾ ਆ ਮਈ 14 1661। ਉਦੋਂ ਇਹ ਜਾ ਕੇ ਕੀਰਤਪੁਰ ਸਾਹਿਬ ਪਹੁੰਚੇ ਆ। ਉੱਥੋਂ ਅੱਗੇ ਇਹਨਾਂ ਨੂੰ ਫਿਰ ਅੱਗੇ ਬਿਲਾਸਪੁਰ ਭੇਜ ਦਿੱਤਾ ਗਿਆ ਗੁਰੂ ਸਾਹਿਬ ਵੱਲੋਂ। ਉੱਥੇ ਦਾ ਜਿਹੜਾ ਰਾਜਾ ਸੀ ਰਾਜਾ ਦੀਪ ਚੰਦ ਬਿਲਾਸਪੁਰ ਵਾਲਾ, ਉਹਨੇ ਇਹਨਾਂ ਦੀ ਬਹੁਤ ਆਓ ਭਗਤ ਕੀਤੀ, ਕਿਉਂਕਿ ਉਹਦਾ ਜਿਹੜਾ ਦਾਦਾ ਸੀ ਰਾਜਾ ਕਲਿਆਣ ਚੰਦ, ਉਹਨੂੰ 6ਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਗਵਾਲੀਅਰ ਦੀ ਜੇਲ੍ਹ ਚੋਂ ਛੁਡਾਇਆ ਸੀ। ਇਸ ਕਰਕੇ ਰਾਮ ਰਾਏ ਦਾ ਕਾਫੀ ਸਵਾਗਤ ਜਿਹੜਾ ਸੀ ਇੱਥੇ ਬਿਲਾਸਪੁਰ 'ਚ ਹੋਇਆ। ਉੱਥੇ ਕੁਝ ਸਮਾਂ ਬਿਤਾਉਣ ਤੋਂ ਬਾਅਦ ਉਹ ਦਿੱਲੀ ਕੂਚ ਕਰ ਗਿਆ, ਜਿੱਥੇ ਕਿ ਉਹ 6ਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਜੀ ਯਾਦ ਦੇ ਵਿੱਚ ਇੱਕ ਐਨੂਅਲ ਸਾਲਾਨਾ ਜਿਹੜਾ ਸੀ ਉਹ ਇਕੱਠ ਹੋ ਰਿਹਾ ਸੀ ਭਾਈ ਕਲਿਆਣਾ ਦੀ ਜਗ੍ਹਾ ਦੇ ਵਿੱਚ, ਜਿੱਥੇ ਕਿ ਉਹ ਠਹਿਰਿਆ ਹੋਇਆ ਸੀ। ਭਾਈ ਕਲਿਆਣਾ ਦੀ ਧਰਮਸ਼ਾਲਾ ਦੇ ਵਿੱਚ ਠਹਿਰਿਆ ਸੀ ਜਾ ਕੇ ਰਾਮ ਰਾਏ ਦਿੱਲੀ ਦੇ ਵਿੱਚ। ਜਦੋਂ ਉਹ ਦਿੱਲੀ ਦੇ ਵਿੱਚ ਸੀ ਉਦੋਂ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੀ ਜਿਹੜੀ ਸੀ ਅੱਗੇ ਗੁਰਗੱਦੀ ਗੁਰੂ ਹਰਕ੍ਰਿਸ਼ਨ ਜੀ ਜਿਹੜਾ ਆਪਣਾ ਛੋਟਾ ਬੇਟਾ ਹੈ ਉਹਨੂੰ ਦੇ ਦਿੱਤੀ 1718 ਕਾਰਤਿਕ ਬਦੀ ਆਥਣ ਸ਼ਨੀਵਾਰ।
ਇਹ ਜਿਹੜੀ ਤੁਹਾਨੂੰ ਮੈਂ ਹੁਣ ਆਹ ਜਿਹੜੀ ਸਾਖੀ ਸੁਣਾਈ ਹੈ, ਇਹ ਹੈਗੀ ਹੈ ਪੱਟ ਵਹੀ ਤਲੌਂਦਾ ਜੀਂਦ ਖਾਤਾ ਜਲਾਣੇ ਪੁਰਾਣੋ। ਇਹ ਗੁਰੂ ਕੀ ਸਾਖੀਆਂ ਜਿਹੜੀ ਕਿਤਾਬ ਹੈ ਉਹਦੇ ਵਿੱਚ ਅੰਕਿਤ ਹੈ। ਸੋ ਇਹ ਜਿਹੜੀ ਤਰੀਕ ਬਣਦੀ ਹੈ ਜਿੱਦਣ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਦੀ ਥਾਪੀ ਗਈ, ਇਹ ਹੈਗੀ ਅਕਤੂਬਰ 5 1661 ਤੇ 7ਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਿਰਾਏ ਜੀ ਅਗਲੇ ਦਿਨ ਐਤਵਾਰ ਅਕਤੂਬਰ 6 1661 ਨੂੰ ਜਿਹੜੇ ਸੀ ਉਹ ਜੋਤੀ ਜੋਤ ਸਮਾ ਗਏ ਨੇ। ਸੋ ਇਹ ਇੱਕ ਡਿਫਰੈਂਟ ਅਕਾਊਂਟ ਹੈ ਜਿਹੜਾ ਮੈਂ ਤੁਹਾਨੂੰ ਭੱਟ ਵਹੀ ਚੋਂ ਸੁਣਾਇਆ ਹੈ, ਜਿਹਦੇ ਵਿੱਚ ਕੀ ਪਤਾ ਲੱਗਦਾ ਹੈ ਕਿ ਰਾਮ ਰਾਏ ਲਾਹੌਰ ਤੋਂ ਸਿੱਧਾ ਦੇਹਰਾਦੂਨ ਨਹੀਂ ਸੀ ਗਿਆ, ਉਹ ਆਇਆ, ਉਹਦਾ ਜਿਹੜਾ ਟ੍ਰਿਪ ਸੀ ਵਾਇਆ ਕੀਰਤਪੁਰ ਸਾਹਿਬ ਐਂਡ ਦੈਨ ਬਿਲਾਸਪੁਰ, ਫਿਰ ਦਿੱਲੀ ਤੋਂ ਫਿਰ ਜਿਹੜਾ ਸੀ ਉਹ ਦੇਹਰਾਦੂਨ ਚਲਾ ਗਿਆ ਸੀ। ਜੀ ਜੀ ਰੂਮ ਸਾਹਿਬ, ਸਾਡੇ ਕੋਲ 2 ਕੁਐਸਚਨ ਮਗਰ ਨੇ, ਟਾਈਮ ਵਾਲੀ ਹੈ ਸਾਡੇ ਕੋਲ। ਆਪਾਂ ਜਿਹੜੇ ਸਾਡੇ ਨਾਲ ਲਾਈਵ ਜੁੜੇ ਨੇ ਉਹਨਾਂ ਦੇ ਵੀ ਪੜ੍ਹ ਲਈਏ ਕੌਣ ਕੌਣ ਹੈਗਾ, ਉਨੀ ਦੇਰ ਖਜ਼ਾਨਾ ਵੀ ਆ ਜਾਣਗੇ। ਸਾਡੇ ਨਾਲ ਇਮਤਿਆਜ਼ ਚੀਮਾ, ਅਮੀਨ ਚੌਹਾਨ, ਵਿਰਕ ਜੋਗਿੰਦਰ ਜੰਗਾ, ਨਦੀਮ ਅਕਬਰ ਟੀਵੀ ਸਲਾਮ ਅਲੈਕੁਮ ਕਹਿੰਦੇ ਨੇ। ਵਾਲੇਕੁਮ ਸਲਾਮ। ਜਸਬੀਰ ਸਿੰਘ ਢਿੱਲੋਂ ਸਾਹਿਬ ਜਾ ਕੇ ਅਗਵਾ ਕਰਨ ਵਾਲਾ ਅਗਵਾ ਨਾ ਕਰੀ ਯਾਰ। ਜਸਬੀਰ ਸਿੰਘ ਔਲਾ, ਹਰਜੀਤ ਲਵ। ਅੱਛਾ ਡਾਕਟਰ ਸਾਹਿਬ ਲਿੰਕ ਸ਼ੇਅਰ ਕਰਨਾ ਜੇ ਕੋਈ ਦੋਸਤ ਜੁਆਇਨ ਕਰਨਾ ਚਾਹੇ। हाँ जी बिल्कुल जी, अपने को क्वेश्चन वैसे हाले काफी चैप्टर लंबा है, मैं पूरा कर लिया, फिर ये देख लो चैप्टर अपना है अगे लंबा है ਤੇ ਉਹਨਾਂ ਨੇ ਆਪਣੇ ਜਿਨ੍ਹਾਂ ਤੋਂ ਆਪਾਂ ਇਹ ਜਿਹੜੇ ਚੁਬੱਚਾ ਰਾਮ ਰਾਏ ਜਿਹੜਾ ਲਾਹੌਰ ਦੀ ਜਗ੍ਹਾ ਹੈਗੀ ਜਿਨ੍ਹਾਂ ਨੇ ਖੋਜ ਕੀਤੀ ਹੈ, ਲਾਹੌਰ ਦੇ ਖੋਜੀ ਫਜ਼ਾਨ ਨਕਵੀ ਜੀ, ਉਹਨਾਂ ਨੂੰ ਮੈਂ ਟੈਕਸਟ 2 ਵਾਰੀ ਕਰ ਚੁੱਕਿਆ, ਉਹ ਵੀ ਐਨੀ ਮਿੰਟ ਹੁਣ ਆਪਣੇ ਨਾਲ ਜਿਹੜੇ ਉਹ ਜੁਆਇਨ ਕਰਨ ਵਾਲੇ ਨੇ। ਅੱਛਾ ਡਾਕਟਰ ਸਾਹਿਬ ਚਲੋ ਪਹਿਲਾਂ ਕੁਐਸਚਨ ਖਤਮ ਕਰ ਲੈਣੇ ਕਿ ਰਾਮ ਰਾਏ ਦੀ ਡੈਥ ਤੋਂ ਬਾਅਦ ਦੇਹਰਾਦੂਨ ਨਾਲ ਡੇਰਾ ਚੱਲਦਾ ਰਿਹਾ। ਜਿਹੜਾ ਡੇਰਾ ਸੀ ਜੀ ਦੇਹਰਾਦੂਨ ਵਾਲਾ, ਉਹਦੀ ਹਾਲਤ ਰਾਮ ਰਾਏ ਦੀ ਡੈਥ ਤੋਂ ਬਾਅਦ ਜਿਹੜੇ ਐਕਚੁਅਲੀ ਰਾਮ ਰਾਏ ਦੇ ਕਿਹਾ ਜਾਂਦਾ ਵੀ ਜਿਹੜੇ ਨਾਲ ਦੇ ਮਸੰਦ ਸੀਗੇ ਉਹਨਾਂ ਨੇ ਰਾਮ ਰਾਏ ਨੂੰ ਜਿਹੜਾ ਸਾੜ ਦਿੱਤਾ ਸੀ, ਉੱਥੇ ਮਤਲਬ ਕਾਫੀ ਪ੍ਰੋਬਲਮ ਆ ਗਈ ਸੀਗੀ, ਕੁਝ ਉਹਨਾਂ ਦੀ ਆਪਣੀ ਇੰਟਰਨਲ ਡੇਰੇ ਦੇ ਵਿੱਚ ਪ੍ਰੋਬਲਮ ਆ ਗਈ ਸੀ ਤੇ ਉਹਦੀ ਡੈਥ ਤੋਂ ਬਾਅਦ ਜਿਹੜੇ ਸੀ ਹਾਲਾਤ ਬਹੁਤ ਵਿਗੜ ਗਏ। ਤੇ ਰਾਮ ਰਾਏ ਦੀ ਜਿਹੜੀ ਵਾਈਫ ਸੀਗੀ ਪੰਜਾਬ ਕੌਰ ਉਹਦਾ ਨਾਮ ਹੈ, ਉਹਨੇ 10ਵੇਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਆ ਕੇ ਉਹਦੀ ਮਦਦ ਕਰੋ, ਪੰਜਾਬ ਕੌਰ ਦੀ ਮਦਦ ਕਰੋ, ਜਿਹਦੇ ਕਹਿਣ ਦੇ ਉੱਪਰ ਗੁਰੂ ਸਾਹਿਬ ਸੀ ਜਿਹੜੇ ਉਹ ਦੇਹਰਾਦੂਨ ਜਾ ਕੇ ਤੇ ਉਹਨਾਂ ਨੇ ਜਿਹੜੇ ਮਸੰਦ ਸੀ ਉਹਨਾਂ ਨੂੰ ਸਿੱਧੇ ਰਸਤੇ ਪਾਇਆ। ਉਹਦੇ ਵਿੱਚ ਮੈਂ ਤੁਹਾਨੂੰ ਫੇਰ ਕੁਝ ਲਾਈਨਾਂ ਸੁਣਾ ਦੇਣਾ। ਨਿਤ ਪ੍ਰਤੀ ਚਲਨ ਚਹਿਤ ਗੁਰ ਦਿਨੈ, ਰੱਖੇ ਪੰਜਾਬ ਕੌਰ ਕਰ ਬਿਨੈ, ਕਈ ਦਿਵਸ ਗੁਰ ਰਖ ਉਤਾਰੀ, ਸੇਵਾ ਕਰੇ ਸਰਬ ਬਿਰ ਭਾਰੀ, ਗੁਰ ਕਾਰਜ ਤੇ ਸਰਬ ਸੁਧਾਰਾ, ਦੁਸ਼ਟ ਮਸੰਦਨ ਕੋਹਨ ਡਾਰਾ, ਜੇ ਗੁਰ ਪੂਜਾ ਲੈ ਧਨ ਪਾਪੀ, ਗਨਕਾ ਗਾਮੀ ਹੁਤੇ ਸਰਾਪੀ। ਉੱਥੇ ਇਸ ਜਗ੍ਹਾ ਦੇ ਉੱਪਰ ਜਿਹੜੇ ਮਸੰਦ ਸੀ ਉੱਥੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਾਫੀ, ਗੁਰੂ ਗੋਬਿੰਦ ਜੀ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜਦੋਂ ਉੱਥੇ ਪਹੁੰਚੇ ਦੇਹਰਾਦੂਨ, ਉਹਨਾਂ ਨੇ ਜਿਹੜੇ ਉਹ ਮਸੰਦ ਸੀ ਜਿਹੜੇ ਪੰਜਾਬ ਕੌਰ ਨੂੰ ਤੰਗ ਕਰ ਰਹੇ ਸੀ ਉਹਨਾਂ ਨੂੰ ਕਿਹਾ ਪਈ ਜਾਂਦਾ ਪਈ, ਉਹਨਾਂ ਨੂੰ ਸਿੱਧੇ ਕੀਤਾ। ਉਹਨਾਂ ਜਿਹੜੇ ਸੀ ਉਹ ਗੁਰੂ ਦਾ ਨਾਮ ਲੈ ਕੇ ਮਸੰਦ ਸੀ ਜਿਹੜੇ ਗਲਤ ਕੰਮਾਂ 'ਚ ਪਏ ਹੋਏ ਸੀ, ਗਨਕਾ ਗਾਮੀ ਮਤਲਬ ਲੈਚਰਸ ਸੀਗੇ, ਅਲਕੋਹਲਿਕ ਸੀ, ਸ਼ਰਾਬ ਪੀਂਦੇ ਸੀਗੇ। ਤੇ ਗੁਰੂ ਸਾਹਿਬ ਉੱਥੇ ਕਈ ਦਿਨ ਠਹਿਰੇ ਤੇ ਇਹ ਜਿਹੜਾ ਉਹਨਾਂ ਦਾ ਸਟੇ ਸੀਗਾ ਇਹ ਪੰਜਾਬ ਕੌਰ ਦੀ ਰਿਕੁਐਸਟ ਜਿਹੜੀ ਕਿ ਰਾਮ ਰਾਏ ਦੀ ਵਾਈਫ ਸੀ ਉਹਦੀ ਰਿਕੁਐਸਟ ਤੇ ਕੀਤਾ ਗਿਆ ਸੀਗਾ। ਜੀ ਢਿੱਲੋਂ ਸਾਹਿਬ। ਅੱਛਾ ਠੀਕ ਹੋ ਗਿਆ। ਅੱਛਾ ਡਾਕਟਰ ਸਾਹਿਬ ਦੇਹਰਾਦੂਨ ਵਾਲਾ ਡੇਰਾ ਤੇ ਚੁਬੱਚਾ ਲਾਹੌਰ, ਇਹਦੀ ਹਿਸਟਰੀ ਨਾਲ ਇਹਨਾਂ ਦਾ ਆਪਸ ਵਿੱਚ ਲਿੰਕ ਕੀ ਹੈ? ਹਾਂਜੀ, ਇਹ ਹੁਣ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਵਿਜ਼ਿਟ ਤੋਂ ਬਾਅਦ ਵੀ ਇੱਥੇ ਜਿਹੜਾ ਸੀ ਕਸ਼ਮਕਸ਼ ਜਿਹੜੀ ਸੀ ਮਸੰਦਾਂ ਦੇ ਨਾਲ ਪੰਜਾਬ ਕੌਰ ਦੀ ਜਿਹੜੀ ਚੱਲਦੀ ਰਹੀ। ਅਗਲੇ ਸਾਲ ਜਦੋਂ ਪਹਿਲੀ ਬਰਸੀ ਸੀਗੀ ਆਪਣੀ ਰਾਮ ਰਾਏ ਦੀ, ਉਦੋਂ ਪੰਜਾਬ ਕੌਰ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੱਦਾ ਭੇਜਿਆ ਆਉਣ ਦੇ ਲਈ। ਗੁਰੂ ਗੋਬਿੰਦ ਸਿੰਘ ਜੀ ਇਸ ਵਾਰੀ ਆਪ ਤਾਂ ਨਹੀਂ ਗਏ ਪਰ ਉਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ ਭੇਜਿਆ ਤੇ ਨਾਲ 50 ਸਿੱਖ ਹੋਰ ਭੇਜੇ ਇੱਥੇ ਇਸ ਡੇਰੇ ਦੇ ਉੱਪਰ। ਜਦੋਂ ਸਿੱਖ ਉੱਥੇ ਦੇਹਰਾਦੂਨ ਪਹੁੰਚੇ ਉਹਨਾਂ ਨੇ ਦੇਖਿਆ ਵੀ ਉੱਥੇ ਇੱਕ ਹੋਰ ਨਵਾਂ ਮਹੰਤ ਹੈਗਾ ਗੁਰਬਖਸ਼ ਸਿੰਘ, ਜਿਹੜਾ ਕਹਿ ਰਿਹਾ ਵੀ ਮੈਂ ਇੱਥੇ ਦਾ ਅਹੁਦੇ ਦਾ ਜਿਹੜਾ ਗੱਦੀਦਾਰ ਹੈ। ਸੋ ਉਹਨੇ ਕੁਝ ਗੱਲਾਂ ਕਿਹਾ ਜਾਂਦਾ ਵੀ ਗਲਤ ਕਹੀਆਂ ਗੁਰੂ ਗੋਬਿੰਦ ਸਿੰਘ ਜੀ ਬਾਰੇ। ਸਿੱਖਾਂ ਨੇ ਉਹ ਨਾ ਸਹਾਰਦੇ ਹੋਏ ਜਿਹੜਾ ਸੀ ਉੱਥੇ ਕਸ਼ਮਕਸ਼ ਲੜਾਈ ਹੋ ਗਈ, ਉਹ 'ਚ ਬਹੁਤ ਸੀ ਜਿਹੜੀਆਂ ਜ਼ਿਆਦਾ ਜਿਹੜੀਆਂ ਕੈਜੂਅਲਟੀਜ਼ ਹੋਈਆਂ, ਬਹੁਤ ਸਾਰੇ ਲੋਕ ਸੀ ਜਿਹੜੇ ਮਾਰੇ ਗਏ। ਇਹ ਵਾਕਿਆ ਜਿਹੜਾ ਹੈਗਾ 24 ਅਗਸਤ 1688 ਦਾ ਹੈ, 1688। ਤੋਂ ਉਸ ਤੋਂ ਬਾਅਦ ਜਿਹੜਾ ਗੁਰਬਖਸ਼ ਸਿੰਘ ਹੈ, ਕਿਹਾ ਜਾਂਦਾ ਵੀ ਇਸ ਜਿਹੜੀ ਇਹ ਉੱਥੇ ਬੈਟਲ ਹੋਈ ਹੈ ਭਾਈ ਮਨੀ ਸਿੰਘ ਔਰ ਉਹਦੇ ਜਿਹੜੇ ਨਾਲ 50 ਸਾਥੀ ਸੀ ਉਹਨਾਂ ਦੇ ਨਾਲ, ਸਿੰਘਾਂ ਦੇ ਨਾਲ ਜਿਹੜੀ ਇਹ ਲੜਾਈ ਹੋਈ ਮਹੰਤਾਂ ਦੀ, ਉੱਥੋਂ ਫਿਰ ਗੁਰਬਖਸ਼ ਸਿੰਘ ਭੱਜ ਕੇ ਲਾਹੌਰ ਚਲਾ ਗਿਆ, ਜਿੱਥੇ ਉਹਨੇ ਲਾਹੌਰ ਵਾਲਾ ਜਿਹੜਾ ਰਾਮ ਰਾਜ ਦਾ ਆਸ਼ਰਮ ਸੀ ਉਹਦਾ ਕੰਟਰੋਲ ਲੈ ਲਿਆ ਤੇ ਹੋਰ ਕਈ ਜਿਹੜੀਆਂ ਕਾਰਵਾਈਆਂ ਸੀਗੀਆਂ ਜਿਹੜੀਆਂ ਸਿੱਖ ਪਰੰਪਰਾਵਾਂ ਦੇ ਅਨੁਕੂਲ ਨਹੀਂ ਸੀਗੀਆਂ ਉਹਨਾਂ ਵਿੱਚ ਜਿਹੜਾ ਸੀ ਉਹ ਸ਼ਾਮਲ ਹੋ ਗਿਆ। ਇਸ ਘਟਨਾ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੂੰ ਪਤਾ ਲੱਗਾ ਤਾਂ ਜਿਹੜੀ ਸ਼ਹੀਦ ਬਿਲਾਸ ਪੋਥੀ ਆ
ਉਹਦੇ 'ਚ ਇਸ ਚੀਜ਼ ਦਾ ਜਿਹੜਾ ਰਿਐਕਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਤਰ੍ਹਾਂ ਲਿਖਿਆ ਗਿਆ, ਸੁਣੀ ਵਾਰਤਾ ਸਤਿਗੁਰੂ ਸਿੱਖਨ ਤੇ ਸੀ ਆਹ, ਰਾਮ ਰਾਈਆਂ ਕਾ ਕभी ਵੀ ਕਰਿਓ ਨਾ ਮੂਲ ਵਿਸਾ। ਕਿ ਮਤਲਬ ਜਦੋਂ ਗੁਰੂ ਸਾਹਿਬ ਨੂੰ ਫਿਰ ਇਸ ਗੱਲ ਦਾ ਪਤਾ ਲੱਗਾ ਵੀ ਅਸੀਂ ਤਾਂ ਉੱਥੇ ਹੈਲਪ ਕਰਨ ਦੇ ਲਈ ਭੇਜਿਆ ਸੀ, ਵੀ ਗੁਰਬਖਸ਼ ਸਿੰਘ ਨੇ ਹੁਣ ਆਪਣਾ ਜਾ ਕੇ ਆਪਣੇ ਡੇਰਾ ਫਿਰ ਲਾਹੌਰ ਜਾ ਕੇ ਜਿਹੜਾ ਅਲੱਗ ਕਰ ਲਿਆ, ਅਲੱਗ ਲਾ ਲਿਆ, ਉਦੋਂ ਫਿਰ ਉਹਨਾਂ ਨੇ ਜਿਹੜਾ ਸੀ ਸਿੱਖਾਂ ਨੂੰ ਇਸ ਚੀਜ਼ ਦਾ ਹੁਕਮ ਆਦੇਸ਼ ਕੀਤਾ ਵੀ ਇਹਨਾਂ ਦਾ ਕਦੇ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਵਿਸਾ ਨਹੀਂ ਕਰਨਾ। ਹੁਣ ਜਿਹੜੀ ਭੱਟਵਈਆਂ ਹੈਗੀਆਂ ਉਹਦੇ 'ਚ ਫੇਰ ਢਿੱਲੋਂ ਸਾਹਿਬ ਥੋੜਾ ਜਿਹਾ ਡਿਫਰੈਂਟ ਜ਼ਿਕਰ ਹੈ। ਗੁਰੂ ਕੀ ਸਾਖੀਆਂ ਜਿਹੜੀ ਕਿਤਾਬ ਹੈ ਜਿਹਦੇ 'ਚ ਭੱਟਵਈਆਂ ਹੈਗੀਆਂ, ਜਿਹੜੀ 1790 ਦੀ ਲਿਖਤ ਹੈ, ਉਹ 'ਚ ਲਿਖਿਆ ਕਿ ਜਿਹੜੇ ਬਾਬਾ ਗੁਰਬਖਸ਼ ਰਾਏ ਹੈ ਉਹ 'ਚ ਉਹਨੇ ਬਾਬਾ ਗੁਰਬਖਸ਼ ਰਾਏ ਵਰਡ ਯੂਜ਼ ਕੀਤਾ, ਸਿੰਘ ਨਹੀਂ ਯੂਜ਼ ਕੀਤਾ। ਉਹ ਲਿਖਦੇ ਆ ਵੀ ਮੁੜ ਕੇ ਇੱਥੋਂ ਦੇਹਰਾਦੂਨ ਤੋਂ ਉਹ ਸ਼੍ਰੀਨਗਰ ਸ਼ਿਫਟ ਹੋ ਗਏ ਸੀ, ਇਸ ਕਰਕੇ ਜਿਹੜੇ ਰਾਮ ਰਈਆ ਕਮਿਊਨਿਟੀ ਹੈ ਇਹ ਕਈ ਪਾਰਟਸ 'ਚ ਡਿਵਾਈਡ ਹੋ ਗਈ। ਲਾਹੌਰ ਵਾਲਾ ਡੇਰਾ ਅਲੱਗ ਸੀ, ਇਹ ਸ਼੍ਰੀਨਗਰ ਵਾਲਾ ਅਲੱਗ ਹੋ ਗਿਆ, ਤੇ ਜਿਹੜਾ ਇਹ ਖੁਰਵਾਦੀ, ਇਹਨੂੰ ਖੁਰਵਾਦੀ ਡੇਰਾ ਲਿਖਿਆ ਜਿਹੜਾ ਦੇਹਰਾਦੂਨ ਵਾਲਾ ਸੀ, ਇਹ ਅਲੱਗ ਚੱਲਦਾ ਰਿਹਾ, ਜਿਹੜਾ ਕਿ ਪੰਜਾਬ ਕੌਰ ਜੀ ਨੇ ਸੰਭਾਲ ਲਿਆ। ਤੇ ਜਿਹੜਾ ਇਹ ਸ਼੍ਰੀਨਗਰ ਵਾਲਾ ਡੇਰਾ ਸੀ, ਇੱਥੇ ਬਾਬਾ ਗੁਰਬਖਸ਼ ਰਾਏ ਸੀ ਜਿਹੜੇ ਉਹ ਚਲੇ ਗਏ। ਸੋ ਜਿਹੜੇ ਇਹ ਰਾਮ ਰਾਈਏ ਸੀ ਇਹ ਅਲੱਗ-ਅਲੱਗ ਤਿੰਨ ਇਹਨਾਂ ਦੇ ਜਿਹੜੇ ਸੀ ਉਹ ਸਟੇਸ਼ਨ ਜਿਹੜੇ ਸੀ ਉਹ ਬਣ ਗਏ, ਸ਼੍ਰੀਨਗਰ, ਦੇਹਰਾਦੂਨ ਤੇ ਲਾਹੌਰ। ਜੀ ਢਿੱਲੋਂ ਸਾਹਿਬ ਜੀ। ਡਾਕਟਰ ਸਾਹਿਬ ਫੈਜ਼ਾਨ ਨਕਵੀ ਵੀ ਜੁੜ ਗਏ ਨੇ ਸਾਡੇ ਨਾਲ ਲਾਹੌਰ ਤੋਂ, ਫੌਜੀ ਲਾਹੌਰ, ਬਹੁਤ ਵਧੀਆ ਜੀ। ਇਹਨਾਂ ਨੂੰ ਵੀ ਆਪਾਂ ਫੈਜ਼ਾਨ ਜੀ ਨੂੰ ਵੈਲਕਮ ਕਰੀਏ। ਫੈਜ਼ਾਨ ਭਾਈ ਵੈਲਕਮ, ਫਿਰ ਤੁਸੀਂ ਟਾਈਮ ਦਿੱਤਾ ਸਾਨੂੰ ਜੀ, ਬਹੁਤ ਸ਼ੁਕਰੀਆ ਢਿੱਲੋਂ ਸਾਹਿਬ। ਥੈਂਕ ਯੂ ਸੋ ਮਚ ਜੀ। ਫੈਜ਼ਾਨ ਜੀ ਕੀ ਹਾਲ ਚਾਲ ਤੁਹਾਡੇ? ਠੀਕ ਠਾਕ ਹੋ? ਵਧੀਆ। ਇੱਕ ਬੱਚਾ ਰਾਮ ਰਾਏ ਜਿਹੜੀ ਆ ਉਹਦੀ ਜੇ ਆਪਾਂ ਗੱਲ ਕਰੀਏ, ਡਾਕਟਰ ਸਾਹਿਬ ਉਦੋਂ ਵੀ ਆਪਾਂ ਗੱਲ ਕਰ ਰਹੇ ਹਾਂ ਵੀ ਆਪਣਾ ਕਿਹੜੀ ਕਿਤਾਬ ਹੈ ਇਹਨਾਂ ਦੀ ਫੈਜ਼ਾਨ ਦੀ? ਧਰਮਪੁਰਾ, ਆਪਣਾ ਧਰਮਪੁਰਾ। ਹਾਂਜੀ, ਹਮਾਰਾ ਧਰਮਪੁਰਾ। ਹਾਂ, ਹਮਾਰਾ ਧਰਮਪੁਰਾ, ਉਹਦੇ ਉਹ ਵੀ ਇਹਨਾਂ ਨੇ ਲਿਖੀ ਹੈ। ਇਹਦੀ ਖੋਜ ਵੀ ਫੈਜ਼ਾਨ ਜੀ ਤੁਹਾਡੀ ਨਾ ਇੱਕ ਬੜੀ ਆ ਰਹੀ, ਤੁਸੀਂ ਇਹ ਆਪਣਾ ਮਾਈਕ ਲਾ ਲਓਗੇ ਫੈਜ਼ਾਨ ਜੀ? ਫੈਜ਼ਾਨ ਜੀ ਤੁਹਾਡੇ ਮਾਈਕ ਦੀ ਨਾ ਇੱਕੋ ਜਿਹੀ ਬੜੀ ਆ ਰਹੀ ਹੈ। ਹਾਂਜੀ ਫੈਜ਼ਾਨ ਜੀ, ਹੁਣ ਤੁਹਾਡੇ ਨਾਲ ਗੱਲ ਕਰਨੀ, ਤੁਸੀਂ ਬੋਲਣਾ ਹੈ, ਹੁਣ ਆਪਣੇ ਮਾਈਕ ਨੂੰ ਠੀਕ ਕਰੋ, ਇਹਨੂੰ ਅਨਮਿਊਟ ਕਰੋ ਤੇ ਆਪਾਂ ਗੱਲਬਾਤ ਤੁਹਾਡੇ ਨਾਲ ਸ਼ੁਰੂ ਕਰੀਏ। ਜੀ ਡਾਕਟਰ ਸਾਹਿਬ, ਪਿੱਛੇ ਘੂੰ-ਘੂੰ ਦੀ ਆਵਾਜ਼ ਆ ਰਹੀ ਹੈ, ਜੇ ਤੁਸੀਂ ਮਾਈਕ ਉਤਾਰ ਦੋ ਨਾ, ਸਿੱਧੀ ਗੱਲ ਕਰੋ, ਵੈਸੇ ਹੀ ਸ਼ਾਇਦ ਗੱਲ ਬਣ ਜਾਏ। ਨਹੀਂ ਹੁਣ ਠੀਕ ਹੋ ਗਿਆ ਹੋਏਗਾ। ਚਲੋ ਹੁਣ ਕਰ ਲੈਂਦੇ ਆ, ਕਹਿੰਦੇ ਤੇ ਕਰ ਲੈਂਦੇ ਆ। ਠੀਕ ਹੈ, ਸਾਨੂੰ ਥੋੜੀ ਜਿਹੀ ਜਾਣਕਾਰੀ ਪਹਿਲਾਂ ਤਾਂ ਇਹ ਦੱਸੋ, ਅਸੀਂ ਕੱਲ ਵੀ ਤੁਹਾਡੀ ਕਿਤਾਬ ਬਾਰੇ ਜ਼ਿਕਰ ਕੀਤਾ ਸੀ, ਜਿਹਦੇ ਵਿੱਚੋਂ ਮੈਨੂੰ ਇਸ ਚੀਜ਼ ਦਾ ਪਤਾ ਲੱਗਿਆ ਸੀ ਕਿ ਜਦੋਂ ਲਾਹੌਰ ਰਾਮ ਰਾਏ ਪਹਿਲੀ ਵਾਰੀ ਆਇਆ ਤਾਂ ਉਹ ਔਰੰਗਜ਼ੇਬ ਦੇ ਨਾਲ ਆਇਆ ਸੀ। ਮੈਂ ਤੁਹਾਡੀ ਕਿਤਾਬ ਦਾ ਜਿਹੜਾ ਨਾਲ ਹਵਾਲਾ ਦਿੱਤਾ ਸੀ, ਜਿਹੜੀ ਤੁਹਾਡੀ ਕਿਤਾਬ ਹੈ, ਇਸ ਵੇਲੇ ਵੀ ਐਕਚੁਅਲੀ ਮੈਂ ਨਾਲ ਉਰਦੂ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ, ਤੇ ਤੁਹਾਡੀ ਕਿਤਾਬ ਜਿਹੜੀ ਹੈਗੀ ਆ ਉਹ ਇਸ ਵੇਲੇ ਮੇਰੇ ਕੋਲ ਹੈ। ਸੋ ਆਪਾਂ ਸਾਰੇ ਦੋਸਤਾਂ ਨੂੰ, ਦੇਖਣ ਵਾਲਿਆਂ ਨੂੰ ਦੱਸ ਦਈਏ ਕਿ ਸਾਡੇ ਕੋਲ ਇਸ ਕਿਤਾਬ ਦੇ ਜਿਹੜੇ ਆਥਰ ਨੇ, ਲੇਖਕ ਨੇ, ਫੈਜ਼ਾਨ ਨਕਵੀ ਜੀ ਸਾਡੇ ਨਾਲ ਸ਼ਾਮਲ ਨੇ, ਜਿਨ੍ਹਾਂ ਦੀ ਇਹ ਕਿਤਾਬ ਹੈਗੀ ਆ ਧਰਮਪੁਰਾ ਇਲਾਕੇ ਦੀ, ਜਿਹਦੇ ਵਿੱਚ ਉਹਨਾਂ ਨੇ ਇਸ ਜਗ੍ਹਾ ਦਾ ਕਾਫੀ ਜ਼ਿਕਰ ਕੀਤਾ ਹੈ। ਸੋ ਆਪਾਂ ਫੈਜ਼ਾਨ ਜੀ ਕੋਲ ਪੁੱਛਦੇ ਹਾਂ ਕਿ ਉਹਨਾਂ ਨੂੰ ਇਹ ਡੇਟਾ, ਕੀ ਰਾਮ ਰਾਏ ਲਾਹੌਰ ਔਰੰਗਜ਼ੇਬ ਦੇ ਕਾਰਵਾਂ ਦੇ ਨਾਲ ਆਇਆ ਸੀ, ਇਹ ਡੇਟਾ ਕਿੱਥੋਂ ਮਿਲਿਆ ਔਰ ਇਹਨਾਂ ਨੇ ਕਿਵੇਂ ਲੱਭਿਆ, ਔਰ ਇਹ ਜਿਹੜੀ ਜਗ੍ਹਾ ਵੀ ਹੈਗੀ ਆ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸਣ। ਇਹਦੇ ਜਿਹੜੇ ਹਾਲਾਤ ਕੀ ਨੇ, ਕੌਣ ਲੋਕ ਇੱਥੇ ਰਹਿੰਦੇ ਨੇ, ਇਹਦੀ ਡਿਟੇਲ ਜਿੰਨੀ ਕਿ ਸਾਨੂੰ ਪੋਸੀਬਲ ਹੋਵੇ, ਫੈਜ਼ਾਨ ਜੀ ਜਿਹੜੇ ਲਾਹੌਰ ਦੇ ਖੋਜੀ ਨੇ ਖੁਦ ਆਪਣੇ ਮੂੰਹੋਂ ਦੱਸਣ। ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਚੁਬੱਚਾ ਰਾਮ ਰਾਏ ਦੇ ਬਾਰੇ 'ਚ ਅਸੀਂ ਗੱਲ ਕਰ ਰਹੇ ਸੀ, ਪਹਿਲੇ ਵੀ ਲਾਸਟ ਟਾਈਮ ਗੱਲ ਹੋਈ ਸੀ, ਉੱਥੋਂ ਹੀ ਅੱਗੇ ਅਸੀਂ ਗੱਲ ਵਧਾਵਾਂਗੇ ਕਿ ਜਦੋਂ ਅਸੀਂ ਪਹਿਲਾ ਲੈਕਚਰ ਕੀਤਾ ਸੀ ਚੁਬੱਚਾ ਰਾਮ ਰਾਏ ਦੇ, ਉਹਦੇ ਵਿੱਚ ਚੁੱਕੇ ਬਹੁਤ ਜ਼ਿਆਦਾ ਹਿਸਟਰੀ ਜੁੜੀ ਹੋਈ ਸੀ ਸ਼ਹਿਜ਼ਾਦਾ ਦਾਰਾ ਸ਼ਿਕੋਹ ਦੇ ਨਾਲ, ਤੇ ਇਸ ਕਰਕੇ ਦਾਰਾ ਸ਼ਿਕੋਹ ਦੀ ਜਦੋਂ ਚੈਪਟਰ ਕਲੋਜ਼ ਹੁੰਦਾ ਤੇ ਉਹਦਾ ਬੜਾ ਮਸ਼ਹੂਰ ਵਾਕਿਆ ਜ਼ਿਕਰ ਹੈਗਾ, ਤਹਿਕੀਕਾਤ ਚਿਸ਼ਤੀ ਦੇ ਵਿੱਚ ਵੀ ਮੌਜੂਦ ਹੈ। ਤੇ ਉਹਦੇ ਵਿੱਚ ਉਹ ਲਿਖਦੇ ਨੇ ਕਿ ਜਦੋਂ ਔਰੰਗਜ਼ੇਬ ਦਿੱਲੀ ਤੋਂ ਸਾਰੇ ਕੰਮਾਂ ਤੋਂ ਵਿਹਲਾ ਹੋ ਗਿਆ, ਜਦੋਂ ਉਹਨੇ ਆਪਣੇ ਭਰਾ ਮੁਕਾ ਦਿੱਤੇ, ਭਰਾ ਮਾਰ ਦਿੱਤੇ, ਉਹਦੇ ਬਾਅਦ ਇਹ ਲਾਹੌਰ ਵੱਲ ਆਇਆ। ਤੇ ਲਾਹੌਰ ਵਿੱਚ ਆਉਣ ਦੀ ਜਿਹੜੀ ਉਹਦੀ ਪੂਰੀ ਸਟੋਰੀ ਹੈਗੀ ਹੈ, ਉਹ ਹੋਰ ਵੀ ਮੁੱਖ ਕਿਤਾਬਾਂ ਵਿੱਚ ਹੋਏਗੀ। ਤੇ ਮੈਂ ਜਿਹੜੀ ਤਹਿਕੀਕਾਤ ਚਿਸ਼ਤੀ ਜਿਹੜੀ 1867 ਦੇ ਵਿੱਚ ਲਿਖੀ ਗਈ ਸੀ, ਉਹਦੇ ਵਿੱਚ ਉਹ ਲਿਖਦੇ ਨੇ ਕਿ ਉਹ ਇਧਰੋਂ ਗੁਜ਼ਰਦੇ ਹੋਏ ਧਰਮਪੁਰੇ ਤੋਂ ਗੁਜ਼ਰ ਕੇ ਸਾਈਂ ਮੀਆਂ ਮੀਰ ਦੀ ਜਿੱਦਾਂ ਜਿਹੜਾ ਅਸਥਾਨ ਸੀ ਉੱਥੇ ਪਹੁੰਚਦੇ ਨੇ। ਉੱਥੇ ਪਹੁੰਚ ਕੇ ਤੇ ਉੱਥੇ ਜਿਹੜਾ ਜਦੋਂ ਦਰਬਾਰ ਵੱਲ ਪਹੁੰਚਦੇ ਨੇ ਤੇ ਸਾਈਂ ਮੀਆਂ ਮੀਰ ਜੀ ਦੀ ਉਸ ਤੋਂ ਪਹਿਲੇ ਡੈਥ ਹੋ ਚੁੱਕੀ ਸੀ, ਤੇ ਦਾਰਾ ਸ਼ਿਕੋਹ ਨੇ ਉਹਨਾਂ ਦਾ ਮਜ਼ਾਰ ਜਿਹੜਾ ਉਹ ਬਣਾਉਣਾ ਸ਼ੁਰੂ ਕੀਤਾ ਹੋਇਆ ਸੀ। ਦਾਰਾ ਸ਼ਿਕੋਹ ਦੀ ਡੈਥ ਹੋ ਗਈ, ਉਸ ਤੋਂ ਬਾਅਦ ਜਦੋਂ ਔਰੰਗਜ਼ੇਬ ਉੱਥੇ ਪਹੁੰਚਿਆ ਤੇ ਉਹਨੇ ਦੇਖਿਆ ਕਿ ਮਜ਼ਾਰ ਜਿਹੜਾ ਉਹ ਬੜਾ ਜ਼ੋਰੋ ਸ਼ੋਰ ਨਾਲ ਜਿਹੜਾ ਨਾ ਤਾਮੀਰ ਹੋ ਰਿਹਾ ਸੀ, ਲੇਕਿਨ ਉਹ ਕੰਮ ਵਿੱਚ ਹੀ ਰੁਕ ਗਿਆ ਹੋਇਆ।
ਉਸ ਦਾ ਕਰਕੇ ਫਿਰ ਉਹਨੇ ਕੀ ਕੀਤਾ ਕਿ ਉਹਨੇ ਕਿਹਾ ਕਿ ਇਹ ਬਹੁਤ ਜ਼ਿਆਦਾ ਜਿਹੜਾ ਖਰਚੇ ਵਾਲਾ ਕੰਮ ਸੀ ਉਹਨੂੰ ਖਤਮ ਕਰ ਦਿੱਤਾ ਜਾਵੇ। ਯਾਨੀ ਦਾਰਾ ਸ਼ਿਕੋ ਦੀ ਚੁੱਕੇ ਬਹੁਤ ਜ਼ਿਆਦਾ ਅਟੈਚਮੈਂਟ ਸੀ। ਸੂਫੀ ਸੈਕਟ ਜਿਹੜਾ ਮੈਂ ਦੱਸਿਆ ਸੀ ਲਾਸਟ ਟਾਈਮ ਕਿ ਉਹ ਕਾਦਰੀ ਸਿਲਸਿਲੇ ਨਾਲ ਅਟੈਚ ਸੀ, ਤੇ ਸਾਈਂ ਮੀਆਂ ਮੀਰ ਜੀ ਜਿਹੜੇ ਉਹ ਵੀ ਕਾਦਰੀ ਸਿਲਸਿਲੇ ਨਾਲ ਸੀ, ਤੇ ਇਸ ਕਰਕੇ ਉਹਦਾ ਵੀ ਬਹੁਤ ਜ਼ਿਆਦਾ ਮੁਹੱਬਤ ਸੀ। ਤੇ ਉਹ ਮਜ਼ਾਰ ਜਿਹੜਾ ਉਹ ਬਹੁਤ ਜ਼ਿਆਦਾ ਕੀਮਤੀ ਪੱਥਰਾਂ ਨਾਲ ਤੇ ਬਹੁਤ ਜ਼ਿਆਦਾ ਉਹ ਪੈਸੇ ਨਾਲ ਬਣਾ ਰਿਹਾ ਸੀ। ਲੇਕਿਨ ਚूंकि ਉਹਦੀ ਡੈਥ ਹੋ ਗਈ, ਤੇ ਜਦੋਂ ਔਰੰਗਜ਼ੇਬ ਆਲਮਗੀਰ ਆਪ ਆਇਆ ਤੇ ਉਹਨੇ ਦੇਖਿਆ ਕਿ ਇਹ ਤੇ ਬਹੁਤ ਜ਼ਿਆਦਾ ਪੈਸੇ ਜ਼ਾਇਆ ਹੋ ਰਹੇ ਨੇ ਇੱਥੇ, ਤੇ ਉਹਨੇ ਫਿਰ ਜਿਹੜਾ ਨਾ ਹੁਕਮ ਜਾਰੀ ਕੀਤਾ ਕਿ ਇੱਥੇ ਜ਼ਿਆਦਾ ਪੈਸੇ ਨਾ ਲਾਏ ਜਾਣ, ਬਲਕਿ ਸਾਦੇ ਤਰੀਕੇ ਨਾਲ ਇੱਥੇ ਇਹਨੂੰ ਮੁਰੰਮਤ ਮਤਲਬ ਬਾਕੀ ਦਾ ਜਿਹੜਾ ਰਹਿੰਦਾ ਉਹ ਮੁਕੰਮਲ ਕੀਤਾ ਜਾਵੇ। ਉਸ ਤੋਂ ਬਾਅਦ ਉੱਥੇ ਉਹ ਫਕੀਰ ਨੂੰ ਮਿਲਦਾ ਜਾ ਕੇ, ਤੇ ਉਸ ਫਕੀਰ ਨੂੰ ਕਹਿੰਦਾ ਹੈ ਕਿ ਜਿਹੜਾ ਤੁਹਾਡਾ ਮੁਰਸ਼ਿਦ ਸੀ ਮੀਆਂ ਮੀਰ, ਉਹ ਤੇ ਕਹਿੰਦਾ ਸੀ ਕਿ ਦਾਰਾ ਸ਼ਿਕੋ ਜਿਹੜਾ ਉਹ ਬਾਦਸ਼ਾਹ ਬਹਿਸ਼ਤ ਹੋਵੇਗਾ, ਯਾਨੀ ਕਿ ਉਹ ਤੇ ਬਾਦਸ਼ਾਹ ਹੋਵੇਗਾ। ਤੇ ਇਹ ਵੇਖੋ ਕਿ ਦਾਰਾ ਸ਼ਿਕੋ ਤੇ ਕਤਲ ਹੋ ਗਿਆ ਮੇਰੇ ਹੱਥੋਂ, ਤੇ ਹੁਣ ਉਹ ਤਾਂ ਤੁਹਾਡੇ ਪੀਰ ਦਾ ਕੋਲ ਤੇ ਝੂਠਾ ਪੈ ਗਿਆ। ਤੇ ਉਹ ਫਿਰ ਜਿਹੜਾ ਫਕੀਰ ਹੁੰਦਾ ਹੈ, ਉਹ ਕਹਿੰਦਾ ਹੈ ਕਿ ਤੂੰ ਇਹ ਮੇਰੀਆਂ ਦੋ ਅੱਖਾਂ ਦੇ ਦਰਮਿਆਨ, ਦੋ ਉਂਗਲੀਆਂ ਦੇ ਦਰਮਿਆਨ ਦੇ ਵਿੱਚ ਅੱਖਾਂ ਤੋਂ ਵੇਖ। ਤੇ ਉਹ ਜਦੋਂ ਉਹ ਵੇਖਣ ਦੀ ਕੋਸ਼ਿਸ਼ ਕਰਦਾ ਹੈ, ਤੇ ਉਹ ਫਿਰ ਪੂਰਾ ਵਾਕਿਆ ਹੈਗਾ ਕਿ ਉਹ ਦੇਖਦਾ ਹੈ ਕਿ ਜਿਹੜਾ ਦਾਰਾ ਸ਼ਿਕੋ ਹੈ ਉਹ ਜਿਹੜੇ ਸਾਡੇ ਮੁਸਲਿਮ ਦੇ ਪੈਗੰਬਰ ਨੇ, ਪ੍ਰੋਫਿਟ ਨੇ, ਉਹਨਾਂ ਦੇ ਨਾਲ ਉਹ ਜਾ ਰਿਹਾ ਹੈ। ਤੇ ਬੜਾ ਖੂਬਸੂਰਤ ਬਾਗ ਹੈਗਾ, ਤੇ ਉਹਦੇ ਨਾਲ ਦਾਰਾ ਸ਼ਿਕੋ ਜਿਹੜਾ ਉਹ ਪ੍ਰੋਫਿਟ ਦੇ ਨਾਲ ਚੱਲਦਾ ਹੋਇਆ ਜਾ ਰਿਹਾ ਹੈ। ਤੇ ਨਾਲ ਹੀ ਉਹ ਵੇਖਦਾ ਆਪਣਾ ਹਾਲ ਕਿ ਉਹ ਇੱਕ ਕੂੜੇ ਦੀ ਪੰਡ ਉਹਨੇ ਚੁੱਕੀ ਹੋਈ ਹੈ, ਤੇ ਉਹ ਕਦੀ ਇੱਧਰ ਡਿੱਗ ਰਿਹਾ ਹੈ, ਕਦੀ ਉਹਨੂੰ ਇੱਧਰ ਸੰਭਾਲਦਾ ਪਿਆ, ਕਦੀ ਇੱਧਰ ਲੁੜਕਦਾ ਪਿਆ। ਤੇ ਨਾਲ ਹੀ ਉਹ ਘਬਰਾ ਕੇ ਅੱਖਾਂ ਖੋਲਦਾ, ਤੇ ਉਹ ਫਕੀਰ ਨੂੰ ਪੁੱਛਦਾ ਹੈ ਕਿ ਇਹ ਕੀ ਮਾਜਰਾ ਹੈ। ਉਹਨੇ ਕਿਹਾ ਜਿਹੜੇ ਸਾਡੇ ਪੀਰ ਨੇ ਮੀਆਂ ਮੀਰ ਨੇ ਕਿਹਾ ਸੀ ਕਿ ਬਾਦਸ਼ਾਹ ਹੋਏਗਾ ਦਾਰਾ ਸ਼ਿਕੋ, ਉਹ ਉਹਦੀ ਹਕੀਕਤ ਹੈ ਕਿ ਉਹ ਜੰਨਤ ਦਾ ਬਾਦਸ਼ਾਹ ਹੋਵੇਗਾ, ਨਾ ਕਿ ਇਸ ਦੁਨੀਆ ਦਾ। ਤੇ ਜਿਹੜਾ ਉਹ ਤੂੰ ਆਪਣਾ ਹਾਲ ਵੇਖਿਆ ਕਿ ਤੂੰ ਕੂੜੇ ਦੀ ਪੰਡ ਚੁੱਕੀ ਹੋਈ ਏ, ਉਹ ਅਸਲ 'ਚ ਇਹ ਹਕੂਮਤ ਹੈ, ਇਹ ਤਾਜ ਹੈ ਜਿਹੜਾ ਤੂੰ ਆਪਣੇ ਸਿਰ ਦੇ ਉੱਤੇ ਪਾਇਆ, ਇਹ ਕੂੜੇ ਦੀ ਤਰ੍ਹਾਂ ਹੈ ਕਿ ਕਦੀ ਤੇਰੇ ਕੋਲੋਂ ਇਧਰੋਂ ਸੰਭਲਦਾ ਨਹੀਂ ਪਿਆ, ਕਦੀ ਤੂੰ ਇੱਧਰ ਲੁੜਕਦਾ ਪਿਆ, ਤੇ ਤੇਰੀ ਸਾਰੀ ਜ਼ਿੰਦਗੀ ਹਯਾਤੀ ਤੇਰੀ ਇੰਝ ਹੀ ਗੁਜ਼ਰੇਗੀ ਕਿ ਤੂੰ ਇਸ ਨੂੰ ਸੰਭਾਲ ਨਹੀਂ ਸਕੇਗਾ। ਸੋ ਉਹੀ ਹੋਇਆ। ਉੱਥੋਂ ਫਿਰ ਉਹ ਜਿਹੜਾ ਨਾ ਨਾਰਾਜ਼ ਜਿਹਾ ਹੋ ਕੇ ਉੱਥੋਂ ਉੱਠ ਜਾਂਦਾ ਹੈ, ਤੇ ਉੱਥੋਂ ਫਿਰ ਉਹ ਲਾਹੌਰ ਮਤਲਬ ਫੋਰਟ ਦੇ ਵਿੱਚ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਇਹ ਸਟੋਰੀ ਪੂਰੀ ਜਿਹੜੀ ਹੈ, ਇਹਦੇ ਵਿੱਚ ਰਾਮ ਰਾਏ ਦਾ ਨਾਲ ਹੋਣਾ ਜਿਹੜਾ ਉਹ ਇਹਦੇ ਵਿੱਚ ਵਾਜ਼ਿਆ ਤੌਰ ਤੇ ਨਹੀਂ ਲਿਖਿਆ ਹੋਇਆ, ਲੇਕਿਨ ਚूंकि ਰਾਮ ਰਾਏ ਜਦੋਂ ਪਹਿਲੇ ਦਿੱਲੀ ਗਿਆ ਸੀ, ਜਦੋਂ ਗੁਰੂ ਹਰਿਰਾਏ ਜੀ ਨੇ ਉਹਨੂੰ ਦਿੱਲੀ ਭੇਜਿਆ ਸੀ, ਉਦੋਂ ਉਹਦਾ ਮਕਸਦ ਜਿਹੜਾ ਸੀ ਉਹ ਔਰੰਗਜ਼ੇਬ ਚूंकि ਉਹਨੂੰ ਕੰਨ ਭਰੇ ਗਏ ਸਨ ਕਿ ਜੀ ਗੁਰੂ ਹਰਿਰਾਏ ਜੀ ਜਿਹੜੇ ਨੇ ਉਹ ਤੇਰੇ ਖਿਲਾਫ ਕੋਈ ਐਕਟੀਵਿਟੀ ਕਰ ਰਹੇ ਨੇ। ਤੇ ਉਸ ਵਕਤ ਫਿਰ ਗੁਰੂ ਨੂੰ ਉਹਨੇ ਬੁਲਾਇਆ ਕਿ ਤੁਸੀਂ ਦੱਸੋ ਤੁਹਾਡਾ ਕੀ ਨਜ਼ਰੀਆ ਹੈ, ਕੀ ਸੋਚ ਹੈ। ਤੇ ਗੁਰੂ ਸਾਹਿਬ ਆਪ ਤਾਂ ਖੈਰ ਨਹੀਂ ਸੀ ਗਏ, ਲੇਕਿਨ ਉਹਨਾਂ ਨੇ ਰਾਮ ਰਾਏ ਨੂੰ ਜਿਹੜਾ ਨਾ ਉੱਥੇ ਭੇਜਿਆ ਗਿਆ ਸੀ। ਤੇ ਉਸ ਤੋਂ ਬਾਅਦ ਫਿਰ ਜਿਹੜਾ ਉਹ ਜਦੋਂ ਬਾਣੀ ਦਾ ਮਾਮਲਾ ਪੇਸ਼ ਆਇਆ, ਉਹਨੇ ਤੇ ਬਾਣੀ ਜਿਹੜੀ ਉਹਨੇ ਬਦਲ ਦਿੱਤੀ, ਯਾਨੀ ਕਿ ਉਹਦੇ ਵਿੱਚ ਕੋਈ ਵਰਡਿੰਗ ਚੇਂਜ ਕਰ ਦਿੱਤੀ। ਤੇ ਜਦੋਂ ਫਿਰ ਗੁਰੂ ਸਾਹਿਬ ਨੂੰ ਪਤਾ ਚੱਲਿਆ, ਤੇ ਉਹ ਫਿਰ ਨਾਰਾਜ਼ ਹੋਏ ਉਸ ਚੀਜ਼ ਤੋਂ। ਤੇ ਫਿਰ ਇਹ ਰਾਮ ਰਾਏ ਨਾਰਾਜ਼ਗੀ ਦੀ ਵਜ੍ਹਾ ਤੋਂ, ਯਾਨੀ ਬਾਦਸ਼ਾਹ ਦਾ ਯਾਨੀ ਕਿ ਪ੍ਰੋਟੋਕੋਲ ਇੰਜੋਏ ਕਰਨ ਵਾਸਤੇ ਫਿਰ ਵਾਪਸ ਆਪਣੇ ਪਿਤਾ ਜੀ ਕੋਲ ਨਹੀਂ ਆਇਆ, ਬਲਕਿ ਉਹ ਦਿੱਲੀ 'ਚ ਹੀ ਰੁਕ ਗਿਆ ਸੀ। ਬਾਅਦ 'ਚ ਫਿਰ ਜਦੋਂ ਇਹ ਦਾਰਾ ਸ਼ਿਕੋ ਵਾਲੀ ਮੂਵਮੈਂਟ ਚੱਲੀ, ਉਹਦੇ ਬਾਅਦ ਸਾਰਾ ਇਹ ਮਾਮਲਾ ਪੇਸ਼ ਆਇਆ। ਉਸ ਤੋਂ ਬਾਅਦ ਫਿਰ ਇਹ ਲਾਹੌਰ ਜਿਹੜਾ ਨਾ ਇਹ ਔਰੰਗਜ਼ੇਬ ਦੇ ਨਾਲ ਆਇਆ, ਜਦੋਂ ਇਹ ਸਾਰਾ ਮਾਮਲਾ ਹੋ ਚੁੱਕਿਆ ਸੀ। ਫਿਰ ਮੈਂ ਉਹਦੇ 'ਚ ਗੱਲ ਕਰਾਂਗਾ ਕਿ ਰਾਮ ਰਾਏ ਦੀ ਜਿਹੜੀ ਵਜ੍ਹਾ ਸੀ ਇੱਥੇ ਬਣਨ ਦੀ, ਉਹਦੀ ਵਜ੍ਹਾ ਸੀ ਕਿ ਇੱਥੇ ਇਹ ਚूंकि ਸਾਰਾ ਜਿਹੜਾ ਇਲਾਕਾ ਸੀ ਇਹ ਹਿੰਦੂਆਂ ਦਾ ਇਲਾਕਾ ਸੀ, ਜਿਹੜਾ ਮੈਂ ਆਪਣੀ ਕਿਤਾਬ ਦੇ ਵਿੱਚ ਵੀ ਲਿਖਿਆ ਕਿ ਧਰਮਪੁਰਾ ਜਿਹੜਾ ਉਹ ਸ਼ਹਿਨशाह ਅਕਬਰ ਦੇ ਵੇਲੇ 'ਚ ਵਸਾਇਆ ਗਿਆ ਇੱਕ ਪ੍ਰੋਪਰ ਏਰੀਆ ਸੀ, ਜਿਹੜਾ ਹਿੰਦੂਆਂ ਵਾਸਤੇ ਵਸਾਇਆ ਗਿਆ ਸੀ। ਕਿਉਂਕਿ ਨਾਮ ਤੋਂ ਹੀ ਜ਼ਾਹਿਰ ਹੁੰਦਾ ਧਰਮਪੁਰਾ ਯਾਨੀ ਕਿ ਮਜ਼ਹਬੀ ਇਲਾਕਾ ਸੀ। ਤੇ ਇੱਥੇ ਮੁxtਲਿਫ ਜਿਹੜੀਆਂ ਮਜ਼ਹਬੀ ਐਕਟੀਵਿਟੀ ਸਨ, ਮੁxtਲਿਫ ਲੈਕਚਰ ਸਨ, ਮੁxtਲਿਫ ਆਪਸ ਦੀ ਗੱਲਬਾਤ ਸੀ, ਉਹੀ ਇੱਥੇ ਜਿਹੜਾ ਨਾ ਉਹ ਮੁਨੱਕਿਦ ਹੁੰਦੀ ਸੀ। ਤੇ ਉਸ ਤੋਂ ਬਾਅਦ ਫਿਰ ਇਹ ਸਿਲਸਿਲਾ ਜਿਹੜਾ ਉਹ ਅੱਗੇ ਚੱਲਦਾ ਰਿਹਾ। ਤੇ ਇੱਥੇ ਪਾਣੀ ਪੀਣ ਦਾ ਮਸਲਾ ਸੀ, ਕਿਉਂਕਿ ਪਾਣੀ ਇੱਥੇ ਦਸਤਿਆਬ ਨਹੀਂ ਸੀ, ਪਾਣੀ ਨਹੀਂ ਸੀ ਮਿਲਦਾ। ਤੇ ਫਿਰ ਜਿਹੜਾ ਥੋੜੇ ਫਾਸਲੇ ਦੇ ਉੱਤੇ ਸਾਈਂ ਮੀਆਂ ਮੀਰ ਜੀ ਦਾ ਸਥਾਨ ਸੀ, ਉਹਦੇ ਆਸ-ਪਾਸ ਦਾ ਇਲਾਕਾ ਸੀ, ਉੱਥੇ ਖੂਹ ਜਿਹੜੇ ਸਨ ਉਹ ਮੁਸਲਮਾਨਾਂ ਦੇ ਸਨ। ਤੇ ਉਹ ਜਿਹੜਾ ਪਾਣੀ ਕੱਢਣ ਵਾਸਤੇ ਜਿਹੜਾ ਬੋਕਾ ਬਣਾਉਂਦੇ ਨੇ, ਉਹ ਇੱਕ ਚਮੜੇ ਦਾ ਬਰਤਨ ਹੁੰਦਾ, ਚਮੜੇ ਦਾ। ਤੇ ਹਿੰਦੂਆਂ ਦੇ ਵਿੱਚ ਕਿ ਉਹ ਜਿਹੜਾ ਗਾਏ ਦੀ ਖਲ ਜਿਹੜੀ ਹੈ ਉਹ ਇੱਕ ਨਹੀਂ ਵਰਤੀ ਜਾਂਦੀ ਕਿਸੇ ਵੀ ਜਗ੍ਹਾ ਦੇ ਉੱਤੇ, ਤੇ ਉਹ ਬੋਕਾ ਜਿਹੜਾ ਪਾਣੀ ਦਾ ਭਰਿਆ ਜਾਂਦਾ ਸੀ ਉਹ ਚਮੜੇ ਦੀ ਖਲ ਦਾ ਸੀ। ਤੇ ਉਹ ਇਸ ਕਰਕੇ ਫਿਰ ਉਹ ਇਸਤੇਮਾਲ ਨਹੀਂ ਸੀ ਕਰਦੇ ਹਿੰਦੂ ਜਿਹੜੇ ਨੇ, ਤੇ ਉਹ ਪਾਣੀ ਦਾ ਬੜਾ ਮਸਲਾ ਸੀ। ਜਦੋਂ ਰਾਮ ਰਾਏ ਇੱਥੇ ਪਹੁੰਚਦਾ ਧਰਮਪੁਰੇ, ਤੇ ਇਹਨੂੰ ਲੋਕ ਉਹ ਜੋਗੀ ਮੰਨਦੇ ਨੇ ਜਾਂ ਸਾਧੂ ਮੰਨਦੇ ਨੇ। ਇਹਨੂੰ ਫਿਰ ਕਹਿੰਦੇ ਨੇ ਕਿ ਬਈ ਸਾਡੇ ਇੱਥੇ ਪਾਣੀ ਦੀ ਬੜੀ ਔਖੜ ਹੈਗੀ ਹੈ,
ਤੇ ਇਹਦਾ ਕੋਈ ਉਪਾਅ ਕਰੋ। ਇਹਦੇ ਕੋਲ ਫਿਰ ਜਦੋਂ ਇਹ ਸਾਈਂ ਮੀਆਂ ਮੀਰ ਜੀ ਦੀ ਜਿਹੜੀ ਉਹ ਲਾਠੀ ਸੀ ਇਹਦੇ ਕੋਲ, ਜਿਹੜੀ ਗੁਰੂ ਨਾਨਕ ਦੇਵ ਜੀ ਤੋਂ ਰਿਲੇਟਡ ਹੈਗੀ, ਉਹ ਫਿਰ ਉਹਨੇ ਉੱਥੇ ਥੋੜੀ ਜਿਹੀ ਪੁੱਟਣ ਦੀ ਕੋਸ਼ਿਸ਼ ਕੀਤੀ। ਉਹ ਪੁੱਟਣ ਦਾ ਕਰਕੇ ਇਸ ਤਰ੍ਹਾਂ ਹੋਇਆ ਕਿ ਉਹ ਉੱਥੋਂ ਪਾਣੀ ਸਿੰਪਿਆ, ਉਹ ਫਿਰ ਉਹਨੇ ਉੱਥੇ ਛੋਟਾ ਜਿਹਾ ਤਲਾਬ ਜਿਹਾ ਬਣਵਾ ਦਿੱਤਾ। ਫਾਰਸੀ ਜ਼ੁਬਾਨ ਦੇ ਵਿੱਚ ਜਿਹੜਾ ਨਾ ਉਹ ਛੋਟਾ ਜਿਹਾ ਜਿਹੜਾ ਤਲਾਬ ਹੁੰਦਾ, ਜਿਹਦੀ 3 ਗਿੱਠ ਜਿਹੜੀ ਹੈ, ਯਾਨੀ ਕਿ 3 ਗਿੱਠ ਲੰਬਾਈ, 3 ਗਿੱਠ ਚੌੜਾਈ ਤੇ 3 ਗਿੱਠ ਗਹਿਰਾਈ ਸੇਮ ਹੋ ਗਏ, ਉਹਨੂੰ ਅਰਬੀ ਦੇ ਵਿੱਚ ਜਾਂ ਉਹਦੇ ਚ ਜਿਹੜੀ ਇਸਲਾਮੀ ਟਰਮ ਹੈਗੀ ਉਹਦੇ ਵਿੱਚ ਆਬੇ ਕੁਰ ਕਹਿੰਦੇ ਨੇ ਉਹਨੂੰ, ਆਬੇ ਕੁਰ, ਯਾਨੀ ਕਿ ਐਸਾ ਪਾਣੀ ਜਿਹੜਾ 3 ਗਿੱਠ ਲੰਬਾ, 3 ਗਿੱਠ ਚੌੜਾ ਤੇ 3 ਗਿੱਠ ਗਹਿਰਾ ਛੋਟਾ ਜਿਹਾ ਤਲਾਬ ਦਾ ਪਾਣੀ ਹੋਵੇ, ਉਹਨੂੰ ਆਬੇ ਕੁਰ ਕਹਿੰਦੇ ਨੇ। ਤੇ ਫਾਰਸੀ ਜ਼ੁਬਾਨ ਦੇ ਵਿੱਚ ਉਸ ਪਾਣੀ ਦੇ ਉਸ ਛੋਟੇ ਤਲਾਬ ਨੂੰ ਚੁਬੱਚਾ ਕਹਿੰਦੇ ਨੇ। ਚੁਬੱਚਾ ਜਿਹੜਾ ਉਹ ਤੁਸੀਂ ਅਗਰ ਧੋਬੀ ਘਾਟ ਵੇਖਿਆ ਹੋਏਗਾ ਪੁਰਾਣੇ ਜ਼ਮਾਨੇ ਦਾ, ਜਿਹੜਾ ਧੋਬੀ ਘਾਟ ਉਹ ਪੁਰਾਣੇ ਛੋਟੇ ਛੋਟੇ ਤਲਾਬ ਬਣਾਏ ਹੁੰਦੇ ਨੇ, ਤੇ ਉਹ ਫਿਰ ਕੱਪੜੇ ਪਾ ਕੇ ਕਦੀ ਇੱਕ ਪਾਸੇ ਕੱਪੜੇ ਧੋਂਦੇ ਨੇ, ਉੱਥੋਂ ਧੋ ਕੇ ਫਿਰ ਅਗਲੇ ਤਲਾਬ 'ਚ ਪਾ ਦਿੰਦੇ ਨੇ, ਉੱਥੋਂ ਫਿਰ ਧੋ ਕੇ ਫਿਰ ਅਗਲੇ ਤਲਾਬ 'ਚ। ਉਹ ਜਿਹੜਾ ਤਲਾਬ ਹੁੰਦਾ ਨਾ ਬੇਸਿਕਲੀ ਉਹਨੂੰ ਚੁਬੱਚਾ ਕਿਹਾ ਜਾਂਦਾ, ਕਿਉਂਕਿ ਇਹ ਬੜਾ ਮਸ਼ਹੂਰ ਮਤਲਬ ਵਾਕਿਆ ਸੀ, ਇੱਕ ਕਰਾਮਤ ਸੀ ਉਹਦੀ, ਤੇ ਉਹ ਪਾਣੀ ਨਿਕਲਿਆ ਉੱਥੋਂ। ਫਿਰ ਇਹ ਬਹੁਤ ਜ਼ਿਆਦਾ ਲੋਕ ਉਹਦੇ ਜਿਹੜੇ ਨੇ ਇਤਕਾਦ ਦੇ ਜਿਹੜੇ ਨੇ ਨਾ ਉਹ ਮਸ਼ਹੂਰ ਹੋ ਗਏ, ਤੇ ਇਸ ਕਰਕੇ ਫਿਰ ਜਿਹੜਾ ਨਾ ਉਹ ਇਹ ਚੀਜ਼ ਜਿਹੜੀ ਹੈ ਅੱਗੇ ਵੱਧ ਪਈ। ਇਹ ਤੁਸੀਂ ਸਿਰਫ ਮੈਨੂੰ 1 ਸੈਕਿੰਡ ਦਿਓ, ਮੈਂ ਗੇਟ ਤੇ ਕੋਈ ਆਇਆ, ਮੈਂ ਦੇਖ ਕੇ ਆਇਆ, ਤੁਸੀਂ ਉਨੀ ਦੇਰ ਕੰਟੀਨਿਊ ਕਰੋ। ਜੀ ਬਿਲਕੁਲ। ਫਜ਼ਾਨ ਜੀ ਖੋਜੀ ਵੀ ਨਹੀਂ ਕਿ ਮੱਝਾਂ ਮੁੱਝਾਂ ਨਾਲ ਖੁੱਲ ਕੇ ਆਉਂਦੇ ਹੁਣ, ਖੋਜੀ ਸਾਹਿਬ ਬਹੁਤ ਮੱਝਾਂ ਲੱਭਦੇ ਕਦੇ ਬਿਲਡਿੰਗਾਂ ਦੀ ਖੋਜੀ ਜਦ ਦੁੱਧ ਪਾਉਣ ਵਾਲਾ ਹੋਣਾ ਜਾਂ ਅਖਬਾਰ ਦੇਣ ਵਾਲਾ ਹੋਣਾ, ਜਾਂ ਜਿਹੜੇ ਮੈਨੂੰ ਯਾਦ ਆ ਗਿਆ ਵਾਕਈ ਉੱਥੇ ਅੱਗੇ ਪਿੰਡਾਂ 'ਚ ਜਿਹੜੇ ਖੋਜੀ ਹੁੰਦੇ ਸੀ, ਢਿੱਲੋਂ ਸਾਹਿਬ ਹਾਲੇ ਖੋਜੀ ਹੈਗੇ, ਜਿਹੜੇ ਮੱਝਾਂ ਮੁੱਝਾਂ ਚੋਰੀ ਕਿਸੇ ਦੀ ਹੋਈ ਉਹ ਲੱਭਦੇ ਹੁੰਦੇ ਆ। ਲੱਭਦੇ ਰੁਭਦੇ ਕੋਈ ਨਹੀਂ, ਚੋਰਾਂ ਨਾਲ ਆ ਜਾਂਦੇ। ਉਹ ਮੱਝਾਂ ਦੀ ਪੈੜ ਫੜ ਦਿੰਦੇ ਸੀਗੇ, ਮਤਲਬ ਉਹ ਨਿਸ਼ਾਨ ਕਿੱਧਰ ਲੱਗੇ, ਖੁਰਾਂ ਦੇ ਨਿਸ਼ਾਨ ਕਿੱਧਰ ਲੱਗੇ, ਮੱਝ ਦੇ ਹਿਸਾਬ ਨਾਲ ਲੱਭ ਦਿੰਦੇ ਸੀਗੇ। ਚਲੋ ਐਨੀਵੇਜ਼ ਜੀ, ਫਜ਼ਾਨ ਜੀ ਨੇ ਬਹੁਤ ਸਾਨੂੰ ਇੰਟਰਸਟਿੰਗ ਜਿਹੜੀ ਆ ਉਹ ਗੱਲਾਂ ਬਾਤਾਂ ਸੁਣਾਈਆਂ ਨੇ, ਇਹਨਾਂ ਦਾ ਬਹੁਤ ਸ਼ੁਕਰੀਆ ਦੱਸਦੇ ਹਾਂ। ਔਰ ਸਾਡੇ ਦੋਸਤ ਟਹਿਲ ਪੰਜਾਬ ਦੱਸ ਰਿਹਾ ਕਿ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ 72 ਕਰਾਮਾਤਾਂ ਦਿਖਾਈਆਂ ਸੀ। ਹਾਂਜੀ ਟਹਿਲ ਪੰਜਾਬ ਜੀ, ਤੁਸੀਂ ਆਪਣਾ ਨਾਮ ਦੱਸੋਗੇ ਤਾਂ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਾਂ ਜ਼ਰੂਰ। ਇਹ ਆਪਾਂ ਜਿਹੜੀ ਜੀ ਆਪਾਂ ਫਜ਼ਾਨ ਜੀ ਵਾਪਸ ਆਏ ਨੇ ਹੁਣ। ਫਜ਼ਾਨ ਜੀ ਆਪਣੇ ਕੋਲ ਮਿੰਟ ਥੋੜੇ ਨੇ, ਫਜ਼ਾਨ ਜੀ ਇਹ ਦੱਸੋ ਕਿ ਇਹ ਜਿਹੜੀ ਜਗ੍ਹਾ ਹੈਗੀ ਹੈ, ਹਾਂਜੀ 3 ਮਿੰਟ ਨੇ ਫਜ਼ਾਨ ਜੀ, ਇਸ ਬਾਰੇ ਇਹ ਸਾਨੂੰ ਦੱਸੋ ਵੀ ਇਸ ਜਗ੍ਹਾ ਦਾ ਇਸ ਵੇਲੇ ਸਟਰਕਚਰ ਦਾ ਕੀ ਹਾਲਾਤ ਹੈ। ਤੁਸੀਂ ਇਹਦੇ ਅੰਦਰ ਜਾ ਕੇ ਇੰਨੀ ਖੂਬਸੂਰਤ ਫੋਟੋਗ੍ਰਾਫੀ ਭੇਜੀ ਜਿਹੜੀ ਮੈਂ ਆਪਣੀ ਕਿਤਾਬ ਦੇ ਵਿੱਚ ਵੀ ਦਰਜ ਕੀਤੀ ਹੈ, ਤੁਹਾਡੀ ਹੈਲਪ ਦੇ ਨਾਲ ਇਹਦੇ ਅੰਦਰਲੇ ਸੀਨ ਕੁਝ ਮਿਲ ਸਕੇ ਹੈ। ਪਲੀਜ਼ ਇਹ ਦੱਸੋ ਕਿ ਇਸ ਕੰਪਲੈਕਸ ਦਾ ਇਸ ਵੇਲੇ ਕੰਡੀਸ਼ਨ ਕੀ ਹੈਗੀ ਹੈ। ਜੀ ਉੱਥੋਂ ਮੈਂ ਗੱਲ ਥੋੜੀ ਜਿਹੀ ਜਲਦੀ ਨਾਲ ਤੇਜ਼ੀ ਨਾਲ ਅੱਗੇ ਵਧਾਵਾਂਗਾ ਕਿ ਇਹ ਜਦੋਂ ਫਿਰ ਰਾਮ ਰਾਈਏ ਦਾ ਇੱਕ ਸਿਲਸਿਲਾ ਜਿਹੜਾ ਸ਼ੁਰੂ ਹੋਇਆ, ਉਹਦੇ ਬਾਅਦ ਰਾਮ ਰਾਏ ਤਾਂ ਵਾਪਸ ਦਿੱਲੀ ਚਲਾ ਗਿਆ ਨਾ। ਔਰੰਗਜ਼ੇਬ ਜਦੋਂ ਵਾਪਸ ਲਾਹੌਰ ਤੋਂ ਮੁੜਿਆ ਉਦੋਂ ਨਾਲ ਹੀ ਉਹ ਵਾਪਸ ਚਲਾ ਗਿਆ, ਤੇ ਆਪਣੀ ਜਿਹੜੀ ਗੱਦੀ ਸੀ ਉਹ ਇੱਕ ਸ਼ਾਹ ਜੀ ਨਾਮ ਦਾ ਇੱਕ ਸੰਤ ਸੀ ਉਹਨੂੰ ਦੇ ਗਿਆ, ਉਹ ਮਹੰਤ ਸੀ ਜਾਂ ਸੰਤ ਸੀ, ਉਹਦੇ ਹਵਾਲੇ ਕਰਕੇ ਤੋਂ ਚਲਾ ਗਿਆ। ਉਹਦੇ ਬਾਅਦ ਫਿਰ ਇਹ ਜਿਹੜਾ ਐਕਚੁਅਲ ਗੁਰਦੁਆਰਾ ਸੀ ਇਹ ਬਹੁਤ ਵੱਡਾ ਕੰਪਲੈਕਸ ਸੀ, ਤੇ ਮੇਰਾ ਖਿਆਲ ਹੈ 250 ਦੇ ਕਰੀਬ ਇਸ ਟਾਈਮ ਘਰ ਜਿਹੜੇ ਨੇ ਉਹਦੇ ਅੰਦਰ ਆਬਾਦ ਨੇ। ਉਹ ਜਿਹੜਾ ਅੰਦਰ ਕੰਪਲੈਕਸ ਦੇ ਅੰਦਰ ਆਬਾਦੀ ਹੈ ਉਹਨੂੰ ਕਿਹਾ ਜਾਂਦਾ ਅੰਦਰੂਨ ਚੁਬੱਚਾ, ਤੇ ਜਿਹੜੀ ਉਸ ਤੋਂ ਬਾਅਦ ਵਸੀ ਆਬਾਦੀ ਉਹਨੂੰ ਕਿਹਾ ਜਾਂਦਾ ਬੈਰੂਨ ਚੁਬੱਚਾ। ਤੇ ਇਸ ਤਰੀਕੇ ਨਾਲ ਉਹ ਜਿਹੜੀ ਜਗ੍ਹਾ ਸੀ ਉਹ ਹਿੰਦੂਆਂ ਵਾਸਤੇ ਵੀ ਤੇ ਸਿੱਖਾਂ ਵਾਸਤੇ ਵੀ ਬੜੀ ਪਵਿੱਤਰ ਮੰਨੀ ਜਾਂਦੀ ਰਹੀ ਹੈ, ਬੜਾ ਇੱਕ ਅਹਿਮ ਇੰਪੋਰਟੈਂਟ ਉਹਦਾ ਕਿਰਦਾਰ ਸੀ। ਅੱਛਾ, ਉਹਦੇ ਬਾਅਦ ਇੱਕ ਵਾਕਿਆ ਜਿਹੜਾ ਨਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਜੁੜਿਆ ਬਿਲਕੁਲ ਇਹ ਚੁਬੱਚਾ ਸਾਹਿਬ ਦੇ ਬਾਹਰ ਦਾ ਜਿਹੜਾ ਇਲਾਕਾ ਸੀ ਉਹਦੇ ਨਾਲ। ਉਹ ਮੈਂ ਜਲਦੀ ਨਾਲ ਤੁਹਾਨੂੰ ਸੁਣਾਉਣਾ, ਬੜਾ ਮਜ਼ੇਦਾਰ ਵਾਕਿਆ। ਉਹ ਜਦੋਂ ਮਹਾਰਾਜਾ ਰਣਜੀਤ ਸਿੰਘ ਇੱਕ ਦਫਾ ਲਾਹੌਰ ਸ਼ਹਿਰ ਤੋਂ ਨਿਕਲ ਕੇ ਤੇ ਅੰਮ੍ਰਿਤਸਰ ਦਰਸ਼ਨ ਵਾਸਤੇ ਜਾ ਰਹੇ ਸੀ, ਤੇ ਉਹ ਪਹਿਲੇ ਸਾਈਂ ਮੀਆਂ ਮੀਰ ਜੀ ਦੇ ਆਸਥਾਨ ਤੇ ਆਏ। ਤੇ ਇਹ ਜਿਹੜਾ ਚੁਬੱਚਾ ਰਾਮ ਰਾਏ ਹੈਗਾ ਇਹ ਮੀਆਂ ਮੀਰ ਜੀ ਦੇ ਦਰਬਾਰ ਤੋਂ ਜਸਟ 5 ਮਿੰਟ ਦੇ ਫਾਸਲੇ ਤੇ ਹੈ, ਬਿਲਕੁਲ 5 ਮਿੰਟ ਦੇ ਫਾਸਲੇ ਤੇ ਉਹ ਜਦੋਂ ਗੁਜ਼ਰੇ ਇੱਥੋਂ ਤੇ ਰਾਮ ਰਈਆ ਤੇ ਇੱਥੋਂ ਦਰਸ਼ਨ ਕੀਤੇ, ਇਸ ਤੋਂ ਬਾਅਦ ਰਾਮ ਰਈਆ ਦੇ ਗੁਰਦੁਆਰੇ ਤੋਂ ਜਦੋਂ ਬਾਹਰ ਨਿਕਲੇ ਤੇ ਬਾਹਰ ਖੇਤ ਸਨ ਸਾਰੇ, ਤੇ ਉਹ ਖੇਤ ਦੇ ਵਿੱਚ ਜਿਹੜਾ ਉਹ ਇੱਕ ਮੁਸਲਮਾਨ ਫੈਮਿਲੀ ਸੀ, ਕੰਬੋ ਫੈਮਿਲੀ, ਉਹਨਾਂ ਦੇ ਉਹ ਖੇਤ ਸਨ, ਤੇ ਉਹ ਗੰਦਮ ਬੀਜ ਦੇ ਮਤਲਬ ਕੱਟਦੇ ਪਏ ਸਨ, ਕਾਸ਼ਤ ਕਰ ਰਹੇ ਸੀ। ਤੇ ਰਣਜੀਤ ਸਿੰਘ ਨੇ ਰੁਕਿਆ ਤੇ ਉਹ ਪੁੱਛਿਆ ਕਿ ਬਈ ਇਹ ਗੰਦਮ ਵਿਖਾ ਜ਼ਰਾ। ਉਹਨੇ ਜਦੋਂ ਗੰਦਮ ਹੱਥ ਤੇ ਦਿੱਤੀ ਉਹ ਚਿੱਟੇ ਦਾਣੇ ਸਨ, ਬਿਲਕੁਲ ਸਫੈਦ ਦਾਣੇ। ਉਹ ਮਹਾਰਾਜਾ ਰਣਜੀਤ ਸਿੰਘ ਬੜੇ ਹੈਰਾਨ ਹੋਏ, ਉਹਨਾਂ ਨੇ ਕਿਹਾ ਯਾਰ ਇਹ ਐਡੀ ਸਫੈਦ ਗੰਦਮ ਚਿੱਟੇ ਦਾਣੇ ਇਹ ਕਿਸ ਤਰ੍ਹਾਂ। ਅੱਗੋਂ ਉਹਨੇ ਥੋੜਾ ਜਿਹਾ ਤੰਜ਼ ਕੀਤਾ, ਮਜ਼ਾਕ ਕੀਤਾ ਉਹਨੇ। ਅੱਗੋਂ ਕਹਿੰਦਾ ਕਿ ਮਹਾਰਾਜ ਦੇ ਖਜ਼ਾਨੇ ਚੋਂ ਸਾਨੂੰ ਪਾਣੀ ਦੀ ਬਜਾਏ ਦੁੱਧ ਜੋ ਮਿਲਦਾ ਗੰਦਮ ਨੂੰ ਪਾਣ ਨੂੰ, ਤੇ ਅਸੀਂ ਦੁੱਧ ਪਾਉਂਦੇ ਹਾਂ ਫਸਲਾਂ ਨੂੰ, ਤੇ ਤਾਂ ਇਹ ਗੰਦਮ ਜਿਹੜੀ ਚਿੱਟੀ ਹੋਈ ਹੈ।
ਤੇ ਉਹ ਮਹਾਰਾਜਾ ਹੱਸ ਪਿਆ ਅੱਗੋਂ, ਤੇ ਉਹਨੇ ਕਿਹਾ ਕਿ ਠੀਕ ਹੈ, ਅਸੀਂ ਫਿਰ ਤੈਨੂੰ ਜਿਹੜਾ ਨਾ ਅਸੀਂ ਦੁੱਧ ਹੀ ਦਿਆ ਕਰਾਂਗੇ ਤੇ ਤੂੰ ਖੇਤਾਂ ਨੂੰ ਦੁੱਧ ਹੀ ਪਾਇਆ ਕਰ। ਤੇ ਉਹ ਇਸ ਤਰ੍ਹਾਂ ਫਿਰ ਉਹ ਸਰਕਾਰ ਵੱਲੋਂ ਉਹਨੂੰ ਡੇਲੀ ਬੇਸ ਦੇ ਉੱਤੇ ਜਿਹੜਾ ਨਾ ਉਹ ਦੁੱਧ ਮਿਲਦਾ ਸੀ, ਕਿੰਨੇ ਮਨਾਂ ਦੇ ਹਿਸਾਬ ਨਾਲ। ਉਹ ਫਿਰ ਆਪਣੀ ਜਿਹੜੀ ਜ਼ਮੀਨ ਸੀ ਉਹਨੂੰ, ਉਹ ਗੰਦਮ ਨੂੰ ਦੁੱਧ ਪਾਉਂਦਾ ਸੀ। ਫਿਰ ਉਹ ਜਿਹੜੀ ਗੰਦਮ ਉਗਦੀ ਸੀ ਸਫੈਦ ਰੰਗ ਦੀ, ਤੇ ਉਹ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਇਹ ਮੈਨੂੰ ਜਿਹੜਾ ਨਾ ਇਹ ਸਰਕਾਰ ਨੂੰ ਤੁਸੀਂ ਦਿਆ ਕਰੋਗੇ। ਉਹ ਫਿਰ ਬਕਾਇਦਾ ਉਹ ਸਟੋਰੇਜ ਕੀਤੀ ਜਾਂਦੀ ਸੀ। ਉਹ ਫਿਰ ਗੰਦਮ ਜਿਹੜੀ ਲਾਹੌਰ ਕਿਲੇ 'ਚ ਮਹਾਰਾਜਾ ਰਣਜੀਤ ਸਿੰਘ ਲਈ ਭੇਜੀ ਜਾਂਦੀ ਸੀ। ਇਹ ਬਿਲਕੁਲ ਨਾਲ ਆਬਾਦੀ ਉਹਦਾ ਵਾਕਿਆ। ਇਸ ਤਰ੍ਹਾਂ ਫਿਰ ਉਹ ਜਿਹੜਾ ਰਾਮ ਰਈਆ ਵਾਲਾ ਸਿਲਸਿਲਾ ਸੀ ਉਹ ਚੱਲਦਾ ਰਿਹਾ। ਫਿਰ 1885 ਦੇ ਵਿੱਚ ਉਹ ਮੇਨ ਗੇਟ ਜਿਹੜਾ ਉਹ ਮਹੰਤ ਚਰਨ ਦਾਸ ਨੇ ਤਾਮੀਰ ਕਰਵਾਇਆ ਸੀ, ਜਿਹਦੀ ਫੋਟੋ ਸੀ ਕਿਤਾਬ ਦੇ ਵਿੱਚ ਵੀ ਲਾਈ ਹੋਈ ਹੈ, ਜਿਹੜੀ ਉਹ ਗੁਰਮੁਖੀ ਦੇ ਵਿੱਚ ਪਲੇਟ ਵੀ ਲਿਖੀ ਹੋਈ ਹੈ। ਉਹ ਮਹੰਤ ਚਰਨ ਦਾਸ ਨੇ 1885 ਦੇ ਵਿੱਚ ਉਹ ਗੇਟ ਜਿਹੜਾ ਸੀ ਉਹ ਮੇਨ ਸਟਰਕਚਰ ਜਿਹੜਾ ਤਾਮੀਰ ਕਰਵਾਇਆ ਸੀ। ਅੱਛਾ, ਹੁਣ ਇਹਦੇ ਗੁਰਦੁਆਰੇ ਦੇ ਜਿਹੜਾ ਕੰਪਲੈਕਸ ਹੈਗਾ, ਉਹਦੇ ਮੇਨ ਗੇਟ ਇੱਕ ਦਰਮਿਆਨ ਚ ਬਹੁਤ ਵੱਡਾ, ਜਿਹੜਾ ਤੁਸੀਂ ਕਿਤਾਬ ਦੇ ਵਿੱਚ ਵੀ ਲਿਖਿਆ ਦਿਖਾਇਆ, ਉਹਦੇ ਅਤਰਾਫ ਦੇ ਵਿੱਚ 4 ਬੁਰਜ ਨੇ ਬਹੁਤ ਵੱਡੇ ਵੱਡੇ। ਤੇ ਇਹਦਾ ਜਿਹੜਾ ਪਟਵਾਰਖਾਨੇ ਦਾ ਰਿਕਾਰਡ ਹੈ, ਜਿਹੜਾ ਮਹਿਕਮਾ ਮਾਲ ਦਾ ਰਿਕਾਰਡ ਜਿਹੜਾ ਮੈਂ ਪੜ੍ਹਿਆ ਸੀ ਕਈ ਸਾਲ ਪਹਿਲੇ, ਉਹਦੇ ਵਿੱਚ ਇਹਦਾ ਇਸ ਪੂਰੀ ਆਬਾਦੀ ਦਾ ਜਿਹੜਾ ਨਾਮ ਹੈ ਉਹ ਅਜੇ ਵੀ ਗੁਰੂ ਰਾਮ ਰਾਏ ਦੀ ਜਿਹੜੀ ਸ਼ਾਮਲਾਟ ਹੈ ਉਹ ਉਹਦੇ ਤੌਰ ਤੇ ਰਜਿਸਟਰਡ ਹੈਗਾ। ਉਹਦੇ ਵਿੱਚ ਇਹ ਥੋੜਾ ਜਿਹਾ ਹਿਸਟਰੀ ਵੀ ਉਹਦੇ ਵਿੱਚ ਲਿਖੀ ਹੋਈ ਹੈ ਕਿ ਜਿਹੜਾ ਮੈਂ ਵਾਕਿਆ ਆਪਣੀ ਕਿਤਾਬ ਦੇ ਵਿੱਚ ਲਿਖਿਆ, ਜਿਹੜਾ ਮੈਂ ਪੜ੍ਹ ਕੇ ਵੀ ਸੁਣਾਇਆ। ਸੋ ਇਸ ਤਰ੍ਹਾਂ ਕਰਕੇ ਇਹ ਪਾਰਟੀਸ਼ਨ ਤੱਕ ਤੇ ਬਹੁਤ ਐਕਟਿਵ ਤਰੀਨ ਗੁਰਦੁਆਰਾ ਰਿਹਾ। ਤੇ ਇਹਦੇ ਮੇਨ ਜਿਹੜਾ ਇੱਕ ਖੁੱਲਾ ਜਿਹਾ ਮੈਦਾਨ ਆਉਂਦਾ, ਉਹਦੇ ਵਿੱਚ 2 ਵੱਡੀਆਂ ਇਮਾਰਤਾਂ ਨੇ। ਇੱਕ ਜਿਹੜਾ ਜਿੱਥੇ ਇਹਨਾਂ ਨੇ ਗੱਲਬਾਤ ਕਰ ਲਈਏ, ਹਾਂਜੀ, ਆਹ ਵਾਲੀ ਬਿਲਡਿੰਗ ਕੀ ਹੈ ਜੀ? ਇਹ ਉਸੇ ਮੇਨ ਜਿਹੜੀ ਇਬਾਦਤਗਾਹ ਨੂੰ ਜਾਣ ਵਾਲਾ ਜਿਹੜਾ ਰਸਤਾ ਹੈ ਨਾ, ਇਹ ਉਹਦਾ ਐਂਟਰੈਂਸ ਗੇਟ ਹੈ। ਤੇ ਇਹਦੇ ਅੰਦਰ ਮੈਦਾਨ ਹੈਗਾ, ਇਹ ਖੁੱਲੇ ਮੈਦਾਨ ਦੇ ਰਾਈਟ ਸਾਈਡ ਤੇ ਅਗਰ ਤੁਸੀਂ ਦੇਖੋ ਤੇ ਇਹ ਗੁਰਦੁਆਰੇ ਦਾ ਜਿਹੜਾ ਪ੍ਰਕਾਸ਼ ਸਥਾਨ ਹੈ ਉਹ ਬਿਲਡਿੰਗ ਹੈ ਰਾਈਟ ਸਾਈਡ ਤੇ, ਲੈਫਟ ਸਾਈਡ ਤੇ। ਮਤਲਬ ਮੇਰੇ ਲੈਫਟ ਤੇ ਪ੍ਰਕਾਸ਼ ਹਾਲ ਤੇ ਰਾਈਟ ਸਾਈਡ ਤੇ ਉਹ ਜਿਹੜਾ ਸਰੋਵਰ ਸੀ ਛੋਟਾ ਜਿਹਾ ਬੱਚਾ, ਉਹ ਬਿਲਡਿੰਗ ਹੈ। ਇਹ ਜਿਹੜਾ ਕਾਲਾ ਪੱਥਰ ਚਿੱਟਾ ਪੱਥਰ ਲੱਗਾ ਹੈ ਨਾ ਜਿਹੜਾ ਕਮਰੇ ਦੇ ਅੰਦਰ, ਇਹ ਗੁਰਦੁਆਰੇ ਦਾ ਪ੍ਰਕਾਸ਼ ਜਿਹੜਾ ਸਥਾਨ ਹੈ, ਉਹ ਕਮਰਾ ਹੈ ਜਿੱਥੇ ਪ੍ਰਕਾਸ਼ ਹੁੰਦਾ ਸੀ। ਇਹ ਜਿਹੜਾ ਨਾਲ ਵਾਲਾ ਦਿਖਾਓ ਕਮਰਾ, ਇਹ ਵਾਲਾ ਜਿਹੜਾ ਛੋਟਾ ਕਮਰਾ ਜਿਹਦੇ ਚ ਫਰਸ਼ ਦੇ ਕਾਲਾ ਪੱਥਰ ਲੱਗਾ, ਇਹ ਪ੍ਰਕਾਸ਼ ਹਾਲ ਦਾ ਕਮਰਾ ਹੈ, ਜਿਹਦੇ ਵਿੱਚ ਇੱਕ ਫੈਮਿਲੀ ਰਹਿੰਦੀ ਪਈ ਹੈ ਇਸ ਟਾਈਮ। ਸੋ ਇਸ ਤਰ੍ਹਾਂ ਪਾਰਟੀਸ਼ਨ ਤੋਂ ਬਾਅਦ ਜਿਹੜਾ ਇੱਥੇ ਵਿੱਚ ਉੱਤਰ ਪ੍ਰਦੇਸ਼ ਤੇ ਮੱਧਿਆ ਪ੍ਰਦੇਸ਼ ਤੋਂ ਬਹੁਤ ਸਾਰੇ ਲੋਕ ਆਏ ਸਨ, ਜਿਹੜੇ ਮੁਸਲਿਮ ਸਨ। ਉਹਨਾਂ ਨੂੰ ਰਹਿਣ ਵਾਸਤੇ ਜਗ੍ਹਾ ਕੋਈ ਨਹੀਂ ਸੀ, ਤੇ ਫਿਰ ਉਹਨਾਂ ਨੂੰ ਉਦੋਂ ਹਾਲਾਤ ਦੇ ਉਹਦੇ ਚ ਕਿਹਾ ਗਿਆ ਕਿ ਜਿੱਥੇ ਜਗ੍ਹਾ ਮਿਲਦੀ ਹੈ ਤੁਸੀਂ ਆਪਣਾ ਸਟੇ ਕਰੋ। ਤੇ ਸੋ 70 ਸਾਲ 72 ਸਾਲ ਹੋ ਗਏ ਨੇ, ਅੱਜ ਤੱਕ ਉਹ ਸਟੇ ਉਹਨਾਂ ਦਾ ਉਹਦੇ ਅੰਦਰ ਹੀ ਹੈ। ਬਹੁਤ ਸਾਰੇ ਜਿਹੜੇ ਮਕਾਨ ਵਗੈਰਾ ਨੇ ਉਹ ਅਲਾਟਮੈਂਟ ਦੇ ਵਿੱਚ ਉਹਨਾਂ ਨੂੰ ਮਿਲ ਚੁੱਕੇ ਨੇ। ਬਾਜ਼ਾਂ ਦੇ ਹਜੇ ਵੀ ਲੀਜ਼ ਤੇ ਨੇ, ਜਿਹੜੇ ਜਿਹੜੀ ਪ੍ਰਾਪਰਟੀ ਵੈਕਿਊ ਪ੍ਰਾਪਰਟੀ ਹੁੰਦੀ ਹੈ ਉਹਦੇ ਵਿੱਚ ਹੀ ਨੇ। ਲੇਕਿਨ ਇਹ ਅਜੇ ਵੀ ਐਕਚੁਅਲ ਜਿਹੜਾ ਗੁਰਦੁਆਰੇ ਦੀ ਜਿਹੜੀ ਬਾਉਂਡਰੀ ਕਹਿ ਲਓ, ਜਾਂ ਉਹਦਾ ਮੇਨ ਗੇਟ ਕਹਿ ਲਓ, ਜਾਂ ਉਹਦੇ ਪੁਰਾਣੇ ਰਿਮੇਨਸ ਜਿਹੜੇ ਨੇ ਉਹ ਅਜੇ ਤੱਕ ਵੀ ਉਹਦੇ ਅੰਦਰ ਹੀ ਮੌਜੂਦ ਨੇ। ਫਿਰ ਇੱਕ ਮਜ਼ੇ ਦੀ ਗੱਲ ਮੈਂ ਦੱਸਾਂ, ਜੋ ਮੈਂ ਆਪਣੀ ਕਿਤਾਬ ਦੇ ਵਿੱਚ ਵੀ ਲਿਖੀ ਹੈ, ਅੱਜ ਤੋਂ ਕਮ ਸੇ ਕਮ 15 ਸਾਲ ਪਹਿਲੇ ਦੀ ਗੱਲ ਹੈ ਕਿ ਗੁਰਦੁਆਰੇ ਦੇ ਬਿਲਕੁਲ ਕੰਪਾਊਂਡ ਦੇ ਅੰਦਰ ਹੀ ਇੱਕ ਪੁਰਾਣਾ ਮਕਾਨ ਢਾਇਆ ਗਿਆ ਸੀ। ਤੇ ਉਹਨੂੰ ਜਦੋਂ ਡਿਮੋਲਿਸ਼ ਕੀਤਾ ਗਿਆ ਤੇ ਉਹਦੀ ਥੱਲੇ ਖੁਦਾਈ ਹੋਈ, ਤੇ ਉਹਦੇ ਅੰਦਰ ਇੱਕ ਮਟਕੀ ਨਿਕਲੀ ਸੀ, ਛੋਟੀ ਜਿਹੀ ਮਿੱਟੀ ਦੀ ਕੁੱਜੀ ਨਿਕਲੀ ਸੀ, ਤੇ ਉਹਦੇ ਨਾਲ ਇੱਕ ਪਿੱਤਲ ਦੀ ਪਲੇਟ ਸੀ ਜਿਹਦੇ ਉੱਤੇ ਗੁਰਮੁਖੀ ਲਿਖੀ ਹੋਈ ਸੀ। ਮੈਂ ਉਦੋਂ ਬਹੁਤ ਛੋਟਾ ਜਿਹਾ ਸੀ, ਇਹ ਅੱਜ ਤੋਂ 20-25 ਸਾਲ ਪਹਿਲੇ ਦੀ ਗੱਲ ਹੈ, ਬਹੁਤ ਛੋਟਾ ਸੀ ਮੈਂ ਉਦੋਂ। ਤੇ ਉਦੋਂ ਅਸੀਂ ਸੁਣਿਆ ਸੀ ਕਿ ਖਜ਼ਾਨਾ ਨਿਕਲਿਆ, ਕੋਈ ਬੱਚਾ ਸਾਹਿਬ ਤੋਂ ਖਜ਼ਾਨਾ ਨਿਕਲਿਆ। ਤੇ ਉਹ ਜਦੋਂ ਮਤਲਬ ਥੋੜੇ ਜਿਹੇ ਵੱਡੇ ਹੋ ਕੇ ਉਸ ਚੀਜ਼ ਦੀ ਬਾਰੇ ਚ ਮੁਕੰਮਲ ਪੁੱਛਿਆ ਦੱਸਿਆ, ਤੇ ਉਹ ਪਤਾ ਚੱਲਿਆ ਕਿ ਉਹ ਖਜ਼ਾਨਾ ਨਹੀਂ ਸੀ, ਬਲਕਿ ਉਹ ਕਿਸੇ ਦੀਆਂ ਰੱਖੀਆਂ ਹੋਈਆਂ ਮੜੀਆਂ ਸਨ, ਜਿਹੜੀਆਂ ਉਹਦੇ ਅੰਦਰ ਉਹ ਐਸ਼ਿਸ ਜਿਹੜੀਆਂ ਨੇ ਉਹ ਇਮਾਨਤ ਦੇ ਤੌਰ ਤੇ ਰੱਖੀਆਂ ਹੋਈਆਂ ਸੀ ਕਿ ਜਦੋਂ ਕਦੀ ਅਸੀਂ ਉੱਥੇ ਜਾਵਾਂਗੇ ਦੂਜੇ ਪਾਸੇ, ਤੇ ਉੱਥੇ ਅਸੀਂ ਉਹਨੂੰ ਅੰਤਿਮ ਉਹਦਾ ਕਰਾਂਗੇ। ਤੇ ਲੇਕਿਨ ਉਹ ਨਹੀਂ ਹੋ ਸਕੀਆਂ, ਤੇ ਉਹ ਦੀਵਾਰ ਦੇ ਵਿੱਚ ਹੀ ਕਿਤੇ ਰਹਿ ਗਈਆਂ ਜਾਂ ਜ਼ਮੀਨ ਦੇ ਅੰਦਰ ਹੀ ਦਫਨ ਹੋ ਗਈਆਂ। ਤੇ ਲੇਕਿਨ ਉਹ ਜਿਹੜੀ ਪਲੇਟ ਸੀ ਜਿਹੜੀ ਪਿੱਤਲ ਦੀ, ਉਹ ਮੈਂ ਆਪ ਆਪਣੀ ਅੱਖੀਂ ਵੇਖੀ ਹੋਈ ਹੈ। ਲੇਕਿਨ ਕਿਉਂਕਿ ਉਸ ਵਕਤ ਇਹਦੀ ਲੈਂਗੁਏਜ ਦਾ ਪਤਾ ਨਹੀਂ ਸੀ, ਗੁਰਮੁਖੀ ਦਾ ਪਤਾ ਨਹੀਂ ਸੀ, ਤੇ ਇਸ ਕਰਕੇ ਫਿਰ ਉਹ ਪੜ੍ਹੀ ਨਹੀਂ ਜਾ ਸਕੀ ਜਾਂ ਉਹਦੇ ਬਾਰੇ ਪਤਾ ਨਹੀਂ ਚੱਲ ਸਕਿਆ। ਉਹ ਕਿਹਦੇ ਕੋਲ ਸੀ, ਕਿੱਥੇ ਗਈ, ਉਹਦਾ ਕੋਈ ਪਤਾ ਹੀ ਨਹੀਂ ਚੱਲਿਆ। ਤੇ ਸੋ ਇਹ ਮਤਲਬ ਇੱਕ ਜਿਹੜੀ ਸਟੋਰੀ ਹੈਗੀ, ਕਿਉਂਕਿ ਮੇਰੇ ਆਈ ਵਿਟਨੈਸ ਯਾਨੀ ਕਿ ਸਾਰੇ ਚੀਜ਼ਾਂ ਨੇ ਜਿਹੜੀਆਂ ਮੈਂ ਆਪ ਇੱਥੇ ਰਹਿੰਦੇ ਹੋਏ ਵੇਖੀਆਂ ਨੇ, ਜਾਂ ਇਹ ਚੀਜ਼ਾਂ ਆਪਣੀ ਕਿਤਾਬ ਦੇ ਵਿੱਚ ਡਿਟੇਲ ਨਾਲ ਮੈਂ ਜ਼ਿਕਰ ਕੀਤਾ। ਜੀ ਡਾਕਟਰ ਸਾਹਿਬ। ਇੱਕ ਲਾਸਟ ਕੁਐਸਚਨ ਪੁੱਛਣਾ ਚਾਹੂੰਗਾ ਤੁਹਾਡਾ। ਪਹਿਲਾਂ ਤਾਂ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀ ਇੰਨੀ ਹੈਲਪ ਕਰਦੇ ਹੋ ਇਦਾਂ ਦੀ ਖੋਜਾਂ ਦੇ ਵਿੱਚ। ਇਹਨਾਂ ਚੀਜ਼ਾਂ ਦੇ ਲਈ ਜਿਹੜੀ ਖਾਸ ਕਰਕੇ ਇਹ ਜਗ੍ਹਾ ਹੈਗੀ, ਇਹਨਾਂ ਦਾ ਫਿਊਚਰ ਤੁਹਾਨੂੰ ਕੀ ਨਜ਼ਰ ਆਉਂਦਾ ਹੈ? ਇਹ ਜਿਹੜੀ ਜਗ੍ਹਾ ਜਿੱਦਾਂ ਇਹ ਹੈਗੀਆਂ, ਇਹਨਾਂ ਦਾ ਕੀ ਫਿਊਚਰ ਹੈ?
ਜੀ ਫਿਊਚਰ ਤੇ ਜਿਹੜਾ ਨਾ ਉਹ ਮੈਂ ਜੋ ਜ਼ਾਤੀ ਤੌਰ ਤੇ ਸਮਝਦਾ ਕਿ ਕਿਸੇ ਵੀ ਜਗ੍ਹਾ ਜਾਂ ਕਿਸੇ ਵੀ ਸਥਾਨ ਦਾ ਜਿਹੜੀ ਸਪੈਸ਼ਲੀ ਕਿਸੇ ਨਾਲ ਐਸੋਸੀਏਟਿਡ ਹੋਵੇ, ਉਹਦਾ ਜਿਹੜਾ ਫਿਊਚਰ ਹੁੰਦਾ ਉਹ ਉਹਨਾਂ ਦੇ ਜਿਹੜੇ ਮੰਨਣ ਵਾਲੇ ਹੁੰਦੇ ਨੇ ਉਹਨਾਂ ਦੀ ਐਕਟੀਵਿਟੀ ਤੋਂ ਹੁੰਦਾ। ਕਿ ਜਦੋਂ ਤੱਕ ਉੱਥੇ ਯਾਤਰੀ ਨਹੀਂ ਆਣਗੇ, ਜਦੋਂ ਤੱਕ ਉੱਥੇ ਸ਼ਰਧਾਲੂ ਨਹੀਂ ਆਣਗੇ, ਉਦੋਂ ਤੱਕ ਉਹਦੀ ਜਿਹੜੀ ਵੈਲਿਊ ਹੈ ਉਹ ਅਸੀਂ 10 ਦਫਾ ਵੀ ਲਿਖ ਦਈਏ, ਉਹ ਸਾਡੇ 10 ਦਫਾ ਲਿਖਣ ਨਾਲ ਵੀ ਨਹੀਂ ਉਹ ਵੈਲਿਊ ਬਣ ਸਕਦੀ। ਜਦੋਂ ਤੱਕ ਉੱਥੋਂ ਲੋਕ ਆ ਕੇ ਮੱਥਾ ਨਹੀਂ ਟੇਕਣਗੇ, ਉਹਦੀ ਰਿਸਪੈਕਟ ਦੇ ਵਿੱਚ ਇੱਥੇ ਯਾਤਰਾ ਨਹੀਂ ਕਰਨਗੇ, ਉਦੋਂ ਤੱਕ ਉਹਦਾ ਕੁਝ ਨਹੀਂ ਹੋ ਸਕਦਾ। ਤੇ ਇਹ ਗੁਰਦੁਆਰਾ ਚੁਬੱਚਾ ਸਾਹਿਬ ਚੁੱਕੇ ਬਹੁਤ ਹੀ ਚੁਬੱਚਾ ਦੇ ਤੌਰ ਤੇ ਮਸ਼ਹੂਰ ਹੈਗਾ, ਲੇਕਿਨ ਹਿਸਟੋਰੀਕਲੀ ਲੋਕਾਂ ਨੂੰ ਇਹਨਾਂ ਇਹਦੇ ਬਾਰੇ ਨਹੀਂ ਪਤਾ ਹੈਗਾ। ਇਹ ਜ਼ਰੂਰ ਪਤਾ ਹੈ ਕਿ ਇਹ ਸਿੱਖਾਂ ਦਾ ਹੈਗਾ, ਲੇਕਿਨ ਇਸ ਤੋਂ ਇਲਾਵਾ ਬਹੁਤ ਕੋਈ ਤੁਹਾਡੇ ਵਰਗਾ ਜਿਵੇਂ ਕੋਈ ਰਿਸਰਚਰ ਉੱਠਦਾ ਹੈ, ਉਹ ਪੜ੍ਹਦਾ ਹੈ ਤੇ ਉਹ ਪਹੁੰਚਦਾ ਉਸ ਜਗ੍ਹਾ ਦੇ ਉੱਤੇ, ਤੇ ਉੱਥੋਂ ਫਿਰ ਇਹਦੀ ਲੋਕਾਂ ਨੂੰ ਇਹਦੀ ਵੈਲਿਊ ਪਤਾ ਚੱਲਦੀ ਕਿ ਇਹ ਕੋਈ ਬਹੁਤ ਮੁਕੱਦਸ ਜਗ੍ਹਾ ਹੈ, ਜਿਹਦੀ ਵਜ੍ਹਾ ਤੋਂ ਅਮਰੀਕਾ ਤੋਂ, ਕੈਨੇਡਾ ਤੋਂ, ਇੰਡੀਆ ਤੋਂ ਸਿੱਖ ਆ ਰਹੇ ਨੇ। ਤੇ ਮੈਂ ਇਹ ਜਿਹੜੇ ਇੰਡੀਆ ਤੋਂ ਸਿੱਖ ਸਪੈਸ਼ਲੀ ਯਾਤਰਾ ਤੋਂ ਆਉਂਦੇ ਨੇ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਲਾਹੌਰ ਆਉਂਦੇ ਨੇ ਸਪੈਸ਼ਲੀ, ਉਹ ਸਿਰਫ 10-15 ਮਿੰਟ ਕੱਢ ਕੇ ਇਸ ਸਥਾਨ ਦੇ ਉੱਤੇ ਲਾਜ਼ਮੀ ਜਾਣ, ਤਾਂ ਕਿ ਇਹ ਸਾਈਂ ਮੀਆਂ ਮੀਰ ਤੱਕ ਤੇ ਮੋਸਟਲੀ ਜੱਥੇ ਜਾਂਦੇ ਨੇ। ਤੇ ਸਾਈਂ ਮੀਆਂ ਮੀਰ ਜੀ ਤੋਂ ਧਰਮਪੁਰੇ ਤੋਂ ਨਿਕਲ ਕੇ ਕਿਸੇ ਨੂੰ ਵੀ ਪੁੱਛ ਲਓ ਚੁਬੱਚਾ ਸਾਹਿਬ ਜਾਣਾ, ਚੁਬੱਚਾ ਸਟਾਪ ਜਿਹੜਾ, ਤੇ ਚੁਬੱਚਾ ਸਟਾਪ ਤੋਂ ਅੰਦਰ ਆ ਕੇ ਕਿਸੇ ਨੂੰ ਵੀ ਪੁੱਛ ਲਓ ਕਿ ਜੀ ਗੁਰਦੁਆਰਾ ਜਾਣਾ, ਜਿਹੜਾ ਪੁਰਾਣਾ ਗੁਰਦੁਆਰਾ ਹੁੰਦਾ ਸੀ ਇੱਥੇ, ਤੇ ਉਹਦੇ ਅੰਦਰ ਜਾ ਕੇ ਉਹ ਸਾਰੀ ਰਿਮੇਨਸ ਜਿਹੜੀਆਂ ਨੇ ਉਹ ਤੁਹਾਨੂੰ ਮਿਲ ਜਾਣਗੀਆਂ। ਸੋ ਇਸ ਤਰ੍ਹਾਂ ਅਗਰ ਇਹ ਥੋੜੀ ਜੀ ਇੱਕ ਟ੍ਰੈਫਿਕ ਬਣੇਗੀ ਯਾਤਰੀਆਂ ਦੀ, ਤੇ ਤਦ ਹੀ ਹਕੂਮਤ ਨੂੰ ਵੀ ਅੰਦਾਜ਼ਾ ਹੋਏਗਾ ਕਿ ਕੋਈ ਬਹੁਤ ਇੰਪੋਰਟੈਂਟ ਜਗ੍ਹਾ ਹੈ ਤੇ ਇਹਨੂੰ ਬਚਾਉਣਾ ਚਾਹੀਦਾ। ਲੇਕਿਨ ਫਿਲਹਾਲ ਤੇ 200-250 ਦੇ ਕਰੀਬ ਫੈਮਿਲੀਜ਼ ਅੰਦਰ ਰਹਿੰਦੀਆਂ ਪਈਆਂ ਨੇ, ਤੇ ਮੇਰਾ ਨਹੀਂ ਖਿਆਲ ਕਿ ਇਹ ਦੁਬਾਰਾ ਕਦੀ ਜਿਹੜਾ ਨਾ ਆਬਾਦ ਹੋਵੇਗਾ। ਥੈਂਕ ਯੂ ਜੀ ਫੈਜ਼ਾਨ ਜੀ, ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਫੈਜ਼ਾਨ ਜੀ ਤੁਹਾਡਾ ਵੀ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ। ਟਾਈਮ ਸਾਡਾ 6 ਮਿੰਟ ਉੱਤੇ ਹੋ ਗਿਆ ਪ੍ਰੋਗਰਾਮ ਦਾ, ਤੇ ਕੱਲ ਫਿਰ ਜੁੜਾਂਗੇ ਡਾਕਟਰ ਸਾਹਿਬ 9 ਵਜੇ। ਕੱਲ ਤੱਕ ਜ਼ਿਆਦਾ ਚਾਹੁੰਦੇ ਹਾਂ, ਰੱਬ ਰੱਖ। ਠੀਕ ਹੈ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਫੈਜ਼ਾਨ ਜੀ, ਥੈਂਕ ਯੂ ਜੀ ਸਰ, ਥੈਂਕ ਯੂ।